ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਪੇਜ ਤੇ ਜਦੋਂ ਜਿਹਦੇ ਤੇ ਅਸੀਂ ਕਾਫੀ ਹੁਣ ਤੇ ਮਹੀਨੇ ਹੋ ਗਏ ਉਹਨਾਂ ਤੋਂ ਅਸੀਂ ਇੱਕ ਹਿਸਟਰੀ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਹਿਸਟਰੀ ਲੈਕਚਰ ਸੀਰੀਜ਼ ਨੂੰ ਲੈ ਕੇ ਅਸੀਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਉੱਪਰ ਮੈਡੀਵੀਅਲ ਵੀ ਅਸੀਂ ਕਵਰ ਕੀਤਾ, ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਕਿ ਮੈਡੀਵੀਅਲ ਪੰਜਾਬ ਵੀ ਅਸੀਂ ਕਵਰ ਕਰੀਏ ਔਰ ਉਹਦੇ ਨਾਲ ਕੁਝ ਕੰਟੈਂਪਰੇਰੀ ਵੀ ਔਰ ਉਹਦੇ ਨਾਲ ਅਸੀਂ ਕੁਝ ਐਂਸ਼ੀਅੰਟ ਦਾ ਵੀ ਜਿਹੜਾ ਹੈ ਉਹ ਹਿੱਸਾ ਪਾਇਆ। ਸੋ ਅਸੀਂ ਇਹ ਹਿਸਟਰੀ ਲੈਕਚਰ ਸੀਰੀਜ਼ ਦੇ ਨਾਲ ਜਿਹੜਾ ਹੈ ਇਸ ਕਲੱਬ ਦੇ ਵੱਲੋਂ ਅਸੀਂ ਇੱਕ ਰੀਡਿੰਗ ਰੂਮ ਦਾ ਵੀ ਜਿਹੜਾ ਹੈ ਉਹ ਸ਼ੁਰੂ ਕੀਤਾ, ਮੁੱਢ ਬਣਿਆ, ਜਿਹਦੇ ਵਿੱਚ ਅਸੀਂ ਹਰ ਮਹੀਨੇ ਇੱਕ ਕਿਤਾਬ ਹਰ ਹਫਤੇ ਵਿੱਚ ਇੱਕ ਕਿਤਾਬ ਰੱਖੀ ਦੀ ਹੈ, ਉਹਨੂੰ ਬੁੱਕ ਆਫ ਦਾ ਵੀਕ ਕਹੀਦਾ। ਉਹ ਸਾਰਾ ਹਫਤਾ ਉਹ ਕਿਤਾਬ ਪੜ੍ਹੀ ਜਾਂਦੀ ਹੈ ਔਰ ਐਤਵਾਰ ਵਾਲੇ ਦਿਨ ਐਟ ਦਾ ਐਂਡ ਅਸੀਂ ਉਹਦੇ ਤੇ ਇੱਕ ਰਿਵਿਊ ਰੱਖਨੇ ਆ, ਜਿਹੜੇ ਦੋ ਸਕੋਲਰ, ਇੱਕ ਈਸਟ ਪੰਜਾਬ ਤੋਂ ਔਰ ਇੱਕ ਵੈਸਟ ਪੰਜਾਬ ਤੋਂ, ਔਰ ਨਾਲ ਉਹਦਾ ਰਾਈਟਰ ਆ ਕੇ ਉਸ ਬੁੱਕ ਰਿਵਿਊ ਦੇ ਵਿੱਚ ਬੈਠਦਾ ਹੈ। ਤੀਸਰਾ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਸਿਟੀ ਐਜ਼ ਇਟ ਵਾਸ। ਸਿਟੀ ਐਜ਼ ਇਟ ਵਾਸ ਇਟਸੈਲਫ ਇੱਕ ਨਵੇਂ ਤਰੀਕੇ ਦਾ ਪ੍ਰੋਗਰਾਮ ਸੀ, ਕਿਉਂਕਿ ਅਸੀਂ ਉਹਨਾਂ ਸ਼ਹਿਰਾਂ ਨੂੰ ਵੇਖਿਆ ਜਿਹੜੇ ਪਿੰਡਾਂ ਤੋਂ ਅੱਗੇ ਸ਼ਹਿਰ ਬਣ ਗਏ, ਪਰ ਉਹਨਾਂ ਪਿੰਡਾਂ ਦੀ ਜਾਂ ਉਹਨਾਂ ਛੋਟੇ ਸ਼ਹਿਰਾਂ ਦੀ ਜਾਂ ਉਹਨਾਂ ਕਸਬਿਆਂ ਦੀ ਜਿਹੜੀ ਹਿਸਟੋਰੀਕਲ ਬੈਕਗਰਾਉਂਡ ਬਹੁਤ ਵੱਡਾ ਹੈ, ਔਰ ਉਹਨਾਂ ਨੂੰ ਅਸੀਂ ਇੱਕ ਹਿਸਟੋਰੀਅਨਸ ਦੇ ਥਰੂ, ਇੱਕ ਆਰਟ ਹਿਸਟੋਰੀਅਨ ਦੇ ਥਰੂ ਜਾਂ ਇੱਕ ਆਰਕੀਓਲੋਜਿਸਟ ਦੇ ਥਰੂ ਜਾਂ ਇੱਕ ਹਿਸਟਰੀ ਦੇ ਬੰਦੇ ਦੇ ਥਰੂ ਵੇਖਿਆ, ਤਾਂ ਕਿ ਅਸੀਂ ਉਹਦਾ ਸਾਇੰਟੀਫਿਕ ਰੈਫਰੈਂਸਡ ਕਿਸਮ ਦੀ ਜਿਹੜੀ ਉਹਦੀ ਹਿਸਟਰੀ ਹੈ ਉਹਨੂੰ ਅਸੀਂ ਆਪਣੇ ਆਰਕਾਈਵ ਦਾ ਹਿੱਸਾ ਬਣਾ ਸਕੀਏ। ਔਰ ਇਹਦੇ ਨਾਲ ਦੀ ਨਾਲ ਜਿਹੜਾ ਈਸਟ ਔਰ ਵੈਸਟ ਪੰਜਾਬ ਦੇ ਵਿੱਚ ਸ਼ਹਿਰ ਨੇ ਔਰ ਉਹਨਾਂ ਸ਼ਹਿਰਾਂ ਦੀ ਲੋਕਾਂ ਦੇ ਨਾਲ, ਸ਼ਖਸੀਅਤ ਦੇ ਨਾਲ ਜਿਹੜਾ ਤਲਕ ਹੈ, ਉਹਨੂੰ ਵੀ ਅਸੀਂ ਦੋਸਤਾਂ ਤੱਕ ਪਹੁੰਚਾ ਸਕੀਏ। ਸੋ ਇਸ ਤਰ੍ਹਾਂ ਦੀ ਇੱਕ ਅਸੀਂ ਸੀਰੀਜ਼ ਇਹਨਾਂ ਤਿੰਨ ਡਿਫਰੈਂਟ ਸੀਰੀਜ਼ ਸ਼ੁਰੂ ਕੀਤੀਆਂ ਹੋਈਆਂ ਨੇ। ਇਹਦੇ ਨਾਲ ਅੱਜ ਦਾ ਜਿਸ ਤਰ੍ਹਾਂ ਇੱਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਇਸ ਤੋਂ ਪਹਿਲੇ ਵੀ ਅਸੀਂ ਇਸ ਤਰ੍ਹਾਂ ਪ੍ਰੋਗਰਾਮ ਕਰਦੇ ਰਹੇ ਹਾਂ। ਲਾਈਕ ਸਾਡੇ ਕੋਲ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਾਇਦ-ਏ-ਆਜ਼ਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮੁਹੰਮਦ ਅਲੀ ਸ਼ਾਹ ਸਾਹਿਬ ਆਏ ਸਨ। ਸਾਡੇ ਪਾਕਿਸਤਾਨ ਦੀ ਨੰਬਰ 1 ਯੂਨੀਵਰਸਿਟੀ ਕਾਇਦ-ਏ-ਆਜ਼ਮ ਯੂਨੀਵਰਸਿਟੀ ਇਸਲਾਮਾਬਾਦ, ਔਰ QS ਰੈਂਕਿੰਗ ਦੇ ਵਿੱਚ ਪਾਕਿਸਤਾਨ ਦੀ ਇੱਕ ਹੀ ਯੂਨੀਵਰਸਿਟੀ ਜਿਹੜੀ ਹੈ ਉਹ ਕਾਇਦ-ਏ-ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਹੈ ਜਿਹੜੀ ਮੌਜੂਦ ਹੈ। ਸੋ ਸਾਡਾ ਬਹੁਤ ਵੱਡਾ ਪ੍ਰਾਈਡ ਹੈ ਉਹ ਯੂਨੀਵਰਸਿਟੀ। ਸੋ ਉਹਨਾਂ ਦੇ ਵਾਈਸ ਚਾਂਸਲਰ ਸਾਹਿਬ ਆਏ ਸਾਡੇ ਕੋਲ, ਉਹਨਾਂ ਨੇ ਸਾਡੇ ਕੰਮ ਦੀ ਬੜੀ ਤਾਰੀਫ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਆਵਾਂਗਾ। ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਨੇ ਸਾਡੀ ਰਿਕੁਐਸਟ ਕਬੂਲ ਵੀ ਕੀਤੀ ਔਰ ਤਸ਼ਰੀਫ ਵੀ ਲਿਆਏ, ਔਰ ਨਾਲ ਦੀ ਨਾਲ ਉਹਨਾਂ ਨੇ ਮੁਖਤਲਿਫ ਆਪਣੇ ਜਿਹੜੀ ਗੱਲਬਾਤ ਮਾਂ ਬੋਲੀ ਦੇ ਹਵਾਲੇ ਨਾਲ ਵੀ ਕੀਤੀ, ਬਹੁਤ ਖੂਬਸੂਰਤ ਔਰ ਉਸ ਤੋਂ ਬਾਅਦ ਕੀਤੀ। ਅੱਜ ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਬਹੁਤ ਹੀ ਸਪੈਸ਼ਲ ਅਸੀਂ ਪ੍ਰੋਗਰਾਮ, ਸਾਡੇ ਹੁਣ ਤੱਕ ਕਲੱਬ ਦੀ ਹਿਸਟਰੀ ਦੇ ਵਿੱਚ ਦੋ ਹੀ ਸਪੈਸ਼ਲ ਪ੍ਰੋਗਰਾਮ ਹੋਏ ਨੇ। ਇੱਕ ਪਹਿਲਾ ਡਾਕਟਰ ਮੁਹੰਮਦ ਅਲੀ ਜਿਹੜੇ ਵਾਈਸ ਚਾਂਸਲਰ ਸਨ ਉਹਨਾਂ ਦੇ ਨਾਲ, ਔਰ ਅੱਜ ਦਾ ਇੱਕ ਸਪੈਸ਼ਲ ਪ੍ਰੋਗਰਾਮ ਸਾਡਾ ਜਿਹੜਾ ਹੈ ਉਹ ਅੱਜ ਦੇ ਸਾਡੇ ਮਹਿਮਾਨ ਦੇ ਨਾਲ। ਮੈਂ ਹੁਣ ਉਹਨਾਂ ਦੀ ਗੱਲਬਾਤ ਤੁਹਾਡੇ ਸਾਰੇ ਦੋਸਤਾਂ ਨਾਲ ਸਾਂਝੀ ਕਰਾਂਗਾ। ਜਿਸ ਤਰ੍ਹਾਂ ਤੁਸੀਂ ਵੇਖ ਹੀ ਲਿਆ ਹੋਣਾ ਸਾਡੇ ਟੌਪਿਕ ਤੇ ਅੱਜ ਬਿਯੋਂਡ ਬਾਰਡਰਸ ਵਾਈ ਆਨਰ ਪੰਜਾਬੀ ਲਿਟਰੇਚਰ। ਅੱਜ ਦਾ ਸਾਡਾ ਜਿਹੜਾ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਉਹ ਅੱਜ ਸਾਡੇ ਬਹੁਤ ਹੀ ਸੀਨੀਅਰ ਸਾਡੇ ਜਿਹੜੇ ਗੈਸਟ ਨੇ, ਬਾਜਸ ਡਾਹਾਂ ਜੀ ਅੱਜ ਸਾਡੇ ਨਾਲ ਨੇ, ਫਾਊਂਡਰ ਨੇ ਡਾਹਾਂ ਪ੍ਰਾਈਜ਼ ਵੈਨਕੂਵਰ ਜਿਹੜਾ ਕੈਨੇਡਾ 'ਚ ਦਿੱਤਾ ਜਾਂਦਾ। ਸਾਡੇ ਪੰਜਾਬੀ ਦੇ ਵਿੱਚ ਅਗਰ ਵੇਖੀਏ ਤੇ ਇਹ ਸਭ ਤੋਂ ਵੱਡਾ ਅਵਾਰਡ ਜਿਹੜਾ ਹੈ ਉਹ ਉੱਥੋਂ ਕੈਨੇਡਾ ਤੋਂ ਉਹ ਦਿੰਦੇ ਨੇ। ਇਸ ਅਵਾਰਡ ਦੀ ਖੂਬਸੂਰਤੀ ਇਹ ਹੈ ਜਿਹੜੀ ਹਮੇਸ਼ਾ ਸਾਨੂੰ ਅਟਰੈਕਟ ਕਰਦੀ ਰਹੇਗੀ ਔਰ ਸਾਡੇ ਲਈ ਇੱਕ ਮਾਣ ਬਣਿਆ ਰਹੇਗਾ, ਉਹ ਇਹ ਹੈ ਕਿ ਇਹ ਪੂਰੇ ਪੰਜਾਬ ਦਾ ਇੱਕ ਚੜ੍ਹਦਾ ਹੋਵੇ, ਲਹਿੰਦਾ ਪੰਜਾਬ ਹੋਏ ਤੇ ਭਾਵੇਂ ਸਾਡਾ ਤੀਜਾ ਪੰਜਾਬ ਵਸਦਾ ਹੋਏ ਜਿਹੜਾ ਡਾਇਸਪੋਰਾ ਦੀ ਸੂਰਤ ਵਿੱਚ ਮੌਜੂਦ ਹੈ। ਸੋ ਇਸ ਪ੍ਰਾਈਜ਼ ਦੇ ਵਿੱਚ ਇੱਕ ਬਹੁਤ ਖੂਬਸੂਰਤੀ ਮੈਂ ਜਿਹੜੀ ਵੇਖਣਾ ਵਾ ਉਹ ਇਹ ਹੈ ਕਿ ਪੂਰੇ ਪੰਜਾਬ ਨੂੰ ਕਵਰ ਕਰਦਾ ਹੋਇਆ ਡਾਹਾਂ ਅਵਾਰਡ ਹੈ, ਜਿਹਦੇ ਵਿੱਚ ਜਿਹੜਾ ਹੈ ਉਹ ਲੋਕਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਲਿਟਰੇਚਰ ਦੇ ਪੱਖ ਤੋਂ, ਔਰ ਇਸ ਪੰਜਾਬੀ 'ਚ ਲਿਖੇ ਹੋਏ ਜਿਹੜੇ ਲੇਖ ਨੇ ਉਹਨਾਂ ਨੂੰ ਅਸੀਂ ਲੈ ਕੇ ਇੱਕ ਸਾਡੇ ਵਾਸਤੇ ਪ੍ਰਾਈਡ ਦੀ ਗੱਲ ਹੈ ਕਿ ਏਡਾ ਵੱਡਾ ਨਾਮ ਜਿਹੜਾ ਉਹ ਰੱਖਿਆ ਜਾਂਦਾ ਲੋਕਾਂ ਨੂੰ ਪ੍ਰਮੋਟ ਕਰਨ ਵਾਸਤੇ, ਛੋਟੇ ਨੌਜਵਾਨਾਂ ਨੂੰ ਵੀ ਇਸ ਵੱਲ ਲਿਆਉਣ ਵਾਸਤੇ ਇਹਦਾ ਬਹੁਤ ਵੱਡਾ ਮੈਂ ਸਮਝਣਾ ਹੱਥ ਹੈ ਔਰ ਅਸੀਂ ਇਹਦਾ ਬਹੁਤ ਆਦਰ ਇਹਤਰਾਮ ਕਰਨੇ ਆ। ਇਸ ਹਵਾਲੇ ਨਾਲ ਮੈਂ ਬਾਜ ਹੋਰਾਂ ਦੀ ਗੱਲ ਕਰਾਂ ਜਿਨ੍ਹਾਂ ਦਾ ਇਹ ਕੰਮ ਹੈ, ਮੈਂ ਉਹਨਾਂ ਦੇ ਪ੍ਰੋਫਾਈਲ ਪੜ੍ਹੀ, ਜਿਸ ਤਰ੍ਹਾਂ ਉਹਨਾਂ ਦੇ ਨਾਲ ਗੱਲਬਾਤ ਵੀ ਹੁੰਦੀ ਰਹੀ, ਕਿਉਂਕਿ ਉਹ ਸਾਡੇ ਕੋਲ ਸਾਡਾ ਲਾਇਲਪੁਰ ਪੰਜਾਬੀ ਸੁਲੇਖ ਮੇਲਾ ਸੀ, ਉਹਦੇ ਤੇ ਉਹ ਆ ਕੇ ਉਹਨਾਂ ਨੇ ਸਾਡਾ ਪਿਛਲੇ ਸਾਲ ਜਿਹੜਾ ਹੋਇਆ ਉਹਨੂੰ ਓਪਨ ਵੀ ਕੀਤਾ ਸੀ। ਸਾਡੇ ਵਾਸਤੇ ਬੜੀ ਪ੍ਰਾਈਡ ਦੀ ਗੱਲ ਹੈ। ਅੱਜ ਵੀ ਜਦੋਂ ਅੱਜ ਉਹਨਾਂ ਦੀ ਜਿਹੜੀ ਪ੍ਰੋਫਾਈਲ ਹੈ ਮੈਂ ਉਹ ਦੋਸਤਾਂ ਦੇ ਨਾਲ ਸਾਂਝੀ ਕਰਾਂਗਾ ਕਿ ਆਪ ਦਾ ਜਿਹੜਾ ਇੱਕ ਲਿਟਰੇਚਰ ਦੇ ਹਵਾਲੇ ਨਾਲ ਵਿਜ਼ਨ ਹੈ ਉਹ ਤੇ ਇੱਕ ਸਾਈਡ ਤੇ, ਲੇਕਿਨ ਜਿਹੜਾ ਉਹਨਾਂ ਦਾ ਸੁਸਾਇਟੀ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ। ਲਾਈਕ ਉਹਨਾਂ ਦਾ ਜਿਹੜਾ
ਹੈਲਥ ਦੇ ਹਵਾਲੇ ਨਾਲੇ ਔਰ ਐਜੂਕੇਸ਼ਨ ਦੇ ਹਵਾਲੇ ਨਾਲੇ ਪ੍ਰੋਸਪੈਰਿਟੀ ਜਿਹੜਾ ਹੈ ਗਲੋਬਲ ਪ੍ਰੋਸਪੈਰਿਟੀ ਮੇਕਰ ਥਰੂ ਪ੍ਰੋਸਪੈਰਿਟੀ ਜਿਹੜੀ ਹੈ ਉਹਨੂੰ ਐਜੂਕੇਸ਼ਨ ਔਰ ਹੈਲਥ ਦੇ ਥਰੂ ਜਿਸ ਤਰ੍ਹਾਂ ਵੇਖ ਰਹੇ ਨੇ ਔਰ ਨਾਲ ਲਿਟਰੇਚਰ ਨੂੰ ਔਰ ਉਹਨਾਂ ਦੀ ਮੁxtਲਿਫ ਜਿਹੜੀ ਐਜੂਕੇਸ਼ਨਲ ਇੰਸਟੀਟਿਊਟਸ ਨੇ ਉਹਨਾਂ ਦੇ ਨਾਲ ਜਿਹੜਾ ਤਲਕ ਹੈ ਔਰ ਉਸ ਤੋਂ ਵੱਖ ਔਰ ਸਭ ਤੋਂ ਅਹਿਮ ਗੱਲ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੀ ਕਿ ਉਹ ਅੱਜ ਸਾਡੇ ਨਾਲ ਨੇ ਔਰ ਉਹਨਾਂ ਦੇ ਵਿੱਚ ਸਭ ਤੋਂ ਜਿਹੜੀ ਅਹਿਮ ਗੱਲ ਜਿਹਦੇ ਨਾਲ ਅਸੀਂ ਅੱਜ ਪ੍ਰਾਈਡ ਫੀਲ ਕਰ ਰਹੇ ਹਾਂ ਕਿ ਪੰਜਾਬੀ ਲਿਟਰੇਚਰ ਨੂੰ ਪੰਜਾਬੀ ਜ਼ੁਬਾਨ ਨੂੰ ਇਹਨਾਂ ਪੰਜਾਬਾਂ ਦੇ ਵਿੱਚ ਪ੍ਰਮੋਟ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਔਰ ਅੱਜ ਉਹਨਾਂ ਦੀ ਬੜੀ ਮਿਹਰਬਾਨੀ ਕਿ ਉਹਨਾਂ ਸਾਨੂੰ ਜਿਹੜਾ ਅੱਜ ਸਾਡੇ ਇਸ ਪ੍ਰੋਗਰਾਮ 'ਚ ਆਏ ਔਰ ਸਾਨੂੰ ਇੱਜ਼ਤ ਬਖਸ਼ੀ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਆਉਣ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਸਰ। ਹਾਂਜੀ, ਮੈਨੂੰ ਜੀ ਬਹੁਤ ਖੁਸ਼ੀ ਆ ਤੇ ਮੈਨੂੰ ਬੜੀ ਪਿਆਰੀ ਯਾਦ ਆ ਜਦੋਂ ਮੈਂ ਤੁਹਾਨੂੰ ਮਿਲਿਆ ਸੀ ਪਿਛਲੇ ਸਾਲ ਲਾਇਲਪੁਰ ਸਲੇਕ ਮੇਲੇ ਤੇ। ਤੁਹਾਡੇ ਪਰਿਵਾਰ ਨੂੰ, ਤੁਹਾਡੇ ਦੋਸਤਾਂ ਮਿੱਤਰਾਂ ਨੂੰ ਬੜੀ ਰੌਣਕ ਦੀ ਉਹ ਗੈਦਰਿੰਗ ਸੀਗੀ। ਤਾਂ ਮੈਂ ਤੁਹਾਨੂੰ ਦਿਲੋਂ ਮੁਬਾਰਕਾਂ ਦਿੰਦਾ ਕਿ ਜਿਹੜਾ ਤੁਹਾਡਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਆ, ਇਹ ਜਿਹੜਾ ਕੰਮ ਤੁਸੀਂ ਕਰ ਰਹੇ ਆ ਪੰਜਾਬੀ ਰਿਸਰਚਰਸ ਨੂੰ ਇਕੱਠੇ ਕਰਕੇ ਕਿ ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੇ ਸਾਹਿਤ ਨੂੰ, ਪੰਜਾਬੀਆਂ ਨੂੰ ਜੋੜਨਾ, ਇਹਦੇ ਰਾਹੀਂ ਗਿਆਨ ਦੇਣਾ ਦੁਨੀਆ ਪਰ, ਇਹ ਬੜੀ ਇਸ ਗੱਲ ਦੀ ਬੜੀ ਲੋੜ ਸੀ ਤਾਂ ਬੜੀ ਇੰਪੋਰਟੈਂਸ ਆ ਇਸ ਦੀ। ਸੋ ਮੈਂ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਮੈਨੂੰ ਮੌਕਾ ਦੇ ਰਹੇ ਆ ਕਿ ਮੈਂ ਥੋੜਾ ਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਅੱਜ ਆਏ ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਰੌਣਕ ਬਖਸ਼ੀਏ। ਤੇ ਸਰ ਹੁਣ ਅਸੀਂ ਤੁਹਾਡੀ ਗੱਲਬਾਤ ਸੁਣਾਂਗੇ, ਸਕਰੀਨ ਹੁਣ ਤੁਹਾਡੇ ਕੋਲੇ, ਅਸੀਂ ਮਿਲਨੇ ਤੁਹਾਡੀ ਗੱਲਬਾਤ ਤੋਂ ਬਾਅਦ। ਓਕੇ, ਮੈਂ ਪਹਿਲਾਂ ਤੁਹਾਡੇ ਸਾਰਿਆਂ ਤੋਂ ਖਿਮਾ ਮੰਗਦਾ, ਮਾਫੀ ਮੰਗਦਾ ਕਿ ਮੇਰੀ ਪੰਜਾਬੀ ਇੰਨੀ ਬਾਹਲੀ ਜਿੱਦਾਂ ਡੂੰਘੀ ਨਹੀਂ, ਕਿਉਂਕਿ ਮੈਂ 10 ਸਾਲਾਂ ਦਾ ਸੀਗਾ ਜਦੋਂ ਮੈਂ ਇੰਡੀਆ ਤੋਂ ਕੈਨੇਡਾ ਨੂੰ ਆ ਗਿਆ। ਤਾਂ ਮੈਂ ਚੌਥੀ ਪਾਸ ਕਰਕੇ ਪੰਜਾਬੀ ਦੇ 5ਵੀਂ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਕੈਨੇਡਾ ਆ ਕੇ ਸਾਰੀ ਮੇਰੀ ਵਿਦਿਆ, ਮੇਰੀ ਐਜੂਕੇਸ਼ਨ ਇੱਥੇ ਆ। ਮੈਂ UBC ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਗ੍ਰੈਜੂਏਟ ਆ। ਮੇਰਾ ਇੰਟਰਸਟ ਕਾਫੀ ਛੋਟੀ ਉਮਰ ਤੋਂ ਸਾਹਿਤ ਦੇ ਵਿੱਚ ਸੀਗਾ। ਸੋ ਕਾਫੀ ਦੁਨੀਆ ਦੀਆਂ ਜਿਹੜੀਆਂ ਮਸ਼ਹੂਰ ਲਿਖਤਾਂ ਆ ਉਹਨਾਂ ਨੂੰ ਮੈਂ ਪੜ੍ਹਿਆ ਵੀ ਆ, ਮੇਰੀ ਜਾਣ ਪਛਾਣ ਵੀ ਆ। ਪਰ ਉਹਨਾਂ ਸਾਲਾਂ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੁੰਦੀ ਸੀ ਕਿ ਬਈ ਪੰਜਾਬੀ ਸਾਹਿਤ ਬੜੀ ਪੁਰਾਣੀ, ਬੜੀ ਡੂੰਘੀ ਆ, ਘੱਟੋ ਘੱਟ 800-900 ਸਾਲ ਤੋਂ ਤੁਰੀ ਆਉਂਦੀ ਆ। ਪਰ ਦੁਨੀਆ ਪਰ ਪੰਜਾਬੀ ਸਾਹਿਤ ਨੂੰ ਲੋਕੀ ਕਿਉਂ ਨਹੀਂ ਜਾਣਦੇ? ਸੋ ਅੱਜ ਥੋੜ੍ਹੀ ਜਿਹੀ ਗੱਲਬਾਤ ਅਸੀਂ ਕਰਾਂਗੇ ਕਿ ਹੱਦਾਂ ਸਰਹੱਦਾਂ ਤੋਂ ਬਾਹਰ ਜਾ ਕੇ ਪੰਜਾਬੀ ਜ਼ਬਾਨ, ਪੰਜਾਬੀ ਸਾਹਿਤ ਨੂੰ ਮਾਨਤਾ ਕਿਉਂ ਦੇਈ ਹੋਈ ਜਾਂ ਕਿਉਂ ਨਹੀਂ ਮਿਲ ਰਹੀ ਮਾਨਤਾ? ਲਿਖਾਰੀ, ਪੰਜਾਬੀ ਲਿਖਾਰੀ ਕਿਉਂ ਲਿਖਦੇ ਆ, ਕਿਹਦੇ ਵਾਸਤੇ ਲਿਖਦੇ ਆ? ਤਾਂ ਉਹਨਾਂ ਦੀਆਂ ਲਿਖਤਾਂ ਕੋਈ ਪੜ੍ਹਦਾ ਜਾਂ ਨਾ ਪੜ੍ਹਦਾ, ਇਹ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਸ਼ੁਰੂ ਦੇ ਵਿੱਚ ਸੁਰਜੀਤ ਪਾਤਰ ਜੀ, ਜਿਹੜੇ ਤੁਸੀਂ ਸਾਰੇ ਜਾਣਦੇ ਆ, ਪੰਜਾਬੀ ਸ਼ਾਇਰੀ ਦੇ ਵਿੱਚ ਬੜੇ ਮਸ਼ਹੂਰ ਆ, ਉਹਨਾਂ ਦੀ ਇੱਕ ਥੋੜ੍ਹੀ ਜਿਹੀ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਉਹ ਕਹਿੰਦੇ ਆ, ਚੀਂ ਚੀਂ ਕਰਦੀਆਂ ਚਿੜੀਆਂ ਦਾ, ਕੱਲ ਕੱਲ ਕਰਦੀਆਂ ਨਦੀਆਂ ਦਾ, ਛਾਂ ਛਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ। ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਇਹ ਸਾਡੀ ਬਦਕਿਸਮਤੀ ਆ ਕਿ ਜਿਸ ਧਰਤੀ ਦੇ ਵਿੱਚ ਸਾਡੀ ਪੰਜਾਬੀ ਆ, ਉਹਦੇ ਵਿੱਚ ਪੰਜਾਬੀ ਦੀ ਮਾਨਤਾ ਵਾਲੀ ਨਹੀਂ ਕੀਤੀ ਜਾ ਰਹੀ, ਨਹੀਂ ਹੋ ਰਹੀ। ਸੋ ਇਹ ਬੜਾ ਇੱਕ ਬਹੁਤ ਬੜਾ ਇਸ਼ੂ ਆ ਸਾਡੇ ਪੰਜਾਬੀਆਂ ਵਾਸਤੇ ਕਿ ਜਿੱਥੇ ਜਿਸ ਇਲਾਕੇ, ਜਿਸ ਧਰਤੀ ਤੇ ਪੰਜਾਬੀ ਦੀ ਹੋਂਦ ਆ, ਉਹਦੇ ਵਿੱਚ ਪੰਜਾਬੀ ਨੂੰ ਮਾਨਤਾ ਨਹੀਂ ਦੇ ਰਹੀ। ਪਰ ਆਪਾਂ ਜੇ ਸਵਾਲ ਕਰੀਏ ਕਿ ਅੱਜ ਸ਼ੇਕਸਪੀਅਰ ਨੂੰ ਕੌਣ ਜਾਣਦਾ, ਰੋਮੀਓ ਐਂਡ ਜੂਲੀਅਟ ਦੀ ਜਿਹੜੀ ਕਹਾਣੀ ਆ ਉਹਨੂੰ ਕੌਣ ਜਾਣਦਾ? ਆਈ ਥਿੰਕ ਤੁਸੀਂ ਇਹ ਕਹੋਗੇ ਆਲਮੋਸਟ ਦੁਨੀਆ ਪਰ ਜੇ ਤੁਸੀਂ 16-17 ਸਾਲ ਨੌਜਵਾਨਾਂ ਨੂੰ ਪੁੱਛਦੇ ਆ ਕਿ ਬਈ ਸ਼ੇਕਸਪੀਅਰ ਕੌਣ ਸਾ ਤੇ ਰੋਮੀਓ ਜੂਲੀਅਟ ਕੌਣ ਸੀ,
ਉਹ ਆਈ ਥਿੰਕ ਬਹੁਤ ਸਾਰੇ ਜਵਾਬ ਦੇਊਗਾ, ਹਾਂ ਅਸੀਂ ਸ਼ੇਕਸਪੀਅਰ ਨੂੰ ਜਾਣਦੇ ਹਾਂ, ਅਸੀਂ ਰੋਮੀਓ ਜੂਲੀਅਟ ਨੂੰ ਜਾਣਦੇ ਹਾਂ। ਜੇ ਤੁਸੀਂ ਉਹੀ ਫਿਰ ਉਹਨਾਂ ਨੂੰ ਹੋਰ ਸਵਾਲ ਕਰਦੇ ਆ ਕਿ ਵਾਰਿਸ ਸ਼ਾਹ ਦੀ ਹੀਰ ਨੂੰ ਤੁਸੀਂ ਜਾਣਦੇ ਆ? ਬਹੁਤ ਘੱਟ। ਸਾਡੇ ਪੰਜਾਬੀ ਜਿਹੜੇ ਨੌਜਵਾਨ ਆ, ਹੋ ਸਕਦਾ ਸਪੈਸ਼ਲੀ ਜਿਹੜੇ ਬਾਹਰ ਬੈਠੇ ਆ, ਉਹ ਤਾਂ ਕਹਿਣ ਕਿ ਸਾਨੂੰ ਤਾਂ ਪਤਾ ਨਹੀਂ ਵਾਰਿਸ ਸ਼ਾਹ ਕੌਣ ਸੀ, ਤਾਂ ਹੀਰ ਤਾਂ ਰਾਂਝਾ ਕੀ ਸੀਗੇ। ਜੇ ਤੁਸੀਂ ਸਵਾਲ ਕਰਦੇ ਆ ਜਿਹੜੀ ਕੈਂਟਰਬਰੀ ਟੇਲਸ ਆ ਜੈਫਰੀ ਚੌਸਰ ਦੀ, ਉਹਨੂੰ ਜਾਣਦੇ ਆ? ਉਹ ਵੀ ਲੋਕੀ ਕਹੂਗੇ। ਸੋ ਅੱਜ ਜੇ ਆਪਾਂ ਸਵਾਲ ਕਰੀਏ ਕਿ ਫਰੀਦ ਜੀ ਨੂੰ ਕੌਣ ਜਾਣਦੇ ਆ, ਅਮਰਤਾ ਪ੍ਰੀਤਮ ਨੂੰ ਕੌਣ ਜਾਣਦੇ ਆ, ਫਿਰੋਜ਼ਦੀਨ ਸ਼ਰਾਫ ਨੂੰ ਕੌਣ ਜਾਣਦੇ ਆ, ਧਨੀ ਰਾਮ ਚਤਰਕ ਨੂੰ ਕੌਣ ਜਾਣਦੇ ਆ, ਸੱਸੀ ਪੁੰਨੂ ਸੋਹਣੀ ਮਹੀਵਾਲ ਨੂੰ ਕੌਣ ਜਾਣਦੇ ਆ? ਪਰ ਜੇ ਅਸੀਂ ਬਹੁਤ ਸਾਰੇ ਕਹੋਗੇ ਸਾਨੂੰ ਤਾਂ ਕੁਛ ਨਹੀਂ ਪਤਾ, ਥੋੜੇ ਜਿਹੇ ਕਿੱਸੇ ਸੀਗੇ ਇਹਨਾਂ ਨੂੰ ਮਾੜੀ ਮੋਟੀ ਸਾਡੀ ਜਾਣ ਪਛਾਣ ਹੈ। ਲਿਓ ਟੋਲਸਟੋਏ, ਰਸ਼ੀਅਨ ਲਿਖਾਰੀ ਦੀ ਵੋਰ ਐਂਡ ਪੀਸ, ਐਨਾ ਕਰੀਨਨਾ ਨੂੰ ਸਾਰੇ ਜਾਣਦੇ ਆ। ਮਿਲਟਨ ਦੀ ਪੈਰਾਡਾਈਸ ਲੋਸਟ ਨੂੰ, ਮੁਹੰਮਦ ਸ਼ਾਹ ਦਾ ਜੰਗਨਾਮਾ ਕੌਣ ਜਾਣਦੇ ਆ? ਕਿਸੇ ਨੇ ਪੜ੍ਹਿਆ? ਪਾਸ਼ ਜਿਹੜਾ ਬੜਾ ਮਸ਼ਹੂਰ ਪੰਜਾਬੀ ਸ਼ਾਇਰ ਹੋਇਆ, ਉਹ ਕਹਿੰਦੇ ਆ ਕਿ ਉਹਦੀ ਜ਼ਿੰਦਗੀ ਦੇ ਵਿੱਚ ਪੈਬਲੋ ਨਰੂਡਾ ਜਿਹੜਾ ਚਿਲੀਅਨ ਨੋਬਲ ਪ੍ਰਾਈਜ਼ ਵਿਨਰ ਆ, ਉਹਦਾ ਇਨਫਲੂਐਂਸ ਕਾਫੀ ਸੀਗਾ। ਪਰ ਜੇ ਤੁਸੀਂ ਦੁਨੀਆ ਦੇ ਲੋਕਾਂ ਨੂੰ ਪੁੱਛੋ ਕਿ ਬਈ ਨਰੂਡਾ ਨੂੰ ਤੁਸੀਂ ਜਾਣਦੇ ਆ, ਪਾਸ਼ ਨੂੰ ਜਾਣਦੇ ਆ, ਬਹੁਤ ਗਿਣਤੀ ਦੇ ਵਿੱਚ ਬੰਦੇ ਕਹਿਣਗੇ ਅਸੀਂ ਨਰੂਡਾ ਨੂੰ ਜਾਣਦੇ ਆ, ਪਰ ਪਾਸ਼ ਅਸੀਂ ਕਦੇ ਸੁਣਿਆ ਨਹੀਂ। ਸੁਰਜੀਤ ਪਾਤਰ ਜੀ ਪੰਜਾਬੀਆਂ ਦੇ ਵਿੱਚ ਤਾਂ ਉਹਨਾਂ ਦੀ ਜਾਣ ਪਛਾਣ ਬਹੁਤ ਆ, ਪਰ ਬਾਹਰ ਹੋਰ ਜ਼ਮਾਨਾ ਦੇ ਵਿੱਚ ਨਹੀਂ ਜਾਣ ਪਛਾਣ। ਕਿਉਂ? ਇਹ ਪੁੱਛਣੇ ਦੀ ਗੱਲ ਆ, ਕਿਉਂ? ਜੇ ਸਾਡਾ ਸਾਹਿਤ ਇੰਨਾ ਅਮੀਰ, ਇੰਨਾ ਪੁਰਾਣਾ, ਇੰਨਾ ਡੂੰਘਾ, ਤਾਂ ਕਿਉਂ ਨਹੀਂ ਸਾਡੇ ਸਾਹਿਤ ਦੀ ਜਾਣ ਪਛਾਣ, ਕਿਉਂ ਨਹੀਂ ਇੰਨੀ ਮਾਨਤਾ ਦੁਨੀਆ ਦੇ ਵਿੱਚ ਮਿਲ ਰਹੀ? ਮੈਂ ਥੋੜੀ ਜਿਹੀ ਗੱਲਾਂ ਇਸ ਦੇ ਬਾਰੇ ਕਰਦਾ। ਜਦੋਂ ਆਪਾਂ ਦੁਨੀਆ ਦੀਆਂ ਜ਼ਬਾਨਾਂ ਤੇ ਦੁਨੀਆ ਦੇ ਸਾਹਿਤਾਂ ਦੀ ਗੱਲ ਕਰਦੇ ਆ, ਆਪਾਂ ਸਾਰਿਆਂ ਨੂੰ ਪਤਾ ਕਿ ਅੰਗਰੇਜ਼ੀ, ਸਪੈਨਿਸ਼, ਫ੍ਰੈਂਚ, ਪੁਰਤਗੀਜ਼ ਤੇ ਰਸ਼ੀਅਨ ਜਿਹੜੀਆਂ ਲਿਖਤਾਂ ਆ, ਇਹਨਾਂ ਨੂੰ ਬਹੁਤ ਸਾਰੇ ਲੋਕੀ ਦੁਨੀਆ ਦੇ ਵਿੱਚ ਜਾਣਦੇ ਆ। ਇਹਨਾਂ ਦੀਆਂ ਲਿਖਤਾਂ ਟ੍ਰਾਂਸਲੇਟ ਵੀ ਹੋਈਆਂ ਹੋਰ ਜ਼ਬਾਨਾਂ ਦੇ ਵਿੱਚ। ਇਸ ਕਰਕੇ ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ ਸਪੈਨਿਸ਼ ਲਿਟਰੇਚਰ, ਇੰਗਲਿਸ਼ ਲਿਟਰੇਚਰ ਹੋ ਸਕਦਾ ਟ੍ਰਾਂਸਲੇਸ਼ਨ ਦੇ ਵਿੱਚ ਵੀ ਪੜ੍ਹੀ ਹੋਊਗੀ। ਪਰ ਇਹ ਜਿਹੜੀਆਂ 5 ਜ਼ਬਾਨਾਂ, ਇਹਨਾਂ ਦਾ ਸਾਹਿਤ ਜਿਹੜਾ ਦੁਨੀਆ ਭਰ ਤਦ ਲੋਕੀ ਜਾਣਦੇ ਆ ਕਿਉਂਕਿ ਜਿਹੜਾ ਕਲੋਨੀਅਲਿਜ਼ਮ ਸੀਗਾ, ਇਹਨਾਂ ਦੇਸ਼ਾਂ ਨੇ ਕਲੋਨੀਅਲਿਜ਼ਮ ਸ਼ੁਰੂ ਕੀਤਾ। ਇਹਨਾਂ ਨੇ ਤਲਵਾਰਾਂ, ਬੰਦੂਕਾਂ, ਤੋਪਾਂ ਦੇ ਨਾਲ ਲੋਕਾਂ ਦੇ ਹੋਰ ਧਰਤੀਆਂ ਤੇ ਜਾ ਕੇ ਕਬਜ਼ੇ ਕੀਤੇ ਤੇ ਆਪਣੇ ਸਮਾਜ, ਆਪਣੇ ਖਿਆਲਾਂ ਨੂੰ, ਆਪਣੀ ਫਲਸਫੇ ਨੂੰ, ਆਪਣੇ ਸਾਹਿਤ ਨੂੰ ਲੋਕਾਂ ਦੇ ਉੱਤੇ ਜ਼ਬਰਦਸਤੀ ਨਾਲ ਚਾੜਿਆ। ਸਾਡੇ ਪੰਜਾਬ ਦੇ ਵਿੱਚ ਨਹੀਂ ਹੋਇਆ, ਸਗੋਂ ਪੰਜਾਬੀ ਅਸੀਂ ਮਾਰੇ ਗਏ, ਸਦੀਆਂ ਤੋਂ ਹਮਲੇ ਹੋਏ ਗਏ, ਇਸ ਕਰਕੇ ਅਸੀਂ ਮਾਰੇ ਗਏ। ਤਾਂ ਇੱਕ ਗੱਲ ਹੋਰ ਜਿਹੜੀ ਮੈਂ ਦੇਖੀ ਆ, ਚਲੋ ਕਲੋਨੀਅਲਿਜ਼ਮ ਨੂੰ ਛੱਡ ਦਿਓ, ਉਹ ਗੱਲ ਹੈ ਕਿ ਜਦੋਂ ਮੈਂ ਰਿਸਰਚ ਕਰਦਾ ਸੀਗਾ ਕਿ ਜਿਹੜੀਆਂ ਦੁਨੀਆ ਦੀਆਂ ਜ਼ਬਾਨਾਂ ਆ, ਦੁਨੀਆ ਦੇ ਸਾਹਿਤ, ਉਹਨਾਂ ਲਈ ਕਿੱਦਾਂ ਦੇ ਇਨਾਮ ਆ, ਕਿੱਦਾਂ ਦੀ ਸਪੋਰਟ ਆ ਸਰਕਾਰਾਂ ਵੱਲੋਂ, ਤਾਂ ਹੋਰ ਜਥੇਬੰਦੀਆਂ ਵੱਲੋਂ, ਯੂਨੀਵਰਸਿਟੀਆਂ ਵੱਲੋਂ, ਤਾਂ ਮੈਨੂੰ ਨਜ਼ਰ 1-2 ਗੱਲਾਂ ਆਈਆਂ ਕਿ ਸਾਡੀ ਪੰਜਾਬੀ ਸਾਹਿਤ ਲਈ ਜਿਹੜੀ ਸਪੋਰਟ ਆ, 2 ਦੇਸ਼ਾਂ ਤੋਂ ਤਾਂ ਸੂਬਿਆਂ ਤੋਂ ਹੈ ਨਹੀਂ, ਬਹੁਤ ਘੱਟ ਆ। ਬਾਕੀ ਜਿਹੜੇ ਦੇਸ਼ ਆ ਜਾਂ ਬਾਕੀ ਜਿਹੜੀਆਂ ਜ਼ਬਾਨਾਂ ਆ, ਅੰਗਰੇਜ਼ੀ ਹੋਈ, ਸਪੈਨਿਸ਼ ਹੋਈ, ਫ੍ਰੈਂਚ ਹੋਈ, ਇਹਨਾਂ ਲਈ ਸਪੋਰਟ ਬਹੁਤ ਆ। ਸੋ ਮੈਂ ਥੋੜੀ ਜਿਹੀ ਰੋਸ਼ਨੀ ਪਾਉਣਾ ਕਿ ਦੁਨੀਆ ਦੇ ਵਿੱਚ ਜਿਹੜੀਆਂ ਸਾਹਿਤ ਦੇ ਇਨਾਮ ਆ, ਪ੍ਰਾਈਜ਼ਸ ਆ, ਅਵਾਰਡ ਆ, ਉਹ ਉਹਨਾਂ ਨੇ ਕੀ ਕੀਤਾ, ਤਾਂ ਉਹਨਾਂ ਨੇ ਕਿੱਦਾਂ ਉਹਨਾਂ ਭਾਸ਼ਾ ਤੇ, ਉਹਨਾਂ ਜ਼ਬਾਨਾਂ ਤੇ, ਉਹਨਾਂ ਸਾਹਿਤ ਤੇ ਰੋਸ਼ਨੀ ਪਾਈ, ਲਿਖਾਰੀਆਂ ਨੂੰ ਪ੍ਰੋਮੋਟ ਕੀਤਾ, ਪਬਲਿਸ਼ਿੰਗ ਹਾਊਸਿਸ ਬਣੇ, ਡਿਸਟਰੀਬਿਊਸ਼ਨਸ ਬਣੀਆਂ। ਇਸ ਕਰਕੇ ਬਾਕੀ ਸਾਹਿਤ ਦੁਨੀਆ ਦੇ ਵਿੱਚ ਬੜੇ ਰੈਕਗਨਾਈਜ਼ ਆ, ਸਾਡਾ ਪੰਜਾਬੀ ਸਾਹਿਤ ਹੈ ਨਹੀਂ। ਸਭ ਤੋਂ ਮਸ਼ਹੂਰ ਪ੍ਰਾਈਜ਼ ਜੇ ਲਿਟਰੇਰੀ ਪ੍ਰਾਈਜ਼ ਅਸੀਂ ਦੇਖਦੇ ਹਾਂ ਦੁਨੀਆ ਦੇ ਵਿੱਚ, ਉਹ ਹੈ ਨੋਬਲ ਪ੍ਰਾਈਜ਼।
ਇਹ 1901 ਦੇ ਵਿੱਚ ਸ਼ੁਰੂ ਕੀਤੀ ਗਈ। ਨੋਬਲ ਸਵੀਡਿਸ਼ ਬੰਦਾ ਸੀ, ਬਿਜ਼ਨਸਮੈਨ ਸੀਗਾ। ਤਾਂ ਇੱਕ ਵਾਰੀ ਗਲਤ ਖਬਰ ਆ ਗਈ ਕਿ ਜੀ ਨੋਬਲ ਮਰ ਗਿਆ। ਪੇਪਰਾਂ ਦੇ ਵਿੱਚ ਪੜ੍ਹਿਆ, ਹੁਣ ਆਪਣੀ ਖਬਰ ਆਪਣੀ ਮੌਤ ਦੇ ਬਾਰੇ ਪੜ੍ਹੀ, ਉਹਨੂੰ ਬਹੁਤ ਭੈ ਜਿਹਾ ਲੱਗਾ। ਉਹਦੇ ਵਿੱਚ ਲਿਖਿਆ ਕਿ ਡਾਕਟਰ ਆਫ ਡੈਥ, ਕਿਉਂਕਿ ਡਾਇਨਾਮਾਈਟ ਇਸ ਬੰਦੇ ਨੇ ਇਨਵੈਂਟ ਕੀਤਾ, ਜਿਹਦੇ ਰਾਹੀਂ ਬਹੁਤ ਲੋਕੀ ਮਾਰੇ ਗਏ ਦੁਨੀਆ ਭਰ। ਸੋ ਇਸ ਨੇ ਇਹ ਸੋਚਿਆ ਕਿ ਮੈਂ ਕੋਈ ਇੱਦਾਂ ਦੀ ਪ੍ਰਾਈਜ਼ ਐਸਟੈਬਲਿਸ਼ ਕਰਾਂ ਜਿਹਦੇ ਰਾਹੀਂ ਜਿਹੜਾ ਮੇਰਾ ਨਾਂ ਆ ਦੁਨੀਆ ਦੇ ਵਿੱਚ ਵਧੇ, ਤਾਂ ਮੈਨੂੰ ਲੋਕੀ ਜਾਣਨ ਕਿ ਮੈਂ ਕੋਈ ਸਾਹਿਤ ਦੇ ਬਾਰੇ ਕੀਤਾ, ਕੋਈ ਆਰਟਸ ਦੇ ਬਾਰੇ ਕੀਤਾ, ਕੋਈ ਰਿਸਰਚ ਦੇ ਬਾਰੇ ਕੀਤਾ। ਇਸ ਕਰਕੇ ਇਹ ਬਹੁਤ ਮਸ਼ਹੂਰ ਲਿਟਰੇਚਰ ਪ੍ਰਾਈਜ਼ ਆ, ਗਲੋਬਲ ਪ੍ਰਾਈਜ਼ ਆ। ਲਿਟਰੇਚਰ ਦੇ ਵਿੱਚ $1 ਮਿਲੀਅਨ ਦੀ ਅਵਾਰਡ ਆ ਇਸ ਵੇਲੇ ਇਹ। ਤਾਂ ਹੁਣ ਤੱਕ ਇਹਦੇ ਵਿੱਚ ਨੁਕਤਾਚੀਨੀ ਵੀ ਆ ਇਸ ਪ੍ਰਾਈਜ਼ ਦੇ ਆਲੇ ਦੁਆਲੇ, ਕਿਉਂਕਿ ਇੱਕ ਪਾਸੇ ਗਲੋਬਲ ਆ, ਪਰ ਦੂਜੇ ਪਾਸੇ ਜਦੋਂ ਇਤਿਹਾਸ ਦੇਖੀਏ ਕਿ ਕਿੰਨੇ ਨੋਬਲ ਲੋਰੀਏਟ ਹੋਏ ਆ ਇਹਦੇ ਰਾਹੀਂ, ਉਹ ਪ੍ਰੀਡੋਮੀਨੈਂਟਲੀ ਯੂਰਪੀਅਨ ਆ ਜਾਂ ਸਵੀਡਿਸ਼ ਆ। ਤਾਂ ਕੁੱਲ ਇੱਕ ਸਾਹਿਤ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚੋਂ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲੀ ਆ, ਉਹ ਰਵਿੰਦਰਨਾਥ ਟੈਗੋਰ 1913 ਦੇ ਵਿੱਚ। ਪਰ ਫਿਰ ਵੀ ਜੇ ਆਪਾਂ ਦੇਖੀਏ ਇਸ ਪ੍ਰਾਈਜ਼ ਨੂੰ ਹਰੇਕ ਸਾਲ ਲਿਖਾਰੀ ਤਾਂ ਜਿੰਨੇ ਵੀ ਬੰਦੇ ਆਰਟਸ ਤੇ ਕਲਚਰ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ, ਉਹਨੂੰ ਉਡੀਕਦੇ ਆ ਕਿ ਆ ਸਾਲ ਕਿਹਨੂੰ ਮਿਲੂਗੀ। ਇੱਕ ਹੋਰ ਗਲੋਬਲ ਪ੍ਰਾਈਜ਼ ਉਹ ਗ੍ਰੈਂਡ ਪ੍ਰੀ ਆਫ ਲਿਟਰੇਰੀ ਐਸੋਸੀਏਸ਼ਨ ਕੈਮਰੂਨ ਤੋਂ ਸ਼ੁਰੂ ਕੀਤੀ ਗਈ, ਜਿਹੜੀ ਕੈਸਟੀਅਲ ਬੀਅਰ ਕੰਪਨੀ ਆ ਉਹਨਾਂ ਨੇ ਸਪਾਂਸਰ ਕੀਤੀ ਗਈ। ਇਹ ਇੱਕ ਬੜਾ ਮਸ਼ਹੂਰ ਕਾਮਨਵੈਲਥ ਅਵਾਰਡ ਰਾਈਟਿੰਗ ਕੰਟੈਸਟ ਆ, ਇਹ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ। ਇਹਨਾਂ ਦੀ ਪ੍ਰਾਈਜ਼ $50,000 ਦੀ ਆ। ਹੋਰ ਜਿਹੜੀ ਬੜੀ ਮਸ਼ਹੂਰ ਗਲੋਬਲ ਪ੍ਰਾਈਜ਼ ਆ ਸਾਹਿਤ ਦੇ ਵਿੱਚ, ਉਹ ਮੈਨ ਬੁਕਰ ਪ੍ਰਾਈਜ਼ ਆ, ਜਿਹੜੀਆਂ ਲਿਖਤਾਂ ਅੰਗਰੇਜ਼ੀ ਦੇ ਵਿੱਚ UK ਦੇ ਵਿੱਚ ਪਬਲਿਸ਼ ਹੁੰਦੀਆਂ ਤੇ ਉਧਰੋਂ ਕਾਮਨਵੈਲਥ ਕੰਟਰੀਆਂ ਵੱਲੋਂ ਉਹਨਾਂ ਨੂੰ ਦਿੱਤੀ ਜਾਂਦੀ ਆ। ਇਹ ਪ੍ਰਾਈਜ਼ ਵੀ ਬਿਜ਼ਨਸ ਐਸੋਸੀਏਟਸ ਨੇ ਐਸਟੈਬਲਿਸ਼ ਕੀਤੀ, ਜਿਹੜੀ ਮੈਨ ਗਰੁੱਪ ਕੰਪਨੀ ਆ। ਇਹਨਾਂ ਦੀ ਪ੍ਰਾਈਜ਼ £50,000 ਦੀ ਆ ਹਰੇਕ ਸਾਲ। ਇਹ ਬਹੁਤ ਮਸ਼ਹੂਰ ਪ੍ਰਾਈਜ਼ ਆ। ਇਹਦੇ ਵਿੱਚ ਕਈ ਲਿਖਾਰੀ ਮੈਨ ਬੁਕਰ ਜੇਤੂ ਜਿਹੜੇ ਆ ਉਹ ਜ਼ਿਆਦਾ ਸਾਊਥ ਏਸ਼ੀਅਨ ਬੈਕਗਰਾਉਂਡ ਦੇ ਜਿਹੜੇ ਅੰਗਰੇਜ਼ੀ ਦੇ ਵਿੱਚ ਲਿਖ ਰਹੇ ਆ, ਉਹਨਾਂ ਨੂੰ ਵੀ ਮਿਲੀ ਆ। ਤਾਂ ਜੇ ਆਪਾਂ ਹੋਰ ਗਲੋਬਲ ਪ੍ਰਾਈਜ਼ ਦੀ ਗੱਲ ਕਰੀਏ, ਇੱਕ ਹੋਰ ਇੰਗਲਿਸ਼ ਦੇ ਵਿੱਚ ਜਿਹੜੀ ਗਲੋਬਲ ਪ੍ਰਾਈਜ਼ ਹੈ ਜਿਹੜੀ ਕਾਫੀ ਮਸ਼ਹੂਰ ਆ, ਉਹ ਹੈ ਇੰਟਰਨੈਸ਼ਨਲ ਡਬਲਿਨ ਲਿਟਰੇਰੀ ਅਵਾਰਡ। ਹਰੇਕ ਸਾਲ ਉਹ ਨਾਵਲ ਨੂੰ ਦਿੱਤੀ ਜਾਂਦੀ ਆ, ਤਾਂ ਜਾਂ ਜਿਹੜੇ ਕੋਈ ਨਾਵਲ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਹੋਇਆ ਆ। ਇਹ ਪ੍ਰਾਈਜ਼ 75,000 ਦੀ ਆ। ਮੈਂ ਪ੍ਰਾਈਜ਼ਸ ਦੀ ਗੱਲ ਤਦ ਕਰਦਾ ਕਿਉਂਕਿ ਮੈਂ ਆਰਗੂਮੈਂਟ ਇਹ ਬਣਾ ਰਿਹਾ ਕਿ ਪੰਜਾਬੀ ਸਾਹਿਤ ਨੂੰ ਤਦ ਘੱਟ ਮਾਨਤਾ ਮਿਲਦੀ ਆ ਕਿਉਂਕਿ ਹਾਈ ਲੈਵਲ ਦੇ ਕੋਈ ਅਵਾਰਡ ਹੈ ਨਹੀਂ। ਇਸ ਕਰਕੇ ਪੰਜਾਬੀ ਲਿਖਾਰੀ ਤੇ ਪੰਜਾਬੀ ਸਾਹਿਤ ਪ੍ਰਮੋਟ ਨਹੀਂ ਹੋ ਰਹੀ ਜਿਸ ਤਰ੍ਹਾਂ ਹੋਣੀ ਚਾਹੀਦੀ ਆ। ਮੈਂ ਐਗਜ਼ਾਮਪਲ ਦੇ ਰਿਹਾ ਬਾਕੀ ਜ਼ਬਾਨਾਂ ਦੇ। ਹੁਣ ਜਦੋਂ ਹੋਰ ਜ਼ਬਾਨਾਂ ਦੀ ਆਪਾਂ ਗੱਲ ਕਰਦੇ ਹਾਂ, ਜਰਮਨ ਬੋਲੀ ਦੇ ਵਿੱਚ ਜਿਹੜੀ ਫ੍ਰਾਂਸ ਕਾਫਕਾ ਪ੍ਰਾਈਜ਼ ਆ, ਇਹ ਜਰਮਨ ਲੈਂਗੁਏਜ ਨੋਵਲਿਸਟ ਨੂੰ ਜਾ ਰਹੀ ਆ। ਪ੍ਰਾਗ ਚੈਕੋ ਰਿਪਬਲਿਕ ਦੇ ਵਿੱਚ ਵੀ ਇਹ $10,000 ਦੀ ਪ੍ਰਾਈਜ਼ ਆ। ਹੁਣ ਪਿਛਲੇ ਸਾਲਾਂ ਦੇ ਵਿੱਚ ਕਈ ਪ੍ਰਾਈਜ਼ਸ ਅਰਬਿਕ ਦੇ ਵਿੱਚ ਆ। ਉਧਰੋਂ ਇੱਕ ਕਿੰਗ ਫਾਈਜ਼ਲ ਪ੍ਰਾਈਜ਼ ਆ, ਇਹਦੀ ਰਕਮ ਬਹੁਤ ਆ, ਇਹ $2 ਲੱਖ ਦੀ ਪ੍ਰਾਈਜ਼ ਆ। ਤਾਂ ਹੋਰ ਵੀ ਅਰਬਿਕ ਦੇ ਵਿੱਚ ਪ੍ਰਾਈਜ਼ਸ ਹੈਗੀਆਂ ਜਿਹੜੇ ਅਰਬ ਲੋਕੀ ਆਪਣੀ ਜ਼ਬਾਨ ਨੂੰ ਪ੍ਰਮੋਟ ਕਰ ਰਹੇ ਆ। ਜਦੋਂ ਆਪਾਂ ਹੋਰ ਜਿਹੜੀਆਂ ਯੂਰਪੀਅਨ ਬੋਲੀਆਂ ਆ, ਪੁਰਤਗੀਜ਼ ਦੀ ਗੱਲ ਕਰੀਏ, ਉਹ ਵੀ ਗਲੋਬਲ ਜ਼ਬਾਨ ਆ ਪੁਰਤਗੀਜ਼, ਜਿਵੇਂ ਇੰਗਲਿਸ਼ ਆ। ਅਫਰੀਕਾ ਦੇ ਵਿੱਚ ਕਈ ਦੇਸ਼ ਹੈਗੇ ਆ। ਐਕਚੁਅਲੀ ਇੱਕੋ ਦੇਸ਼ ਆ ਸਾਊਥ ਅਮਰੀਕਾ ਦੇ ਵਿੱਚ ਜਿਹੜਾ ਬ੍ਰਾਜ਼ੀਲ ਆ, ਜਿੱਥੇ ਪੁਰਤਗੀਜ਼ ਅਫੀਸ਼ੀਅਲ ਲੈਂਗੁਏਜ ਆ।
दो प्राइजेस आ बड़ियां मशहूर, एक तो हैगी कैमोस प्राइज, ये पुर्तगाल देश दे रहा ब्राजील दे नाल रल के, ये गिनी जाती आ वन ऑफ द रिचेस्ट लिटरेरी प्राइजेस इन द वर्ल्ड, ये 1 लाख यूरो दी आ। उधरों साओ पौलो प्राइज फॉर लिटरेचर पुर्तगीज दे विच आ, ये स्टेट ऑफ साओ पौलो सैकटरी ऑफ कल्चर दे रहे आ। जे आपां स्पैनिश बोली दे आइए, स्पैनिश जबान दे विच जिहड़ी मिगुएल डे सर्वांटे प्राइज, ये बहुत मशहूर आ, ये भी 1 लाख यूरो की वैल्यू आ। तो इस प्राइज के जिहड़े कई जीतू आ उन्होंने नोबल प्राइज भी मिल हटी आ। थोड़ा जिहा आपां करिए, कई प्राइजेस अंग्रेजी दे विच इदां एस्टैबलिश होईयां कि जिद्दां नोबल सी, कई अमेरिकन लिखारी दा उन्हां दे जिहड़े रीडर सीगे वो कह रहे से कि बई इहनूं साडे अमेरिकन लिखारी नूं क्यों नहीं मिली नोबल। इस करके अमेरिका दे विच कई प्राइज इदां शुरू होईयां कि वो लोकी फील करदे सीगे कि साडे लिखारियां नूं मानता नहीं मिल रही। ਇਹਦੇ ਵਿੱਚ ਪੈਨ ਫਾਲਕਨਰ ਅਵਾਰਡ ਫॉर ਫਿਕਸ਼ਨ, ਜਿਹੜਾ ਬਹੁਤ 1981 ਤੋਂ ਤੁਰਿਆ ਆਉਂਦਾ ਇਹ ਅਵਾਰਡ, ਇਹ $15,000 ਦੀ ਅਵਾਰਡ ਆ ਜਿਹੜੇ ਅਮਰੀਕਨ ਲਿਖਾਰੀ ਉਹਨਾਂ ਵਾਸਤੇ। ਫਿਰ ਜਿਹੜੀ ਪੁਲਿਟਜ਼ਰ ਪ੍ਰਾਈਜ਼ ਫॉर ਫਿਕਸ਼ਨ, ਇਹ ਵੀ ਕਾਫੀ ਮਸ਼ਹੂਰ ਆ ਅਮਰੀਕਾ ਦੇ ਵਿੱਚ, ਤਾਂ ਇਹ ਨੋਵਲ ਦੇ ਵਿੱਚ ਦੇ ਰਹੇ ਆ। ਇਹ ਮੈਨੂੰ ਲੱਗਦਾ ਇਹ ਪੁਲਿਟਜ਼ਰ ਪ੍ਰਾਈਜ਼ ਵੀ 10,000 ਦੀ ਆ। ਹੁਣ ਜੇ ਆਪਾਂ ਆਪਣੇ ਪੰਜਾਬੀ ਦੇ ਕੰਪੈਰੀਜ਼ਨ ਦੇ ਨਾਲ ਗੱਲ ਕਰੀਏ, ਪੰਜਾਬੀ 10 ਨੰਬਰ ਤੇ ਆ ਜਿਹੜੀ ਜਦੋਂ ਤੁਸੀਂ ਸਪੀਕਰਸ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਮਾਂ ਬੋਲੀ ਜਾਂ ਪਹਿਲੀ ਜ਼ੁਬਾਨ ਅਸੀਂ 140 ਮਿਲੀਅਨ ਪੰਜਾਬੀ ਬੋਲਣੇ ਵਾਲੇ ਆ ਦੁਨੀਆ ਭਰ, ਨੰਬਰ 10 ਤੇ। ਪਰ ਸਾਡਾ ਸਾਹਿਤ ਨੰਬਰ 10 ਤੇ ਨਹੀਂ ਗਿਣਿਆ ਜਾਂਦਾ ਦੁਨੀਆ ਦੇ ਵਿੱਚ। ਜਿਹੜੀ ਜੂਇਸ਼ ਪ੍ਰਾਈਜ਼ਸ ਆ ਜਾਂ ਹੀਬਰੂ ਦੇ ਵਿੱਚ ਆ, ਯਹੂਦੀਆਂ ਦੀ ਆਬਾਦੀ ਬਹੁਤ ਘੱਟ ਆ ਦੁਨੀਆ ਦੇ ਵਿੱਚ, ਉਹਨਾਂ ਦੀਆਂ ਪ੍ਰਾਈਜ਼ਸ ਇਜ਼ਰਾਈਲ ਦੇ ਵਿੱਚ, ਹੋਰ ਦੇਸ਼ਾਂ ਦੇ ਵਿੱਚ, ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਨੇ ਬਹੁਤ ਪ੍ਰਾਈਜ਼ਸ ਐਸਟੈਬਲਿਸ਼ ਕੀਤੀਆਂ ਆ ਕਿ ਆਪਣੀ ਕਲਚਰ ਨੂੰ, ਆਪਣੀ ਸਾਹਿਤ ਨੂੰ, ਆਪਣੀ ਜ਼ਬਾਨ ਨੂੰ ਜਿੰਦੀ ਰੱਖਣਾ, ਪ੍ਰਮੋਟ ਕਰਨਾ, ਉਹਨਾਂ ਲੋਕਾਂ ਦੇ ਵਿੱਚ ਇਹ ਬਹੁਤ ਉਤਸ਼ਾਹ ਆ। ਸਾਡੇ ਪੰਜਾਬੀਆਂ ਦੇ ਵਿੱਚ ਇੰਨਾ ਉਤਸ਼ਾਹ ਨਹੀਂ ਹੈਗਾ ਜਿੰਨਾ ਯਹੂਦੀਆਂ ਦੇ ਵਿੱਚ ਆ। ਤਾਂ ਜਿੱਥੇ ਜੇ ਆਪਾਂ ਓਪਰੇਸ਼ਨ ਦੀ ਗੱਲ ਕਰੀਏ ਜਾਂ ਪਰਸੀਕਿਊਸ਼ਨ ਦੀ ਗੱਲ ਕਰੀਏ, ਜਿੰਨੀ ਪਰਸੀਕਿਊਸ਼ਨ ਯਹੂਦੀਆਂ ਦੇ ਬਰਖਲਾਫ ਹੋਈ ਹੈ ਸਦੀਆਂ ਤੋਂ, ਉਨੀ ਕਿਸੇ ਹੋਰ ਲੋਕਾਂ ਦੇ ਨਾਲ ਨਹੀਂ ਹੋਈ। ਸਾਡੇ ਪੰਜਾਬੀਆਂ ਦੇ ਨਾਲ ਵੀ ਬਥੇਰੇ ਵਿਤਕਰੇ ਹੋਏ ਆ ਕਿਉਂਕਿ ਅਸੀਂ ਹਮਲੇ ਬਹੁਤ ਸਹਾਰੇ ਆ ਸਦੀਆਂ ਤੋਂ, ਪਰ ਸਾਡੀ ਆਬਾਦੀ ਯਹੂਦੀਆਂ ਦੇ ਨਾਲੋਂ 5 ਗੁਣਾ ਤੋਂ ਵੱਧ ਆ। ਪਰ ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਆਪਣੇ ਆਪ ਨੂੰ ਪੰਜਾਬੀ ਨਹੀਂ ਸਮਝਦੇ। ਚਲੋ ਵੰਡ ਹੋ ਗਈ 1947 ਦੇ ਵਿੱਚ, ਅੰਗਰੇਜ਼ ਦਾ ਰੋਲ ਇਹਦੇ ਵਿੱਚ ਬਹੁਤ ਆ। ਦੂਜੇ ਪਾਸੇ ਧਰਮ ਨੇ ਵੀ ਵੰਡ ਕੀਤੀ ਆ। ਧਰਮ ਨੇ ਜਿਹੜੀ ਵੰਡ ਕੀਤੀ ਆ ਉਹਦੇ ਨਾਲ ਇਹ ਹੋ ਗਈ, ਜਿਵੇਂ ਕਿਸੇ ਲਿਖਾਰੀ ਨੇ ਲਿਖਿਆ ਸੀ, ਧਨੀ ਰਾਮ ਚਿਤਰਕ ਨੇ ਕਿਹਾ ਸੀਗਾ, ਮਜ਼ਹਬ ਹੈ ਇੱਕ ਬਹਾਨਾ। ਮਜ਼ਹਬ ਨੂੰ ਅਸੀਂ ਬਹਾਨਾ ਬਣਾ ਲਿਆ ਕਿ ਅਸੀਂ ਮਜ਼ਹਬ ਦੇ ਆਲੇ ਦੁਆਲੇ ਵੰਡ ਹੋ ਗਏ, ਤਾਂ ਆਪਣੀ ਜਿਹੜੀ ਜ਼ੁਬਾਨ, ਆਪਣੀ ਜਿਹੜੀ ਸਾਂਝੀ ਜ਼ੁਬਾਨ, ਸਾਡਾ ਸਾਹਿਤ, ਸਾਡੀ ਹਿਸਟਰੀ, ਉਹਨੂੰ ਵੀ ਅਸੀਂ ਵੰਡ ਦਿੱਤਾ। ਮੈਂ ਕੈਨੇਡਾ ਦੀ ਗੱਲ ਤੇ ਥੋੜਾ ਜਿਹਾ ਆਉਣਾ ਕਿਉਂਕਿ ਮੈਂ ਪੜ੍ਹਿਆ ਲਿਖਿਆ ਇੱਥੋਂ ਆ। ਮੈਂ UBC ਕ੍ਰੀਏਟਿਵ ਰਾਈਟਿੰਗ ਡਿਪਾਰਟਮੈਂਟ ਦੇ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਮੈਨੂੰ ਐਡਮਿਸ਼ਨ ਵੀ ਮਿਲੀ ਸੀ, ਪਰ ਮੈਂ ਉਹ ਪ੍ਰੋਗਰਾਮ ਨਹੀਂ ਕੀਤਾ ਪੂਰਾ। ਮੇਰੀ ਡਿਗਰੀ ਉੱਥੋਂ ਆ। ਤੇ ਨਾਲ ਮੈਂ ਇਹ ਗੱਲ ਥੋੜ੍ਹੀ ਜਿਹੀ ਕਹਿਣੀ ਚਾਹੁੰਦਾ ਕਿ ਮੈਂ ਪਬਲਿਸ਼ਡ ਲਿਖਾਰੀ ਨਹੀਂ, ਪਰ ਮੇਰੀਆਂ ਲਿਖਤਾਂ ਸਪੈਸ਼ਲੀ ਜਿਹੜੇ ਕੈਨੇਡਾ ਦੇ ਕਾਫੀ ਬੜੇ ਨਿਊਜ਼ਪੇਪਰ ਆ ਉਹਨਾਂ ਦੇ ਵਿੱਚ ਮੇਰੇ ਓਪੀਨੀਅਨ ਪੀਸਸ ਇਕੋਨਮੀ ਦੇ ਬਾਰੇ, ਪੋਲਿਟਿਕਸ ਦੇ ਬਾਰੇ, ਕਰੰਟ ਇਵੈਂਟਸ ਦੇ ਆਲੇ ਦੁਆਲੇ, ਸਾਹਿਤ ਦੇ ਬਾਰੇ, ਜ਼ਬਾਨਾਂ ਦੇ ਬਾਰੇ ਮੇਰੇ ਛਪਿਓ ਆ। ਇਹ ਮੇਰਾ ਇੰਟਰਸਟ ਆ। ਸੋ ਜਦੋਂ ਮੈਂ ਕਾਲਜ, ਹਾਈ ਸਕੂਲ ਦੇ ਵਿੱਚ ਸੀਗਾ ਇਸ ਵੇਲੇ ਕੈਨੇਡਾ ਦੇ ਵਿੱਚ, ਉਹਨਾਂ ਸਾਲਾਂ ਦੇ ਵਿੱਚ 3-4 ਹੋਰ ਬੋਲੀਆਂ ਪੜ੍ਹਾਈਆਂ ਜਾਂਦੀਆਂ ਸੀਗੀਆਂ ਜਿਹੜੀਆਂ ਆਪਸ਼ਨਲ ਸੀਗੀਆਂ।
ਜਰਮਨ ਸੀਗੀ, ਗ੍ਰੀਕ ਸੀਗੀ, ਫ੍ਰੈਂਚ ਤਾਂ ਸਾਡੀ ਸੈਕੰਡ ਲੈਂਗੁਏਜ ਆ ਕੈਨੇਡਾ ਦੇ ਵਿੱਚ, ਪਰ ਨਾ ਪੰਜਾਬੀ ਸੀ, ਨਾ ਹਿੰਦੀ ਸੀ, ਨਾ ਉਰਦੂ ਸੀ, ਨਾ ਮਰਾਠੀ ਸੀ, ਕੋਈ ਵੀ ਜ਼ਬਾਨਾਂ ਨਹੀਂ ਸੀਗੀਆਂ। ਪਰ ਕੈਨੇਡਾ ਦੇ ਵਿੱਚ ਪੰਜਾਬੀ 120 ਸਾਲ ਤੋਂ ਤੁਰੀ ਆਉਂਦੀ ਹੈ ਜ਼ਬਾਨ। ਅੱਜ ਕੈਨੇਡਾ ਦੇ ਵਿੱਚ ਇਹ ਨੰਬਰ 2 ਤੇ ਜਾਂ ਨੰਬਰ 3 ਤੇ ਮੋਸਟ ਸਪੋਕਨ ਪਹਿਲੀ ਜ਼ਬਾਨ ਮਾਂ ਬੋਲੀ ਪੰਜਾਬੀ ਆ, ਜਿਹਦੇ ਵਿੱਚ ਮੈਂ ਪੰਜਾਬੀ ਦੀ ਗੱਲ ਕਰਦਾ, ਮੈਂ ਧਰਮ ਦੀ ਗੱਲ ਨਹੀਂ ਕਰਦਾ, ਨਾ ਮੈਂ ਦੇਸ਼ਾਂ ਦੀ ਗੱਲ ਕਰਦਾ। ਇਸ ਵੇਲੇ ਸਾਡੇ ਸੂਬੇ ਦੇ ਵਿੱਚ ਇੱਥੇ ਪੰਜਾਬੀ ਪਰਿਵਾਰ ਉਹ ਆ ਜਿਨ੍ਹਾਂ ਨੂੰ 5 ਪੀੜ੍ਹੀਆਂ ਤੋਂ ਇੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਆ। ਜਿਹੜੀਆਂ ਪੀੜ੍ਹੀਆਂ, ਕਈਆਂ ਦੇ ਪਰਿਵਾਰ ਅੱਜ ਪਾਕਿਸਤਾਨ ਦੀ ਬੈਕਗਰਾਊਂਡ ਦੇ ਵਿੱਚੋਂ ਆ, ਬਹੁਤ ਸਾਰੇ ਇੰਡੀਆ ਦੀ ਸਾਈਡ ਦੇ ਵਿੱਚੋਂ ਆ, ਪਰ ਅਸੀਂ ਹੈ ਪੰਜਾਬੀ। ਪਰ ਸਾਡੇ ਵਿੱਚ ਵੀ ਫਰਕ ਇਹ ਆਇਆ ਕਿ ਬਈ ਅਸੀਂ ਮੁਸਲਮਾਨ ਪਾਕਿਸਤਾਨ ਚੋਂ ਆ, ਜਾਂ ਅਸੀਂ ਸਿੱਖ ਇੰਡੀਆ ਤੋਂ, ਜਾਂ ਅਸੀਂ ਹਿੰਦੂ ਆ, ਜਾਂ ਕਿੱਦਾਂ। 1970 ਤੱਕ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਪੰਜਾਬੀ ਆ, ਪਰ 1970-71 ਤੋਂ ਬਾਅਦ ਇਹ ਗੱਲ ਬਦਲਣੀ ਸ਼ੁਰੂ ਹੋ ਗਈ। ਜਿਵੇਂ ਹੋਰ ਨਵੇਂ ਇਮੀਗ੍ਰੈਂਟ ਆਏ ਗਏ, ਉਹਨਾਂ ਦੇ ਵਿੱਚ ਜਿਹੜੀ ਇਹ ਨੈਸ਼ਨਲਿਸਟਿਕ ਆਇਡੈਂਟੀਟੀ ਬਦਲਣੀ ਸ਼ੁਰੂ ਹੋ ਗਈ ਕਿ ਅਸੀਂ ਬਈ ਪਾਕਿਸਤਾਨੀ ਮੁਸਲਿਮ ਆ, ਜਾਂ ਅਸੀਂ ਪੰਜਾਬ, ਜਾਂ ਅਸੀਂ ਇੰਡੀਅਨ ਸਿੱਖ ਆ, ਜਾਂ ਅਸੀਂ ਇੰਡੀਅਨ ਹਿੰਦੂ ਆ। ਅਸੀਂ ਇਹ ਕਹਿਣਾ ਬੰਦ ਕਰ ਦਿੱਤਾ ਕਿ ਅਸੀਂ ਪੰਜਾਬੀ ਆ। ਸੋ ਇਹਦੇ ਨਾਲ ਵੀ ਸਾਡੇ ਤੇ ਨੈਗੇਟਿਵ ਅਸਰ ਸਾਡੀ ਜ਼ਬਾਨ, ਸਾਡੀ ਸਾਹਿਤ ਤੇ ਪੈ ਰਿਹਾ। ਸੋ ਮੇਰੀ ਵਾਈਫ ਦਾ ਇੰਟਰਸਟ ਸਾਹਿਤ ਦੇ ਵਿੱਚ ਆ, ਇਤਿਹਾਸ ਦੇ ਵਿੱਚ ਆ, ਕਲਚਰ ਦੇ ਵਿੱਚ ਆ। ਤਾਂ ਕੈਨੇਡਾ ਦੇ ਵਿੱਚ ਮੈਂ ਇੱਕ ਦੋ ਕੇ ਗੱਲਾਂ ਕਰਨੀਆਂ। ਉਹ ਇਹ ਆ ਕਿ 1970 ਤੱਕ ਕੈਨੇਡਾ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਜਦੋਂ ਇੰਗਲਿਸ਼ ਲਿਟਰੇਚਰ ਪੜ੍ਹਾਈ ਜਾਂਦੀ ਹੁੰਦੀ ਸੀ, ਆਮ ਤੌਰ ਤੇ ਉਹ ਅਮਰੀਕਨ ਲਿਖਾਰੀਆਂ ਦੀਆਂ ਲਿਖਤਾਂ ਸੀਗੀਆਂ, ਜਾਂ ਇੰਗਲਿਸ਼ ਇੰਗਲੈਂਡ ਤੋਂ, ਬ੍ਰਿਟਨ ਤੋਂ ਲਿਖਾਰੀਆਂ ਦੀਆਂ ਸੀਗੀਆਂ। ਥੋੜੇ ਬਾਲੇ ਕੈਨੇਡੀਅਨ ਰਾਈਟਰ ਜਿਹੜੇ ਇੰਗਲਿਸ਼ 'ਚ ਵੀ ਲਿਖਦੇ ਸੀਗੇ, ਉਹ ਉੱਠ ਰਹੇ ਸੀਗੇ, ਪਰ ਘੱਟ ਸੀਗੇ। ਸੋ 1954 ਦੇ ਵਿੱਚ ਕੈਨੇਡੀਅਨ ਸਰਕਾਰ ਨੇ ਆਰਟਸ ਐਂਡ ਕਲਚਰ ਕੌਂਸਲ ਬਣਾਈ, ਜਿਹਦੇ ਰਾਹੀਂ ਉਹਨਾਂ ਨੇ ਕਮਿਟਮੈਂਟ ਦਿੱਤੀ ਸਰਕਾਰ ਵੱਲੋਂ ਕਿ ਅਸੀਂ ਕੈਨੇਡੀਅਨ ਆਰਟਿਸਟਸ ਨੂੰ ਪ੍ਰਮੋਟ ਕਰਨਾ। ਉਹਦੇ ਵਿੱਚ ਆਰਟਿਸਟ ਸੀਗੇ, ਰੰਗ ਕਰਨੇ ਵਾਲੇ, ਲਿਖਾਰੀ ਸੀਗੇ। ਤਾਂ ਇਹਦੇ ਰਾਹੀਂ ਕੈਨੇਡਾ ਦੇ ਵਿੱਚ ਜਿਹੜੇ ਕੈਨੇਡੀਅਨ ਲੋਕੀ ਸੇ, ਉਹਨਾਂ ਦੀਆਂ ਲਿਖਤਾਂ ਤੇ ਰੌਸ਼ਨੀ ਪੈਣੀ ਸ਼ੁਰੂ ਹੋਈ। ਫਿਰ ਇੱਕ ਮਸ਼ਹੂਰ ਕੈਨੇਡੀਅਨ ਰਾਈਟਰ ਜਿਹੜੀ ਮਾਰਗਰਟ ਐਟਵੁੱਡ ਆ, ਜਿਹਨੂੰ ਕੈਨੇਡੀਅਨ ਲਿਟਰੇਚਰ ਦੀ ਰਾਣੀ ਕਹਿੰਦੇ ਆ, ਜਿਵੇਂ ਅਸੀਂ ਦਲੀਪ ਕੌਰ ਟਿਵਾਣਾ ਨੂੰ ਕਹਿੰਦੇ ਆ, ਪੰਜਾਬੀ ਦੀ ਰਾਣੀ ਆ ਉਹ, ਇੱਦਾਂ ਉਹ ਸੀਗੀ। ਉਹਦੀ ਕੋਸ਼ਿਸ਼ ਦੇ ਨਾਲ ਉਹਨਾਂ ਨੇ ਪ੍ਰੈਸ ਸ਼ੁਰੂ ਕੀਤੀ। ਉਹਦੇ ਰਾਹੀਂ ਉਹਨੇ ਇੱਕ ਬੁੱਕ ਲਿਖੀ, ਜਿਹੜੇ ਐਮਰਜਿੰਗ ਕੈਨੇਡੀਅਨ ਰਾਈਟਰ ਸੀਗੇ ਉਹਨਾਂ ਤੇ ਰੌਸ਼ਨੀ ਪਾਉਣ ਵਾਸਤੇ। ਤਾਂ ਫਿਰ 1994 ਦੇ ਵਿੱਚ ਜਿਹੜੀ ਗਿਲਰ ਪ੍ਰਾਈਜ਼ ਫॉर ਕੈਨੇਡੀਅਨ ਫਿਕਸ਼ਨ ਐਸਟੈਬਲਿਸ਼ ਕੀਤੀ। ਇਹ ਯਹੂਦੀ ਫੈਮਿਲੀ ਸੀਗੀ, ਜਿਹੜੀ ਮਿਸਿਸ ਗਿਲਰ ਸੀਗੀ, ਡੋਰਸ, ਉਹ ਲਿਟਰੇਚਰ ਦੇ ਵਿੱਚ ਕੰਮ ਕਰਦੀ ਸੀ, ਪਬਲਿਸ਼ਿੰਗ ਦੇ ਵਿੱਚ। ਉਹਦੀ ਯਾਦ ਦੇ ਵਿੱਚ ਉਹ ਗੁਜ਼ਰ ਗਈ। ਉਹਦੇ ਹਸਬੈਂਡ ਨੇ, ਉਹਦੇ ਪਰਿਵਾਰ ਨੇ ਇਹ ਪ੍ਰਾਈਜ਼ ਸ਼ੁਰੂ ਕੀਤੀ। ਤਾਂ ਇਸ ਵੇਲੇ ਇਹ ਸਭ ਤੋਂ ਮਸ਼ਹੂਰ ਕਲਚਰ ਤੇ ਲਿਟਰੇਚਰ ਇਵੈਂਟ ਕੈਨੇਡਾ ਦੇ ਵਿੱਚ ਆ, ਜਿਹਦੇ ਰਾਹੀਂ ਹੁਣ ਇਹ ਪ੍ਰਾਈਜ਼ ਦੇ ਰਹੇ ਆ $70,000 ਮੇਨ ਪ੍ਰਾਈਜ਼ ਨੂੰ। ਤਾਂ ਨਾਲ ਇਹ 5 ਦੇ ਰਹੇ ਆ ਜਿਹੜੀਆਂ ਫਾਈਨਲਿਸਟ ਆ $10,000 ਦੀ। ਤਾਂ ਹਰੇਕ ਸਾਲ ਇਟਸ ਅ ਮੇਜਰ ਇਵੈਂਟ। ਇਹਨਾਂ 2-3 ਗੱਲਾਂ ਦੇ ਰਾਹੀਂ ਜਿਹੜੀ ਕੈਨੇਡੀਅਨ ਰਾਈਟਰਸ ਪੈਦਾ ਹੋਇਆ, ਬਹੁਤ ਹੋਇਆ, ਬਹੁਤ ਉਹਨਾਂ ਦੀਆਂ ਲਿਖਤਾਂ ਇਸ ਵੇਲੇ ਦੁਨੀਆ ਭਰ ਉਹਨਾਂ ਨੂੰ ਰੈਕਗਨੇਸ਼ਨ ਮਿਲ ਰਹੀ ਆ। ਤਾਂ ਇੱਦਾਂ ਦੀ ਗੱਲ ਸਾਡੇ ਪੰਜਾਬੀ ਦੇ ਵਿੱਚ ਹੈ ਨਹੀਂ। ਤਾਂ ਇੱਕ ਤਾਂ ਮੈਨੂੰ ਇਸ ਪ੍ਰਾਈਜ਼ ਤੋਂ ਉਤਸ਼ਾਹ ਮਿਲਿਆ। ਦੂਜੀ ਗੱਲ ਹੈਗੀ ਆ, ਕੈਨੇਡਾ ਦੇ ਵਿੱਚ ਜੇ ਅਸੀਂ ਆਰਟਸ ਕਾਉਂਸਲ ਦੇ ਆਈਏ, ਜਿਹੜਾ ਗਵਰਨਰ ਜਨਰਲਸ ਦੇ ਲਿਟਰੇਰੀ ਅਵਾਰਡ ਆ, ਉਹ $25,000 ਅਵਾਰਡ ਦੇ ਰਹੇ ਆ ਹਰੇਕ ਸਾਲ। ਫਿਕਸ਼ਨ ਦੇ ਵਿੱਚ, ਹੋਰ ਜਾਨਰਸ ਦੇ ਵਿੱਚ ਵੀ ਦੇ ਰਹੇ ਆ। ਉਹਦੇ ਰਾਹੀਂ ਵੀ ਕੈਨੇਡਾ ਦੇ ਵਿੱਚ ਕ੍ਰਿਟਿਸਿਜ਼ਮ ਇਹ ਆ ਕਿ ਇੱਥੇ ਬਹੁਤ ਸਾਰੀਆਂ ਲਿਟਰੇਰੀ ਪ੍ਰਾਈਜ਼ਸ ਆ,
ਤਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਪ੍ਰਾਈਜ਼ ਨੂੰ ਦੇਖੀਏ ਤਾਂ ਕਿਹੜੀਆਂ ਲਿਖਤਾਂ ਜਿਹੜੀਆਂ ਜਿੱਤੂ ਉਹਨਾਂ ਨੂੰ ਪੜ੍ਹੀਏ। ਪਰ ਇਹ ਜਿਹੜੀਆਂ 2-3 ਗੱਲਾਂ ਆ, ਇਹਨਾਂ ਦੇ ਨਾਲ ਲੋਕਾਂ ਦੀ, ਆਮ ਲੋਕਾਂ ਦੀ ਅਵੇਅਰਨੈਸ ਬਹੁਤ ਆ ਕਿ ਕੈਨੇਡਾ ਦੇ ਵਿੱਚ ਨਵੀਆਂ ਲਿਖਤਾਂ ਆ ਰਹੀਆਂ, ਅਸੀਂ ਪੜ੍ਹੀਏ। ਉਧਰੋਂ ਪਬਲਿਸ਼ਿੰਗ ਇੰਡਸਟਰੀ ਬੜੀ ਤਕੜੀ ਆ, ਇਨਵੈਸਟਮੈਂਟ ਕਰ ਰਹੇ ਆ ਲਿਖਾਰੀਆਂ ਦੇ ਵਿੱਚ। ਤਾਂ ਸਾਡੇ ਪੰਜਾਬ ਦੇ ਵਿੱਚ, ਪਾਕਿਸਤਾਨ ਇੰਡੀਅਨ ਪੰਜਾਬ ਦੇ ਵਿੱਚ ਪਬਲਿਸ਼ਰ ਤਾਂ ਹੈ, ਪਰ ਉਹ ਮੋਰ ਲੈਸ ਉਹ ਪ੍ਰਿੰਟ ਕਰ ਰਹੇ ਆ ਕਿਤਾਬਾਂ। ਇੱਕ ਦਿਨ ਮੈਂ ਪੜ੍ਹਦਾ ਸੀਗਾ, ਖਬਰ ਆਈ ਇੰਡੀਅਨ ਪੰਜਾਬ ਤੋਂ ਕਿ ਬਈ 10,000 ਲਿਖਾਰੀ ਆ ਇੰਡੀਅਨ ਸਾਈਡ ਦੇ ਵਿੱਚ ਪੰਜਾਬੀ ਦੇ ਵਿੱਚ ਲਿਖਦਾ, ਪਰ ਉਹਨਾਂ ਦੀਆਂ ਲਿਖਤਾਂ ਨੂੰ ਕੋਈ ਨਹੀਂ ਪੜ੍ਹਦਾ। ਜਿਹੜੇ ਨਾਮਵਰ ਲਿਖਾਰੀ ਵੀ ਆ, ਜੇ ਉਹਨਾਂ ਦੀ ਕਿਤਾਬ ਛਪਦੀ ਆ, ਉਹ ਮਸੀਂ 200, 300, 250 ਐਡੀਸ਼ਨ ਛਪਦੀਆਂ, ਤਾਂ ਉਹ ਵੀ ਲਿਖਾਰੀ ਆਪ ਲੈਂਦਾ ਤਾਂ ਮੁਫਤ ਵੰਡਦੇ ਆ। ਸੋ ਉਹ ਕਹਿ ਰਹੇ ਆ ਕਿ ਰੀਡਰਸ਼ਿਪ ਹੈ ਨਹੀਂ। ਪਬਲਿਸ਼ਰ ਜੈਨ ਹਰੀਸ਼ ਜੈਨ ਹੁਣੇ, ਜਿਹੜੇ ਯੂਨੀਸਟਾਰ ਦੇ ਪਬਲਿਸ਼ਰ ਚੰਡੀਗੜ੍ਹ ਤੋਂ, ਉਹਨਾਂ ਦਾ ਬਿਆਨ ਇਹ ਆ ਕਿ ਬਹੁਤ ਸਾਰੀਆਂ ਜਿਹੜੀਆਂ ਲਿਖਤਾਂ ਆ ਰਹੀਆਂ ਪੰਜਾਬੀ ਇੰਡੀਅਨ ਸਾਈਡ ਦੇ ਵੱਲੋਂ, ਉਹਨਾਂ ਦੀ ਕੁਆਲਿਟੀ ਬਹੁਤ ਘੱਟ ਵਾ। ਜੇ ਕੁਆਲਿਟੀ ਘੱਟ ਆ ਤਾਂ ਉਹਨੂੰ ਪੜ੍ਹੂਗਾ ਕੌਣ? ਤਾਂ ਜੇ ਉੱਦਾਂ ਹੀ ਰੀਡਰਸ਼ਿਪ ਸਾਡੀ ਬਹੁਤ ਥੋੜ੍ਹੀ ਆ, ਤਾਂ ਜੇ ਵਧੀਆ ਤੋਂ ਵਧੀਆ ਲਿਖਤਾਂ ਨਹੀਂ ਆ ਰਹੀਆਂ, ਫਿਰ ਜਿਹੜੇ ਪੜ੍ਹਨ ਵਾਲੇ ਆ ਉਹ ਵੀ ਕਹਿੰਦੇ ਵੀ ਕੱਲ੍ਹ ਪੜ੍ਹੀਏ। ਮੈਂ ਕਈਆਂ ਲਿਖਾਰੀਆਂ ਨੂੰ ਜਾਣਦਾ ਜਿਹੜੇ ਹਰੇਕ ਸਾਲ 2-3 ਉਹ ਆਪਣੀਆਂ ਕਿਤਾਬਾਂ ਛਪਾਉਂਦੇ ਆ, ਫ੍ਰੀ ਮੁਫਤ ਵੰਡਦੇ ਆ, ਪੜ੍ਹਦਾ ਉਹਨਾਂ ਨੂੰ ਕੋਈ ਨਹੀਂ। ਜੇ ਹੁਣ ਕਈ ਹੋਰ ਜਿਹੜੀਆਂ ਯੂਰਪ ਦੀਆਂ ਜ਼ਬਾਨਾਂ ਆ, ਸਾਹਿਤ, ਛੋਟੀਆਂ ਜਿਹੜੀਆਂ ਬੋਲੀਆਂ ਆ, ਕ੍ਰੋਏਸ਼ੀਅਨ ਹੋਈ, ਸਰਬੀਅਨ ਹੋਈ, ਬਲਗੇਰੀਅਨ ਹੋਈ, ਜਿੱਦਾਂ ਸਰਬੀਅਨ ਜਾਂ ਕ੍ਰੋਏਸ਼ੀਅਨ, ਇਹਨਾਂ ਦੇ ਵਿੱਚ ਜਿਹੜੀ ਆਬਾਦੀ ਆ, ਜਿਨ੍ਹਾਂ ਦੀ ਮਾਂ ਬੋਲੀ ਆ, ਉਹ ਕੋਲ 4.5-5 ਮਿਲੀਅਨ, 2-3 ਮਿਲੀਅਨ। ਉਹਨਾਂ ਦੀਆਂ ਤੁਸੀਂ ਲਿਟਰੇਰੀ ਪ੍ਰਾਈਜ਼ਸ ਦੇਖੋ ਤਾਂ ਉਹਨਾਂ ਦੀਆਂ ਲਿਖਤਾਂ ਦੁਨੀਆ ਭਰ ਲੋਕੀ ਜਾਣਦੇ ਆ। ਸੋ ਸਾਡੀਆਂ ਕਿਉਂ ਨਹੀਂ? ਸੋ ਹੁਣ ਜੇ ਆਪਾਂ ਇੰਡੀਆ ਦਾ ਪਾਕਿਸਤਾਨ ਦੀ ਗੱਲ ਦੇ ਵਿੱਚ ਆਈਏ, ਦੇਸ਼ ਤਾਂ ਆਪਣੇ ਬਹੁਤ ਬੜੇ ਆ, ਇਹਨਾਂ ਦੇ ਵਿੱਚ ਡਾਇਵਰਸਿਟੀ ਬਹੁਤ ਆ, ਬਹੁਤ ਜ਼ਬਾਨਾਂ ਆ ਇੱਥੇ। ਤਾਂ ਸਰਕਾਰਾਂ ਮਾੜੀਆਂ ਮੋਟੀਆਂ ਕੋਸ਼ਿਸ਼ ਕਰ ਰਹੀਆਂ। ਸੋ ਜੇ ਆਪਾਂ ਇੰਡੀਆ ਸਾਈਡ ਦੀ ਗੱਲ ਕਰੀਏ, ਜਿਹੜੀ ਸਰਕਾਰ ਦੀ ਸਾਹਿਤਾ ਅਕੈਡਮੀ ਆ ਦਿੱਲੀ ਵਾਲੇ, ਉਹ ਜ਼ਰੂਰ ਲਿਟਰੇਰੀ ਆਨਰ ਉਹਨਾਂ ਨੇ ਐਸਟੈਬਲਿਸ਼ ਕੀਤਾ ਆ। ਲੱਖ ਰੁਪਈਏ ਦੀ ਪ੍ਰਾਈਜ਼ ਆ। ਉਹ ਜਿਹੜੀਆਂ 17 ਜਾਂ 20 ਜ਼ਬਾਨਾਂ ਆ, ਉਹਨਾਂ ਨੂੰ ਹਰੇਕ ਸਾਲ ਦਿੰਦੇ ਆ ਲਿਖਾਰੀ ਨੂੰ, ਜਿਹਦੇ ਵਿੱਚ ਪੰਜਾਬੀ ਲਿਖਣੇ ਵਾਲਿਆਂ ਨੂੰ ਕਾਫੀ ਮਿਲੀਆਂ ਸ਼ੋਰਟ ਸਟੋਰੀ ਤਾਂ ਨਾਵਲਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਦਲੀਪ ਕੌਰ ਟਿਵਾਣਾ, ਕਰਤਾਰ ਸਿੰਘ ਦੁੱਗਲ ਹੁਣੀ, ਮੋਹਨ ਭੰਡਾਰੀ, ਵਰਿਆਮ ਸਿੰਘ ਸੰਧੂ, ਮਿੱਤਰ ਸਾਈਂ ਮੀਤ, ਬਲਦੇਵ ਸਿੰਘ ਹੁਣੀ, ਸੜਕਨਾਮਾ ਵਾਲੇ, ਇਹ ਸਰਕਾਰ ਦੀ ਐਸਟੈਬਲਿਸ਼ਡ ਪ੍ਰਾਈਜ਼ ਆ। ਇਹਦੇ ਵਿੱਚ ਪੋਲੀਟੀਕਲ ਇਨਫਲੂਐਂਸ ਤੇ ਪੋਲਿਟਿਕਸ ਕਾਫੀ ਆ। ਫਿਰ ਜਿਹੜੀਆਂ 2 ਹੋਰ ਇੰਡੀਆ ਦੇ ਵਿੱਚ ਪ੍ਰਾਈਜ਼ਸ ਆ, ਉਹ ਇੱਕ ਹੈਗੀ ਆ ਸਰਸਵਤੀ ਸਮਨ। ਇਹ ਬਿਰਲਾ ਫਾਊਂਡੇਸ਼ਨ ਨੇ ਸ਼ੁਰੂ ਕੀਤਾ ਸੀ 1991 ਦੇ ਵਿੱਚ। ਇਸ ਪ੍ਰਾਈਜ਼ ਦੇ ਵਿੱਚ 2 ਪੰਜਾਬੀਆਂ ਨੂੰ ਵੀ ਮਿਲ ਹਟੀਆਂ। ਇਹ ਲਾਈਫ ਟਾਈਮ ਆਲਮੋਸਟ ਅਚੀਵਮੈਂਟ ਆ ਦਲੀਪ ਕੌਰ ਟਿਵਾਣਾ, ਸਰਜੀਤ ਪਾਤਰ ਜੀ ਨੂੰ। ਤਾਂ ਫਿਰ ਗਿਆਨਪੀਠ ਅਵਾਰਡ ਆ, ਇਹ ਵੀ ਸ਼ੁਰੂ ਕੀਤਾ ਸੀਗਾ, ਮੈਨੂੰ ਲੱਗਦਾ 2065 ਤੋਂ ਸ਼ੁਰੂ ਕੀਤਾ ਸੀਗਾ। ਇਹਨਾਂ ਦੀ ਪ੍ਰਾਈਜ਼ ਹੈਗੀ ਆ 13 ਲੱਖ ਰੁਪਈਆ। ਤਾਂ ਥੋੜ੍ਹੀਆਂ ਜਿਹੀਆਂ ਛੋਟੀਆਂ ਜਿਹੀਆਂ ਪੰਜਾਬ ਦੇ ਵਿੱਚ ਹੈਗੀਆਂ। ਇੱਕ ਹੈਗੀ ਆ ਸ਼੍ਰੋਮਣੀ ਸਾਹਿਤ ਅਵਾਰਡ, ਜਿਹੜੀ ਪੰਜਾਬ ਸਰਕਾਰ ਦੇ ਰਹੀ ਆ। ਜਦੋਂ ਬਾਦਲ ਉਹਨਾਂ ਦੀ ਹਕੂਮਤ ਸੀ, ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਰਕਮੇ ਨੂੰ ਵਧਾ ਰਹੇ ਹਾਂ, ਪਰ ਉਹ ਵੀ ਪੋਲੀਟੀਕਲ ਬੇਸਿਸ ਤੇ ਉਹ ਪ੍ਰਾਈਜ਼ ਦੇ ਰਹੇ ਆ ਜਾਂ ਧਾਰਮਿਕ ਬੇਸਿਸ ਤੇ। ਮਜ਼ਹਬ ਇੱਕ ਬਹਾਨਾ ਆ। ਉਹ ਵੀ ਜੇ ਪੰਜਾਬ ਦੇ ਵਿੱਚ, ਇੰਡੀਅਨ ਪੰਜਾਬ ਦੇ ਵਿੱਚ ਸਿੱਖ ਸਾਈਡ ਤੋਂ ਪ੍ਰਾਈਜ਼ ਮਿਲ ਰਹੀ ਆ, ਉਹ ਰੀਅਲੀ ਧਾਰਮਿਕ ਪ੍ਰਾਈਜ਼ ਆ, ਉਹ ਲਿਟਰੇਰੀ ਪ੍ਰਾਈਜ਼ ਨਹੀਂ। ਜੇ ਆਪਾਂ ਪਾਕਿਸਤਾਨ ਦੀ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਵੀ ਅਕੈਡਮੀ ਆਫ ਲੈਟਰਸ ਹੈ। ਸੈਯਦ ਵਾਰਿਸ ਸ਼ਾਹ ਅਵਾਰਡ ਹੈ, ਇਹ 2 ਲੱਖ ਪਾਕਿਸਤਾਨੀ ਰੁਪਈਏ ਦਾ ਆ। ਮਸੂਦ ਖਦਰਪੋਸ਼ ਅਵਾਰਡ, ਇਹ ਪ੍ਰਾਈਵੇਟ ਟਰਸਟ ਆ ਜਿਨ੍ਹਾਂ ਨੇ ਸ਼ੁਰੂ ਕੀਤਾ, ਇਹ ਵੀ ਦੇ ਰਹੇ ਆ। ਸੋ
ਮੇਰਾ ਮਤਲਬ ਕਹਿਣ ਦਾ ਆ ਕਿ ਗਲੋਬਲੀ ਮੈਂ ਇੰਗਲੈਂਡ ਦੇ ਵਿੱਚ ਸਰਚ ਕੀਤੀ ਹੈ। ਇੰਗਲੈਂਡ ਦੇ ਵਿੱਚ ਉੱਥੇ ਆਪਣੀ ਪੰਜਾਬੀ ਆਬਾਦੀ, ਪੰਜਾਬੀ ਬੋਲਣ ਵਾਲੇ ਕਾਫੀ ਲੋਕੀ ਆ। ਕੋਈ ਮੈਨੂੰ ਨਜ਼ਰ ਨਹੀਂ ਆਈ ਜਿੱਥੇ ਕੋਈ ਲਿਟਰੇਰੀ ਪੰਜਾਬ ਅਵਾਰਡ ਆ। ਅਮਰੀਕਾ ਦੇ ਵਿੱਚ ਕੋਈ ਹੈ ਨਹੀਂ। 2-3 ਯੂਨੀਵਰਸਿਟੀਜ਼ ਆ ਅਮਰੀਕਾ ਦੇ ਵਿੱਚ, ਤਾਂ ਕੈਨੇਡਾ ਦੇ ਵਿੱਚ, ਜਿੱਥੇ ਮੇਨਲੀ ਸਿੱਖ ਸਟੱਡੀਜ਼ ਤਾਂ ਨਾਲ ਉਹਨਾਂ ਨੇ ਪੰਜਾਬੀ ਲਿਟਰੇਚਰ ਨੂੰ ਕੰਬਾਈਨ ਕੀਤਾ, ਜਿੱਥੇ ਚਿਹਰਾ ਐਸਟੈਬਲਿਸ਼ ਕੀਤੀਆਂ ਗਈਆਂ। ਉਹ ਬੇਸਿਕਲੀ ਧਾਰਮਿਕ ਫੋਕਸ ਆ ਉਹਨਾਂ ਦਾ। ਡਾਕਟਰ ਐਨ ਮਰਫੀ ਹੁਣੀ ਜਿਹੜੀ ਉਸ UBC ਗੁਰਮੁਖੀ ਸਿੱਖ ਸਟੱਡੀਜ਼ ਪੰਜਾਬੀ ਚੇਅਰ ਦੇ ਪ੍ਰੋਫੈਸਰ ਆ। ਇਹ ਵੀ ਚੇਅਰ ਕਾਫੀ ਕੰਟਰੋਵਰਸ਼ਲ ਬਣੀ ਕਿਉਂਕਿ ਪੰਜਾਬੀ ਸਿੱਖ ਕਮਿਊਨਿਟੀ ਨੇ ਫੰਡ ਰੇਜ਼ਿੰਗ ਕੀਤੀ ਤਾਂ ਇਹਨੂੰ ਐਸਟੈਬਲਿਸ਼ ਕੀਤਾ ਯੂਨੀਵਰਸਿਟੀ ਦੇ ਨਾਲ। ਬਾਅਦ ਦੇ ਵਿੱਚ ਕਈ ਬੰਦਿਆਂ ਨੇ ਕ੍ਰਿਟਿਸਿਜ਼ਮ ਇਹ ਕੀਤਾ ਕਿ ਜਿਹੜੇ ਪ੍ਰੋਫੈਸਰ ਇਸ ਚੇਅਰ ਦੇ ਵਿੱਚ ਆ ਉਹ ਉਸ ਤਰ੍ਹਾਂ ਦੇ ਟੌਪਿਕ ਨਹੀਂ ਰਿਸਰਚ ਕਰਦੇ ਜਿਹੜੇ ਅਸੀਂ ਕਰਨਾ ਚਾਹੁੰਦੇ ਆ। ਉਹ ਸਿੱਖੀ ਨੂੰ ਉਹ ਇੰਟਰਪ੍ਰੀਟੇਸ਼ਨ ਨਹੀਂ ਦੇ ਰਹੇ ਜਿਹੜੀ ਅਸੀਂ ਦੇਣਾ ਚਾਹੁੰਦੇ ਆ। ਇਸ ਕਰਕੇ ਉਹਦੇ ਵਿੱਚ ਵੀ ਕਾਫੀ ਕੰਟਰੋਵਰਸੀ ਸੀਗੀ। ਸੋ ਮੇਰਾ ਮਤਲਬ ਕਹਿਣ ਦਾ ਆ ਕਿ ਹਜੇ ਤੱਕ ਅਸੀਂ 150 ਮਿਲੀਅਨ ਪੰਜਾਬੀ ਆ ਆਲਮੋਸਟ ਦੁਨੀਆ ਦੇ ਵਿੱਚ। ਹਜੇ ਤੱਕ ਅਸੀਂ ਉਦਾਂ ਦਾ ਫੋਕਸ ਨਹੀਂ ਲਿਆ ਸਕੇ ਸਾਡੀ ਆਰਟਸ ਤੇ ਕਲਚਰ ਤੇ ਸਾਹਿਤ ਤੇ। ਸਾਨੂੰ ਪਿਆਰ ਤਾਂ ਬਹੁਤ ਆ ਭੰਗੜੇ ਦੇ ਨਾਲ। ਜੁਮਲਾ ਜਿਹੜਾ ਡਾਂਸ ਮੈਂ ਲਾਇਲਪੁਰ ਦੇਖਿਆ ਬੜਾ ਪਿਆਰਾ ਮੈਨੂੰ ਲੱਗਾ, ਗਿੱਧਾ ਸਭ ਕੁਛ ਏਦਾਂ ਹੈਗਾ, ਪਰ ਸਾਹਿਤ ਦੇ ਆਲੇ ਦੁਆਲੇ ਬੜਾ ਫੋਕਸ ਹੈ ਨਹੀਂ ਲੋਕਾਂ ਦਾ। ਸੋ ਹੋ ਸਕਦਾ ਸਾਡੇ ਅੰਦਰ ਦੇ ਵਿੱਚ ਕੋਈ ਇਨਫੀਰੀਅਰਿਟੀ ਕੰਪਲੈਕਸ ਹੋਵੇ। ਹੋ ਸਕਦਾ ਇਹ ਕਲੋਨੀਅਲ ਟਾਈਮਾਂ ਕਰਕੇ ਹੋਵੇ। ਜੋ ਮਖੌਲੀ ਨੇ ਕਿਹਾ ਸੀਗਾ 1815 ਦੇ ਵਿੱਚ ਕਿ ਜਿਹੜਾ ਭਾਰਤ ਦਾ ਸਾਹਿਤ ਆ ਇਹਦਾ ਕੁਛ ਵੀ ਨਹੀਂ ਹੈਗਾ, ਤੁਸੀਂ ਯੂਰਪੀਅਨ ਸਾਹਿਤ ਦੇਖੋ। ਬਣਾ ਕਰ ਦਿੱਤਾ ਕਿ ਜਿਹੜੀਆਂ ਸੰਸਕ੍ਰਿਤ ਜਾਂ ਹੋਰ ਸਾਹਿਤ ਦੇ ਵਿੱਚ ਲਿਖੀਆਂ ਗਈਆਂ ਕਿਤਾਬਾਂ ਉਹਨਾਂ ਨੂੰ ਨਾ ਪੜ੍ਹਾਓ, ਯੂਰਪੀਅਨ ਲਿਟਰੇਚਰ ਨੂੰ ਪੜ੍ਹਾਓ। ਹੋ ਸਕਦਾ ਅਸੀਂ ਆਪਣੇ ਆਪ ਨੂੰ ਨੀਵੇਂ ਸਮਝਦੇ ਹਾਂ ਕਿ ਸਾਡੀ ਜ਼ਬਾਨ ਰੂਰਲ ਇਲਾਕਿਆਂ ਦੀ ਆ, ਪਿੰਡਾਂ ਦੀ ਇਲਾਕੇ ਆ, ਸਾਨੂੰ ਸ਼ਰਮ ਆਉਣੀ ਚਾਹੀਦੀ ਆ। ਇਹ ਗੱਲ ਸਾਨੂੰ ਛੱਡਣੀ ਚਾਹੀਦੀ ਆ। ਤਾਂ ਅੱਜ ਪੰਜਾਬੀ ਦੀ ਗੱਲ ਇਹ ਆ ਕਿ ਪੰਜਾਬੀ ਅਸੀਂ ਦੁਨੀਆ ਪਰ ਬੈਠੇ ਆ। ਅਸੀਂ ਤਲਵਾਰਾਂ ਨਹੀਂ ਹੱਥਾਂ 'ਚ ਫੜੀਆਂ, ਬੰਦੂਕਾਂ ਨਹੀਂ ਚਲਾਈਆਂ, ਤੋਪਾਂ ਨਾਲ ਲੋਕਾਂ ਨੂੰ ਮਾਰਿਆ ਨਹੀਂ, ਪਰ ਪੰਜਾਬੀ ਅਸੀਂ ਦੁਨੀਆ ਪਰ ਵਾ। ਸੋ ਸਾਨੂੰ ਗਲੋਬਲੀ ਸੋਚਣ ਦੀ ਲੋੜ ਆ ਕਿ ਇੱਕ ਪਾਸੇ ਜਿਹੜੇ ਆਪਾਂ ਪੰਜਾਬ ਆ, ਵੈਸਟ ਤਾਂ ਈਸਟ, ਅੱਜ ਉਹ ਨਾਰਥ ਸਾਊਥ ਵੀ ਆ। ਅੱਜ ਪੰਜਾਬ ਕੈਨੇਡਾ ਦੇ ਵਿੱਚ, ਅੱਜ ਪੰਜਾਬ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਇਟਲੀ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਕੈਰੀਬੀਅਨ ਦੇ ਵਿੱਚ, ਅਫਰੀਕਾ ਦੇ ਵਿੱਚ। ਸੋ ਸਾਡੀ ਜਿਹੜੀ ਜ਼ਬਾਨ ਆ, ਸਾਡੀ ਸਾਹਿਤ ਜਿਹੜੀ ਆ, ਉਹ ਆਲਮੋਸਟ ਇਸ ਵੇਲੇ ਗਲੋਬਲ ਹੋ ਗਈ ਆ ਜਿਵੇਂ ਅੰਗਰੇਜ਼ੀ ਆ। ਪਰ ਅਸੀਂ ਸਟ੍ਰੈਟੇਜਿਕਲੀ ਸੋਚ ਸਮਝ ਕੇ ਅਸੀਂ ਹਜੇ ਉਹ ਸਾਹਿਤ ਨੂੰ ਪ੍ਰਮੋਟ ਨਹੀਂ ਕਰ ਰਹੇ ਜਿੱਦਾਂ ਹੋਣਾ ਚਾਹੀਦਾ। ਤੁਸੀਂ ਦੁਨੀਆ ਦੀਆਂ ਯੂਨੀਵਰਸਿਟੀਜ਼ ਦੇਖ ਲਵੋ। ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਆ, ਉਹਨਾਂ ਦੇ ਵਿੱਚ ਕ੍ਰੀਏਟਿਵ ਰਾਈਟਿੰਗ ਪ੍ਰੋਗਰਾਮਸ ਫ੍ਰੈਂਚ ਦੇ ਵਿੱਚ, ਅੰਗਰੇਜ਼ੀ ਦੇ ਵਿੱਚ। ਮੈਂ ਜਦੋਂ ਪਿਛਲੇ ਸਾਲ ਇੰਡੀਆ ਪਾਕਿਸਤਾਨ ਆਇਆ, ਕੋਈ ਵੀ ਯੂਨੀਵਰਸਿਟੀ ਦੋਹਾਂ ਪੰਜਾਬਾਂ ਦੇ ਵਿੱਚ ਕੋਈ ਵੀ ਯੂਨੀਵਰਸਿਟੀ, ਕੋਈ ਵੀ ਕਾਲਜ ਦੇ ਵਿੱਚ ਕ੍ਰੀਏਟਿਵ ਰਾਈਟਿੰਗ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੈ ਹੀ ਨਹੀਂ। ਕਿਉਂ ਨਹੀਂ ਹੈਗਾ? ਕਿਉਂ ਨਹੀਂ ਅਸੀਂ ਇਨਵੈਸਟਮੈਂਟ ਕਰਦੇ? ਸੋ ਜਦੋਂ ਥੋੜੇ ਸਾਲ ਹੋਏ ਆ, ਮੇਰੀ ਬੜੀ ਭੈਣ ਹਰਿੰਦਰ ਹੁਣੀ, ਪ੍ਰੋਫੈਸਰ ਰਘਵੀਰ ਸਿੰਘ ਜੀ, ਸਾਧੂ ਬੈਨਿੰਗ ਜੀ, ਅਸੀਂ ਜਦੋਂ ਇੰਡੀਆ ਨੂੰ ਆਏ ਲਿਟਰੇਰੀ ਟੂਰ ਤੇ, ਪਾਕਿਸਤਾਨ ਵੀ ਆਏ, ਜਦੋਂ ਅਸੀਂ ਲਾਹੌਰ ਨੂੰ ਵਾਪਸ ਆ ਰਹੇ ਸੀ ਨਨਕਾਣਾ ਸਾਹਿਬ ਤੋਂ, ਸਾਈਡ ਦੇ ਰੋਡ ਤੇ ਜਲੇਬੀ ਵਾਲਾ ਸੀਗਾ। ਉਹਦਾ ਇੱਕ ਕੋਈ 14-15 ਸਾਲ ਦਾ ਲੜਕਾ ਹੋਣਾ, ਉਹ ਜਲੇਬੀਆਂ ਬਣਾ ਰਹੇ ਸੀਗੇ। ਅਸੀਂ ਰੁਕ ਗਏ, ਜਲੇਬੀਆਂ ਬਹੁਤ ਸਵਾਦ ਲੱਗੀਆਂ।
मैं सदा कहना कि ओहड़ियां लाहौर वालियां जलेबियां बड़ियां स्वाद लगियां। अज कल जलेबियां दे नाल नाल असीं टिम होर्टन दे डोनट भी पंजाबी दे विच खाने आ। असीं कहने आ जी बई टिम होर्टन दे डोनट बहुत स्वाद वा। सो मेरा मतलब कहण दा आ कि दुनिया भर दे विच असीं बैठे आ, तां सानू कोशिश करनी चाहिदी आ कि असीं यूनिवर्सिटियां कॉलेजां दे विच प्रोग्राम एस्टैबलिश करिए अपनी साहित लई, क्रिएटिव राइटिंग लई। असीं इनाम पैदा करिए, शुरू करिए कि ਜਿਹੜੇ नौजवान साडे लड़कियां ਤਾਂ लड़के पंजाबी ਜ਼ਬਾਨ ਨੂੰ ਲੈ ਰਹੇ ਆ, पंजाबी एमफिल कर रहे आ, ਉਹਨਾਂ ਦੀ फाइनैंशियल सपोर्ट करिए। जे ਇਹਦੇ ਵਿੱਚ ਰੋਲ ਕਿਹਨਾਂ ਦੀ ਰਿਸਪੌਂਸਿਬਿਲਿਟੀ ਆ? ਇਹਦੇ ਵਿੱਚ ਆਪਣੇ ਹਰੇਕ ਪੰਜਾਬੀ ਦੀ ਰਿਸਪੌਂਸਿਬਿਲਿਟੀ ਆ। ਇੱਕ ਤਾਂ ਇਹ ਆ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜੀਆਂ ਨਵੀਆਂ ਲਿਖਤਾਂ ਆ ਰਹੀਆਂ ਉਹਨਾਂ ਨੂੰ ਖਰੀਦੀਏ। ਜੇ ਅਸੀਂ ਖਰੀਦਦੇ ਨਹੀਂ ਤਾਂ ਜੇ ਲਿਖਾਰੀ ਆਪਣੀ ਲਿਖਤ ਨੂੰ ਮੁਫਤ ਦਿੰਦਾ, ਉਹਦੇ ਵਿੱਚ ਜਿਹੜੀ ਵੈਲਿਊ ਆ, ਕੀਮਤ ਆ, ਉਹਦੀ ਜਿਹੜੀ ਰਿਚਨੈਸ ਆ, ਉਹ ਨਹੀਂ ਹੈਗੀ, ਉਹਦੇ ਵਿੱਚ ਅਪਰੀਸ਼ੀਏਸ਼ਨ ਨਹੀਂ ਹੈਗੀ। ਸੋ ਮੈਂ ਇੱਕ ਗੱਲ ਦੇ ਬਰਖਲਾਫ ਹਾਂ ਕਿ ਜਿਹੜੇ ਅਸੀਂ ਮੁਫਤ ਕਿਤਾਬਾਂ ਦੇ ਰਹੇ ਹਾਂ। ਸੋ ਇੱਕ ਤਾਂ ਇਹ ਨਹੀਂ ਦੇਣੀ ਚਾਹੀਦੀ। ਦੂਜੀ ਗੱਲ ਹੈਗੀ ਆ, ਜਿੱਥੇ ਵੀ ਅਸੀਂ ਬੈਠੇ ਆ, ਕੋਈ ਵੀ ਦੇਸ਼ ਹੋਵੇ, ਕੋਈ ਵੀ ਸ਼ਹਿਰ ਹੋਵੇ, ਜੇ ਸਾਨੂੰ ਮੌਕਾ ਹੈ ਪੰਜਾਬੀ ਲਿਖਾਰੀਆਂ ਤੇ ਰੋਸ਼ਨੀ ਪਾਉਣੇ ਦਾ, ਉਹ ਪਾਈਏ। ਜੇ ਕਦੇ ਲਿਖਤ ਨੂੰ ਛਪਾ ਸਕਦੇ ਆ, ਛਪੀ ਹੋਵੇ, ਉਹ ਸਾਨੂੰ ਕਰਨੀ ਚਾਹੀਦੀ ਆ। ਤਾਂ ਬਹੁਤ ਸਾਰੇ ਦੁਨੀਆ ਭਰ ਲੋਕੀ ਜਿਹੜੇ ਬਿਜ਼ਨਸ ਬੰਦੇ ਆ, ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਆ ਕਿ ਬਿਜ਼ਨਸ ਬੰਦੇ ਸਦਾ ਪੈਸਿਆਂ ਬਾਰੇ ਸੋਚਦੇ ਕਿ ਮੈਨੂੰ ਕਿੰਨੇ ਪੈਸੇ ਬਣਨੇ ਆ। ਪਰ ਜਿਹੜੀਆਂ ਯੂਰਪੀਅਨ ਜ਼ਬਾਨਾਂ ਆ, ਉਹਨਾਂ ਦੇ ਵਿੱਚ ਬਿਜ਼ਨਸ ਬੰਦਿਆਂ ਨੇ ਤਾਂ ਬਿਜ਼ਨਸ ਆਰਗੇਨਾਈਜੇਸ਼ਨਸ ਨੇ ਬਹੁਤ ਸਾਰੇ ਅਵਾਰਡ ਸਾਹਿਤ ਦੇ, ਆਰਟਸ ਦੇ ਵਿੱਚ ਐਸਟੈਬਲਿਸ਼ ਕੀਤੇ ਆ। ਇਸ ਰਾਹੀਂ ਉਹਨਾਂ ਜ਼ਬਾਨਾਂ, ਉਹਨਾਂ ਸਾਹਿਤਾਂ ਦਾ ਵਾਧਾ ਹੋ ਰਿਹਾ। ਸਾਡੇ ਪੰਜਾਬੀਆਂ ਨੂੰ ਵੀ ਇਹੀ ਕਰਨਾ ਚਾਹੀਦਾ ਕਿ ਆਪਣੀ ਜ਼ਬਾਨ, ਆਪਣੇ ਸਾਹਿਤ ਨੂੰ ਪ੍ਰਮੋਟ ਕਰੀਏ। ਇਸ ਕਰਕੇ ਟਹਾਂ ਪ੍ਰਾਈਜ਼ ਸ਼ੁਰੂ ਕੀਤੀ ਗਈ। ਮੈਨੂੰ ਤਾਂ ਮੇਰੇ ਪਰਿਵਾਰ ਨੂੰ ਇਹਦੇ ਵਿੱਚੋਂ ਕੋਈ ਪੈਸੇ ਨਹੀਂ ਬਣਦੇ, ਨਾ ਅਸੀਂ ਆਪਣੇ ਆਪ ਨੂੰ ਪ੍ਰਮੋਟ ਕਰਨ ਲੱਗੇ ਹਾਂ, ਨਾ ਮੈਂ ਆਪਣੇ ਆਪ ਨੂੰ ਪ੍ਰਮੋਟ ਕਰਦਾ। ਹੋਪਫੁਲੀ ਲੋਕੀ ਇਸ ਗੱਲ ਨੂੰ ਦੇਖਦੇ ਆ। ਅਸੀਂ ਤਾਂ ਪੰਜਾਬੀ ਸਾਹਿਤ, ਨਵੀਆਂ ਲਿਖਤਾਂ ਤੇ ਲਿਖਾਰੀਆਂ ਦੇ ਰੋਸ਼ਨੀ ਪਾ ਰਹੇ ਆ, ਕਿਉਂਕਿ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਆ, ਬੜੀ ਪਿਆਰੀ ਜ਼ਬਾਨ ਆ, ਬੜੀ ਡੂੰਘੀ ਆ। ਤਾਂ ਮੈਂ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਆਪਣੀ ਟਾਕ ਨੂੰ ਖਤਮ ਕਰਦਾ। ਉਹ ਹੈਗੇ ਆ ਜਿਹੜੇ ਪ੍ਰੀਤਲੜੀ ਦੇ ਸਗੇ ਗੁਰਬਖਸ਼ ਸਿੰਘ ਪ੍ਰੀਤਲੜੀ। ਉਹਨਾਂ ਦਾ ਰਸਾਲਾ ਸਾਡੇ ਘਰ ਕੈਨੇਡਾ ਦੇ ਵਿੱਚ ਆਉਂਦਾ ਹੁੰਦਾ ਸੀਗਾ। ਮੈਂ ਉਸ ਵੇਲੇ ਮੈਨੂੰ ਲੱਗਦਾ 7ਵੀਂ 8ਵੀਂ ਦੇ ਵਿੱਚ ਹੋਣਾ। ਇੱਕ ਵਾਰੀ ਮੈਂ ਰਸਾਲਾ ਥੋੜ੍ਹਾ ਜਿਹਾ ਦੇਖਿਆ, ਉਹਦੇ ਵਿੱਚ ਉਹਨਾਂ ਨੇ ਸ਼ਬਦ ਉਹਨਾਂ ਦੇ ਇੱਦਾਂ ਦੇ ਸੀਗੇ ਕਿ ਮਾਂ ਬੋਲੀ ਇੱਕ ਕੁੰਜੀ ਆ, ਜਿਹੜੀ ਖਜ਼ਾਨੇ ਦੀ ਪੇਟੀ ਹਰੇਕ ਇਨਸਾਨ ਦੇ ਅੰਦਰ ਪਈ ਆ, ਉਸ ਪੇਟੀ ਨੂੰ ਖੋਲਣੇ ਲਈ। ਸੋ ਮਾਂ ਬੋਲੀ ਨੂੰ ਪ੍ਰਮੋਟ ਕਰਨਾ, ਬੋਲਣਾ ਬੜੀ ਜ਼ਰੂਰੀ ਆ। ਤਾਂ ਇਹਦੀ ਪ੍ਰਮੋਸ਼ਨ ਕਰਨੀ ਬਹੁਤ ਜ਼ਰੂਰੀ ਆ ਇਸ ਵੇਲੇ। ਤਾਂ ਇੰਨਾ ਕਹਿ ਕੇ ਮੈਂ ਬਸ ਕਰਦਾ। ਇੱਕ ਮੈਨੂੰ ਥੋੜ੍ਹੀ ਜਿਹੀ ਗੱਲ ਆ, ਪ੍ਰੋਫੈਟ ਮੁਹੰਮਦ ਹੁਣਾਂ ਦੀ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟਡ ਲਾਈਨ ਆ। ਉਹ ਕਹਿੰਦੇ ਆ, the ink of the scholar is holier than the blood of the martyr. The ink of the scholar is holier than the blood of the martyr. So ਅਸੀਂ ਇਸ ਇੰਕ ਨੂੰ, ਇਸ ਸਿਆਹੀ ਨੂੰ, ਇਸ ਲਿਖਤਾਂ ਨੂੰ ਅਸੀਂ ਮਾਨਤਾ ਦੇਣਾ ਚਾਹੁੰਦੇ ਹਾਂ, ਕਿਉਂਕਿ ਮਾਨਤਾ ਡਿਜ਼ਰਵ ਕਰਦੀ ਆ ਪੰਜਾਬੀ। ਗਲੋਬਲ ਜ਼ਬਾਨ ਆ, ਗਲੋਬਲ ਸਾਹਿਤ ਆ। ਦੁਨੀਆ ਭਰ ਮੈਂ ਇਹਨਾਂ ਲਿਖਾਰੀਆਂ ਦੇ ਨਾਂ ਨਹੀਂ ਲੈਂਦਾ, ਪਰ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਪੰਜਾਬੀ ਹੈ ਜਿਹੜੇ ਲਿਖ ਰਹੇ ਆ। ਤਾਂ ਅਸੀਂ ਟਹਾਂ ਪ੍ਰਾਈਜ਼ ਦੇ ਰਾਹੀਂ ਪੰਜਾਬੀਆਂ ਨੂੰ ਜੋੜਦੇ ਹਾਂ, ਪੰਜਾਬੀ ਨੂੰ ਪ੍ਰਮੋਟ ਕਰਦੇ ਹਾਂ, ਲਿਖਤਾਂ ਨੂੰ ਪ੍ਰਮੋਟ ਕਰਦੇ ਹਾਂ। ਸ਼ਾਹਮੁਖੀ, ਗੁਰਮੁਖੀ, ਇਹ ਜਿਹੜੀ ਲਿਪੀਆਂ ਦੀ ਵੰਡ ਆ, ਇਹ ਅਨਫੋਰਚੂਨੇਟ ਵੰਡ ਆ, ਪਰ ਚਲੋ ਰਿਐਲਿਟੀ ਹੈ। ਇਹਨੂੰ ਅਸੀਂ ਇਸ ਕਰਕੇ ਅਵਾਰਡ ਜਿਹੜਾ ਸਾਡਾ ਦੋਹਾਂ ਲਿਪੀਆਂ ਦੇ ਵਿੱਚ ਆ, ਪਰ ਜ਼ੁਬਾਨ ਆਪਾਂ ਦੀ ਇੱਕ ਆ,
अपना समाज एक आ, अपना अपनी जन्म अपनी जिहड़ी धरती आ वो एक आ, पर अजकल असीं सारे संसार दे विच बैठे आ। सो सारा संसार साडे पंजाबियां दा आ। जिन्ने चिर एक पंजाबी भी जींदा पंजाबी ज़बान जींदी रहूगी। शुक्रिया जी। ਜੀ ਸਰ, ਬਹੁਤ ਮਿਹਰਬਾਨੀ, ਤੁਸੀਂ ਅੱਜ ਸਾਡੇ ਨਾਲ ਆਏ, ਲੈਕਚਰ ਦਿੱਤਾ। ਸਰ ਮੈਂ ਕੁਛ ਅਸੀਂ ਗੱਲਬਾਤ ਸਵਾਲਾਂ ਰਾਹੀਂ ਵੀ ਕਰਾਂਗੇ। ਇੱਕ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹ ਰਿਹਾ ਸਰ, ਜਿਹੜੀ ਮੈਨੂੰ ਲੱਗੀ ਇਹਦੇ ਚੋਂ ਮਿਸਿੰਗ, ਕਿ ਜਿਸ ਤਰ੍ਹਾਂ ਤੁਸੀਂ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਜਿਹੜੇ ਇੱਧਰਲੀ ਸਾਈਡ ਤੇ ਆਪਣੇ ਜਿਹੜੇ ਡਾਇਸਪੋਰਾ ਜਿਹੜਾ ਉੱਥੇ ਬੈਠਾ ਕੈਨੇਡਾ ਦੇ ਵਿੱਚ, ਉਹਨਾਂ ਦੇ ਜਿਹੜੇ ਨਵੇਂ ਸਟੂਡੈਂਟ, ਨਵੀਂ ਪੀੜ੍ਹੀ ਦਾ ਜਿਹੜਾ ਕੰਮ ਹੈ, ਉਹਨੂੰ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਇੱਧਰ ਲਿਆ ਰਹੇ ਹੋ, ਉਹਦੇ ਹਵਾਲੇ ਨਾਲ ਥੋੜਾ ਜਿਹਾ ਅਗਰ ਚਾਨਣ ਪਾਓ। ਥੋੜੇ ਦੇਸ਼ ਜਿਵੇਂ ਸਿੰਗਾਪੁਰ ਦੇ ਵਿੱਚ ਉੱਥੇ ਪੰਜਾਬੀ ਲਾਗੂ ਆ, ਉਹ ਵੀ ਆਲਮੋਸਟ ਅਫੀਸ਼ੀਅਲ ਲੈਂਗੁਏਜ ਬਣ ਗਈ ਆ। ਬੰਗਾਲ ਦੇ ਵਿੱਚ ਪੰਜਾਬੀ ਲਾਗੂ ਹੈ। ਪਰ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਸਾਡੇ ਇੱਥੇ ਜਿਹੜਾ ਪਬਲਿਕ ਐਜੂਕੇਸ਼ਨ ਸਿਸਟਮ ਆ, ਜਿਹੜਾ ਸਰਕਾਰ ਦਾ ਸਿਸਟਮ ਆ, ਮੇਨਲੀ ਸਾਡਾ ਸਰਕਾਰ ਦਾ ਸਿਸਟਮ ਆ ਐਜੂਕੇਸ਼ਨ ਦਾ, ਉਹਦੇ ਵਿੱਚ ਐਲੀਮੈਂਟਰੀ ਸਕੂਲਾਂ ਤਾਂ ਹਾਈ ਸਕੂਲਾਂ ਦੇ ਵਿੱਚ ਪੰਜਾਬੀ ਅਵੇਲੇਬਲ ਹੈਗੀ ਆ। ਸਾਰਿਆਂ ਦੇ ਵਿੱਚ ਨਹੀਂ, ਪਰ 10-11 ਹਾਈ ਸਕੂਲ ਆ ਜਿਹੜੇ 8ਵੀਂ ਤੋਂ ਲੈ ਕੇ 12ਵੀਂ ਤੱਕ ਆ, ਜਿੱਥੇ ਪੰਜਾਬੀ ਜ਼ਬਾਨ ਦੀ ਲੋੜ ਆ, ਉੱਥੇ ਕਲਾਸਿਸ ਆ। ਸੋ ਥੋੜ੍ਹੇ ਜਿਹੇ ਸਾਲ ਹੋਏ ਆ, ਅਸੀਂ ਇੱਕ ਉਪਰਾਲਾ ਕੀਤਾ ਸੀਗਾ ਉਹ ਸਰੀ ਸਕੂਲ ਡਿਸਟ੍ਰਿਕਟ ਦੇ ਨਾਲ, ਐਲ ਏ ਮੈਥਿਸਨ ਸੈਕੰਡਰੀ ਸਕੂਲ, ਕੋਸਟ ਕੈਪੀਟਲ ਸੇਵਿੰਗਸ ਜਿਹੜੀ ਕੈਨੇਡਾ ਦੀ ਨੰਬਰ 2 ਕ੍ਰੈਡਿਟ ਯੂਨੀਅਨ ਆ, ਉਹਨਾਂ ਦੀ ਸਾਂਝ ਦੇ ਨਾਲ ਅਸੀਂ ਇੱਕ ਯੂਥ ਪੰਜਾਬੀ ਰਾਈਟਿੰਗ ਕੰਟੈਸਟ ਰੱਖਿਆ ਸੀਗਾ, ਜਿਹਦੇ ਰਾਹੀਂ ਹਰੇਕ ਸਾਲ 8 ਯੂਥ ਦੀਆਂ ਕਹਾਣੀਆਂ ਪੰਜਾਬੀ ਦੇ ਵਿੱਚ ਉਹ ਸਬਮਿਟ ਕਰਦੇ ਆ, ਨਾਲ ਅੰਗਰੇਜ਼ੀ ਦੇ ਵਿੱਚ। ਤਾਂ 8 ਨੂੰ ਅਸੀਂ ਅਵਾਰਡ ਦੇਈਦਾ। ਤਾਂ 8 ਦੀਆਂ ਜਿਹੜੀਆਂ ਸ਼ਾਰਟ ਸਟੋਰੀ ਆ ਉਹ ਛਾਪੀਆਂ ਜਾਂਦੀਆਂ ਗੁਰਮੁਖੀ, ਸ਼ਾਹਮੁਖੀ ਲਿਪੀਆਂ ਦੇ ਵਿੱਚ, ਨਾਲ ਉਹਨਾਂ ਦੀ ਓਰੀਜਨਲ ਅੰਗਰੇਜ਼ੀ ਦੀ। ਤਾਂ ਪਿਛਲੇ ਸਾਲ ਉਹਨਾਂ ਦੀ ਟ੍ਰਾਂਸਲੇਸ਼ਨ ਫ੍ਰੈਂਚ ਦੇ ਵਿੱਚ ਹੋਈ ਹੈ, ਜਿਹੜੀ ਸਾਡੀ ਦੂਜੀ ਅਫੀਸ਼ੀਅਲ ਲੈਂਗੁਏਜ ਹੈ ਕੈਨੇਡਾ ਦੇ ਵਿੱਚ। ਇਸ ਦੇ ਨਾਲ ਜਿਹੜੇ ਸਾਡੇ ਨੌਜਵਾਨ ਸਟੂਡੈਂਟ ਆ ਇੱਥੇ, ਬੇਸ਼ੱਕ ਜੀ ਕਈ ਉਹ ਵੀ ਆ ਸਟੂਡੈਂਟ ਜਿਹੜੇ ਪੰਜਾਬੀ ਹੈ ਨਹੀਂ, ਉਹਨਾਂ ਦੀ ਪੰਜਾਬੀ ਪਿਛੋਕੜ ਨਹੀਂ ਹੈਗਾ, ਉਹ ਹੋਰ ਕਮਿਊਨਿਟੀਆਂ ਤੋਂ ਆ, ਉਹ ਵੀ ਪੰਜਾਬੀ ਅੱਜ ਕੱਲ੍ਹ ਲੈ ਰਹੇ ਆ। ਸੋ ਇੱਕ ਤਾਂ ਅਸੀਂ ਇਹ ਕਰ ਰਹੇ ਹਾਂ ਕਿ ਪੰਜਾਬੀ ਯੂਥ ਨੂੰ ਇੱਦਾਂ ਇੰਸਪਾਇਰ ਕੀਤਾ ਜਾਵੇ। ਨਾਲ ਇਹ ਆ ਕਿ UBC ਤੋਂ ਇਲਾਵਾ ਵੀ 2 ਯੂਨੀਵਰਸਿਟੀਜ਼ ਹੈ ਜਿੱਥੇ ਪੰਜਾਬੀ ਦੀਆਂ ਕਲਾਸਿਸ ਬਿਗਿਨਰ ਤਾਂ ਐਡਵਾਂਸ ਲੈਵਲ ਦੇ ਵਿੱਚ ਅਵੇਲੇਬਲ ਹੈ। ਸੋ ਕੋਸ਼ਿਸ਼ ਇਹ ਆ ਕਿ ਹੋਰ ਇਹ ਪ੍ਰੋਗਰਾਮ ਇੱਦਾਂ ਦੇ ਐਕਸਪੈਂਡ ਕੀਤੇ ਜਾਓਗੇ। ਜਿਹੜੇ ਬਾਕੀ ਕੈਨੇਡਾ ਦੇ ਸੂਬੇ ਆ, ਜਿੱਦਾਂ ontario ਆ, ਟੋਰਾਂਟੋ, GTA, ਉਹਦੇ ਵਿੱਚ ਸਾਡੀ ਪੰਜਾਬੀਆਂ ਦੀ ਆਬਾਦੀ ਕਾਫੀ ਆ, ਉੱਥੇ ਇਸ ਵੇਲੇ ਹਜੇ ਇੱਦਾਂ ਦੇ ਪ੍ਰੋਗਰਾਮ ਹੈ ਨਹੀਂ, ਪਰ ਹੋ ਸਕਦੇ ਆ। ਜੀ ਸਰ, ਸਾਡੇ ਕੋਲ ਸਰ ਪ੍ਰੋਫੈਸਰ ਵਿਵੇਕ ਸਚਦੇਵਾ ਹੋਰਾਂ ਵੱਲੋਂ ਇੱਕ ਸਵਾਲ ਸੀ ਕਿ ਤੁਸੀਂ ਜਿਸ ਤਰ੍ਹਾਂ ਇੰਟਰਨੈਸ਼ਨਲੀ ਸਾਰੇ ਪੰਜਾਬੀ ਜਿਹੜੀ ਲੈਂਗੁਏਜ ਹੈ ਉਹਨਾਂ ਨੂੰ ਕੰਪੇਅਰ ਕੀਤਾ, ਤੇ ਅਸੀਂ ਜਦੋਂ ਇਹਨਾਂ ਦੀ ਰੀਡਰਸ਼ਿਪ ਬਹੁਤ ਘੱਟ ਵੇਖਦੇ ਆ, ਔਰ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਇੱਧਰ ਵੀ ਉਹਨਾਂ ਨੂੰ ਰਿਕੋਗਨੀਸ਼ਨ ਵੀ ਘੱਟ ਮਿਲਦੀ ਇਸ ਜ਼ੁਬਾਨ ਨੂੰ, ਅਦਰਵਾਈਜ਼ ਜਿਸ ਤਰ੍ਹਾਂ ਅਸੀਂ ਕੰਪੈਰੀਜ਼ਨ ਕੀਤਾ। ਸੋ ਇਹਦੇ ਹਵਾਲੇ ਨਾਲ ਤੁਸੀਂ ਕਿਸ ਤਰ੍ਹਾਂ ਇਹਨੂੰ ਵੇਖਦੇ ਹੋ? I think ਉਹਦੇ ਵਿੱਚ 1-2 ਗੱਲਾਂ ਆ ਕਿ ਇੱਕ ਤਾਂ ਇਹ ਆ ਕਿ ਜੇ ਆਪਾਂ ਆਪਣੇ ਓਰੀਜਨਲ ਪੰਜਾਬ ਦੀ ਗੱਲ ਕਰੀਏ, ਪੇਂਡੂ ਇਲਾਕਿਆਂ ਦੇ ਵਿੱਚ ਬਹੁਤ ਘੱਟ ਲੋਕੀ ਸਕੂਲ ਨੂੰ ਗਏ ਆ। ਜਿੱਦਾਂ ਮੇਰੀ ਮਦਰ ਦੀ ਗੱਲ ਕਰ ਲਓ, ਜੇ ਮੈਂ ਆਪਣੀ ਮਾਂ-ਬਾਪ ਦੀ ਜਨਰੇਸ਼ਨ ਦੀ ਗੱਲ ਕਰਦਾ, ਔਰਤਾਂ ਨੂੰ ਤਾਂ ਮੌਕਾ ਮਿਲਦਾ ਹੀ ਨਹੀਂ ਸੀ ਕਿ ਉਹ ਸਕੂਲ ਜਾਣ। ਸੋ ਜੇ ਸਕੂਲੇ ਨਹੀਂ ਸੀ ਜਾਂਦੇ, ਉਹਨਾਂ ਵਿਚਾਰਿਆਂ ਨੇ ਕੀ ਕਿਤਾਬ ਪੜ੍ਹਨੀ ਸੀ। ਸੋ ਗਿਆਨ ਨਹੀਂ ਸੀ, ਇੰਪੋਰਟੈਂਸ ਨਹੀਂ ਸੀ ਗਿਣਿਆ ਜਾਂਦਾ। ਲੋਕਾਂ ਨੂੰ ਤਾਂ ਬਹੁਤ ਵਾਰੀ ਇਹੀ ਸੀਗਾ ਕਿ ਵੀ ਅਸੀਂ ਖੇਤੀਬਾੜੀ ਦੇ ਰਾਹੀਂ ਕਿੰਨੀ ਕੁ ਫਸਲ ਬੀਜ ਸਕਦੇ ਹਾਂ, ਕਿੰਨੀ ਕੁ ਸਾਡੀ ਵਾਢੀ ਹੋਣੀ ਆ, ਉਹਦੇ ਰਾਹੀਂ ਉਹਨਾਂ ਅੰਨ ਹੋਊਗਾ ਜਿਹੜਾ ਅਸੀਂ ਆਪਣੇ ਪਰਿਵਾਰ ਨੂੰ ਖਿਲਾ ਸਕਦੇ ਹਾਂ ਉਹਦੇ ਸਾਲ ਲਈ। ਸੋ ਇਸ ਕਰਕੇ ਆਰਟਸ ਤੇ ਕਲਚਰ ਵੱਲੋਂ ਧਿਆਨ ਨਹੀਂ ਦੇ ਹੋਇਆ। ਬਾਕੀ ਹੋਰ ਪੋਲੀਟੀਕਲ ਇਸ਼ੂਜ਼ ਵੀ ਆ, ਇਕਨੋਮਿਕ ਇਸ਼ੂਜ਼ ਵੀ ਆ, ਪਰ ਜਿੱਦਾਂ ਜਾਗਰਤੀ ਵੱਧ ਰਹੀ ਆ, ਉੱਦਾਂ ਮੈਂ ਸੋਚਦਾ ਕਿ ਸਾਡੀ ਪੰਜਾਬੀ ਜ਼ੁਬਾਨ ਦਾ ਸਾਹਿਤ ਦਾ ਫਿਊਚਰ ਹੈ। ਪਰ ਉੱਦਾਂ ਹੀ ਰੀਡਰਸ਼ਿਪ, ਇਹ 2 ਹੀ ਗੱਲਾਂ ਆ। ਰੀਡਰਸ਼ਿਪ ਪਹਿਲਾਂ ਆਉਂਦੀ ਆ,
ਕਿ ਲਿਖਤ ਪਹਿਲਾਂ ਹੁੰਦੀ ਆ। ਇਹਦੇ ਵਿੱਚ ਦੋ ਹੀ ਗੱਲਾਂ ਇਕੱਠੀਆਂ ਹੋਣੀਆਂ ਚਾਹੀਦੀਆਂ। ਤਾਂ ਸਾਨੂੰ ਇੱਕ ਤਾਂ ਇਹ ਆ ਕਿ ਉੱਦਾਂ ਦੇ ਪਬਲਿਸ਼ਰ ਚਾਹੀਦੇ ਆ ਜਿਹੜੇ ਪਬਲਿਸ਼ਿੰਗ ਨੂੰ ਉਹ ਆਪਣੀ ਜਿੱਦਾਂ ਜ਼ਿੰਦਗੀ ਦੀ ਕਾਲਿੰਗ ਕਹਿ ਲਓ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਆ ਕਿ ਅਸੀਂ ਆਪਣੀ ਪਬਲਿਸ਼ਿੰਗ ਦੇ ਰਾਹੀਂ ਆਪਣੀ ਜ਼ਬਾਨ ਦੀ ਸੇਵਾ ਕਰਦੇ ਹਾਂ, ਅਸੀਂ ਲਿਖਾਰੀਆਂ ਨੂੰ ਪ੍ਰਮੋਟ ਕਰਨਾ। ਇਨਵੈਸਟਮੈਂਟ ਚਾਹੀਦੀ ਆ। ਦੂਜੇ ਪਾਸੇ ਸਾਡੇ ਡਿਸਟ੍ਰੀਬਿਊਸ਼ਨ ਸਿਸਟਮ ਚਾਹੀਦੇ ਆ, ਬੁੱਕ ਸੈਂਟਰਸ ਚਾਹੀਦੇ ਆ। ਉਹ ਹੈ ਨਹੀਂ। ਹੁਣ ਮੌਜ ਦੀ ਗੱਲ ਤਾਂ ਇਹ ਆ ਕਿ ਇਲੈਕਟ੍ਰੋਨਿਕਲੀ ਲੋਕਾਂ ਨੂੰ ਐਕਸੈਸ ਹੈਗਾ ਵਿਦਿਆ ਦਾ। ਅਸੀਂ ਇਲੈਕਟ੍ਰੋਨਿਕਲੀ ਲਿਖਤਾਂ ਨੂੰ ਕਿਵੇਂ ਪ੍ਰਮੋਟ ਕਰ ਸਕਦੇ ਹਾਂ ਕਿ ਲੋਕੀ ਪੜ੍ਹਨ। ਸੋ ਚੈਲੰਜਸ ਜ਼ਰੂਰ ਆ, ਪਰ ਸਾਨੂੰ ਇਹ ਚੈਲੰਜਸ ਮੀਟ ਕਰਨੇ ਦੀ ਲੋੜ ਆ। ਤਾਂ ਨਾਲ ਇਹ ਆ ਕਿ ਲਿਖਾਰੀਆਂ ਨੂੰ ਇੱਕ ਗੱਲ ਬੰਦ ਕਰਨੀ ਚਾਹੀਦੀ ਆ ਕਿ ਉਹ ਜਿਹੜੀਆਂ ਆਪਣੀਆਂ ਲਿਖਤਾਂ, ਚਲੋ ਜੇ ਉਹਨਾਂ ਨੇ ਪੈਸੇ ਦੇ ਕੇ ਪਬਲਿਸ਼ ਕਰਾਈਆਂ ਵੀ ਆ, ਉਹ ਲੈ ਕੇ ਲੋਕਾਂ ਨੂੰ ਮੁਫਤ ਨਾ ਦੇਣ। ਜਿਹੜੀ ਚੀਜ਼ ਮੁਫਤ ਤੁਸੀਂ ਦੇ ਦਿੰਦੇ ਆ ਉਹਦਾ ਕੋਈ ਮਹਿਨਾ ਨਹੀਂ ਹੈ, ਉਹਦੀ ਕੋਈ ਕਦਰ ਨਹੀਂ ਹੈ। ਜੀ ਸਰ। ਸਰ ਜਿਸ ਤਰ੍ਹਾਂ ਤੁਸੀਂ ਲਿਟਰੇਚਰ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਲੇਕਿਨ ਅਗਰ ਅਸੀਂ ਤੁਹਾਡਾ ਫੈਮਿਲੀ ਬੈਕਗਰਾਉਂਡ ਵੀ ਵੇਖੀਏ ਤਾਂ ਤੁਸੀਂ ਸ਼ੁਰੂ ਤੋਂ ਜਿਸ ਤਰ੍ਹਾਂ ਹੈਲਥ ਔਰ ਐਜੂਕੇਸ਼ਨ ਦੇ ਨਾਲ ਵੀ ਕੁਝ ਕੰਮ ਕਰ ਰਹੇ ਹੋ। ਥੋੜਾ ਜਿਹਾ ਸਾਨੂੰ ਉਹਦੇ ਬਾਰੇ ਵੀ ਸਰ ਅਗਰ ਦੱਸੋ। ਤੇ ਇਹ ਜੀ ਗੱਲ ਮੇਰੇ ਫਾਦਰ ਹੋਣਾ ਜੇ ਮੇਰੇ ਬਾਪ ਤੇ ਉਹਨਾਂ ਦੇ ਇੰਟਰਸਟਿੰਗ ਗੱਲ ਕਹਿੰਦੀ ਆ। ਇੱਕ ਗੱਲ ਮੇਰੇ ਫਾਦਰ ਹੋਣਾ ਨੇ ਦੱਸੀ ਸੀ, ਉਹਨਾਂ ਨੂੰ ਕਾਨਵੈਂਟ ਯੂਨੀਵਰਸਿਟੀ ਨੇ ਆਨਰਰੀ ਡਾਕਟਰੇਟ ਡਿਗਰੀ ਦਿੱਤੀ 2004 ਦੇ ਵਿੱਚ। ਤਾਂ ਮੇਰੇ ਨਾਲ ਗੱਲ ਕਰਦੇ ਤੇ ਕਹਿੰਦੇ ਕਿ ਅੱਜ ਮੈਂ ਕੀ ਅੱਜ ਬੋਲਾਂ। ਮੈਂ ਕਿਹਾ ਪਿਆ ਜੀ ਮੈਨੂੰ ਤੁਸੀਂ ਦੱਸੋ, ਕਿਉਂਕਿ ਤੁਸੀਂ ਆਪਣੀ ਸਪੀਚ ਤਾਂ ਇੱਥੇ ਅੰਗਰੇਜ਼ੀ ਦੇ ਵਿੱਚ ਜਣੀ ਆ, ਆਡੀਅנס ਅੰਗਰੇਜ਼ੀ ਵਾਲਾ, ਤੁਸੀਂ ਕੀ ਕਹਿਣਾ ਚਾਹੁੰਦੇ ਆ। ਸੋ ਉਹਨਾਂ ਨੇ ਮੈਨੂੰ ਦੱਸੀ ਆਪਣੀ ਜ਼ਿੰਦਗੀ ਦੀ ਗੱਲ। ਕਹਿੰਦੇ ਮੈਂ ਪੜ੍ਹਨਾ ਚਾਹੁੰਦਾ ਸੀਗਾ ਤਾਂ ਮੈਨੂੰ ਮੇਰੇ ਬਜ਼ੁਰਗਾਂ ਨੇ ਪੜ੍ਹਨ ਨਹੀਂ ਦਿੱਤਾ। ਮੈਂ 8ਵੀਂ ਮਸੀਂ ਪਾਸ ਕੀਤੀ ਤਾਂ ਉਸ ਤੋਂ ਬਾਅਦ ਮੇਰੇ ਚਾਚਾ ਜੀ ਨੇ, ਕਿਉਂਕਿ ਉਹ ਧਾਰਮਿਕ ਮਾਈਂਡਡ ਦੇ ਸੀਗੇ, ਉਹਨਾਂ ਨੇ ਕਿਹਾ ਤੂੰ ਗ੍ਰੰਥੀ ਬਣ ਜਾ, ਤੈਨੂੰ ਅਸੀਂ ਇੱਥੇ 100 ਕਿਲੋਮੀਟਰ ਪਿੰਡ ਤੋਂ ਬਾਹਰ ਜਾ ਕੇ ਕੋਈ ਕਾਲਜ ਜਾਂ ਕੋਈ ਸਕੂਲ ਸੀਗਾ ਸਿੱਖੀ ਦੇ ਵਿੱਚ। ਉਹ ਕਹਿੰਦੇ ਮੈਂ ਗਿਆ ਉੱਥੇ, 1-2 ਰਾਤਾਂ ਕੱਟੀਆਂ, ਫਿਰ ਮੈਂ ਆਪੇ ਤੁਰ ਕੇ ਪਿੰਡ ਨੂੰ ਆ ਗਿਆ। ਤਾਂ ਜਦੋਂ ਮੈਂ ਪੜ੍ਹਨਾ ਚਾਹੁੰਦਾ ਸੀਗਾ, ਮੇਰੇ ਬਜ਼ੁਰਗਾਂ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਪੈਸੇ ਹੈ ਨਹੀਂ। ਤਾਂ ਕਹਿੰਦੇ ਉਹਨਾਂ ਦੀ ਮਾਂ, ਮੇਰੀ ਦਾਦੀ ਵੀ ਰੋਂਦੀ ਸੀ ਕਿ ਮੇਰੇ ਪੁੱਤ ਨੂੰ ਪੜ੍ਹਨੇ ਦਾ ਮੌਕਾ ਕਿਉਂ ਨਹੀਂ ਮਿਲਿਆ। ਆਈ ਥਿੰਕ ਮੇਰੇ ਫਾਦਰ ਹੋਣਾ ਦੀ ਜ਼ਿੰਦਗੀ ਦੇ ਵਿੱਚ ਇਹ ਗੱਲ ਸਦਾ ਰਹੀ ਕਿ ਮੈਂ ਪੜ੍ਹਨਾ ਚਾਹੁੰਦਾ ਸੀ ਪਰ ਮੈਨੂੰ ਮੌਕਾ ਨਹੀਂ ਮਿਲਿਆ। ਮੇਰੀ ਮਾਂ ਦੀ ਜਦੋਂ 80 ਸਾਲ ਦੀ ਬਰਥਡੇ ਸੀਗੀ, ਮੈਂ ਤਾਂ ਮੇਰੀ ਬੜੀ ਸਿਸਟਰ, ਮੇਰੀ ਵਾਈਫ, ਅਸੀਂ ਮੇਰੀ ਮਦਰ ਨੂੰ ਰੈਸਟੋਰੈਂਟ ਤੇ ਰੋਟੀ ਖਾਣ ਲਈ ਗਏ। ਮੈਂ ਆਪਣੀ ਮਾਂ ਨੂੰ ਪੁੱਛਿਆ, ਮੈਂ ਕਿਹਾ ਬੀਜੀ ਜੇ ਰੱਬ ਤੁਹਾਨੂੰ ਅੱਜ ਸੁਪਨੇ ਦੇ ਵਿੱਚ ਆਵੇ ਤੇ ਕਹੇ ਕਸ਼ਮੀਰ ਕੌਰ ਮੈਂ ਤੈਨੂੰ ਇੱਕ ਹੋਰ ਜ਼ਿੰਦਗੀ ਦਿੰਦਾ, ਤੂੰ ਕੀ ਕਹੋਗੀ ਤਾਂ ਕੀ ਕਰੂੰਗੀ। ਉਹ ਕਹਿੰਦੀ 2 ਗੱਲਾਂ, ਇੱਕ ਮੈਂ ਵਿਆਹ ਨਾ ਕਰਾਉਂਗੀ ਤੇ ਦੂਜੀ ਮੈਂ ਸਕੂਲੇ ਜਾਊਂਗੀ। ਮਤਲਬ ਮੇਰੀ ਮਾਂ ਨੂੰ ਮੌਕਾ ਨਹੀਂ ਮਿਲਿਆ ਪੜ੍ਹਨੇ ਦਾ। ਸੋ ਮੇਰੇ ਮਾਂ-ਬਾਪ ਦੇ ਮਨ ਦੇ ਵਿੱਚ ਇਹ ਸੀਗਾ ਕਿ ਇੱਕ ਤਾਂ ਇਹ ਆ ਕਿ ਉਹਨਾਂ ਨੇ ਕੋਈ ਵੀ ਵਿਤਕਰਾ ਨਹੀਂ ਕੀਤਾ ਮੇਰੇ ਦਾ ਮੇਰੀਆਂ 4 ਭੈਣਾਂ ਦੇ ਨਾਲ। ਮੈਂ ਹੀ ਇੱਕ ਉਹਨਾਂ ਦਾ ਪੁੱਤ ਹਾਂ, ਪਰ ਮੈਨੂੰ ਇਹ ਨਹੀਂ ਕਿਹਾ ਕਿ ਜੀ ਮੈਂ ਜ਼ਿਆਦਾ ਉਹਨਾਂ ਦੇ ਨੇੜੇ ਆ। ਜਿਵੇਂ ਮੇਰੇ ਨਾਲ ਉਹਨਾਂ ਨੇ ਟ੍ਰੀਟ ਕੀਤਾ, ਉਦਾਂ ਉਹਨਾਂ ਨੇ ਮੇਰੀਆਂ ਭੈਣਾਂ ਨਾਲ ਕੀਤਾ। ਸੋ ਵਿਦਿਆ ਬੜੀ ਇੰਪੋਰਟੈਂਟ ਗੱਲ ਉਹਨਾਂ ਦੇ ਵਿੱਚ ਰਹੀ। ਫਿਰ ਮੇਰੇ ਫਾਦਰ ਹੁਣੀ ਫੀਲ ਕਰਦੇ ਸੀਗੇ ਕਿ ਪੰਜਾਬ ਦੇ ਵਿੱਚ ਸਪੈਸ਼ਲੀ ਪੇਂਡੂ ਇਲਾਕਿਆਂ ਦੇ ਵਿੱਚ ਵਿਦਿਆ ਤੇ ਸਿਹਤ ਦੀਆਂ ਸਹੂਲਤਾਂ ਹੈ ਨਹੀਂ। ਇਸ ਕਰਕੇ 1980 ਦੇ ਵਿੱਚ ਉਹਨਾਂ ਨੇ ਕੈਨੇਡਾ ਤੋਂ ਵਾਪਸ ਆ ਕੇ ਗੁਰੂ ਨਾਨਕ ਮਿਸ਼ਨ ਟਰੱਸਟ ਮੈਡੀਕਲ ਐਜੂਕੇਸ਼ਨ ਟਰੱਸਟ ਸ਼ੁਰੂ ਕੀਤਾ, ਜਿਹਦੇ ਰਾਹੀਂ ਅੱਜ ਪੰਜਾਬ ਜਲੰਧਰ ਦੇ ਤੇ ਨਵਾਂ ਸ਼ਹਿਰ ਦੇ ਵਿਚਾਲੇ ਜਿਹੜਾ ਸਾਡਾ ਪਿੰਡ ਆ ਟਾਹਾਂ ਤੇ ਨਾਲ ਕਲੇਰਾਂ ਦਾ ਪਿੰਡ ਮੇਨ ਸੜਕ ਦੇ ਉੱਥੇ ਸੈਂਟਰ ਆ, ਜਿਹਦੇ ਵਿੱਚ ਵਿਦਿਆ ਤੇ ਸਿਹਤ ਦੇ ਫੈਸਿਲਿਟੀਜ਼ ਅਸੀਂ ਦੇ ਰਹੇ ਹਾਂ ਚੈਰੀਟੇਬਲ ਬੇਸਿਸ ਤੇ, ਜਿਹਦੇ ਰਾਹੀਂ ਘੱਟੋ ਘੱਟ 2000 ਨਰਸਿੰਗ ਗ੍ਰੈਜੂਏਟਸ ਅਸੀਂ ਪੈਦਾ ਕੀਤੇ ਆ ਜਿਹੜੇ ਦੁਨੀਆ ਭਰ ਇਸ ਵੇਲੇ ਬੈਠੇ ਆ। ਤਾਂ ਨਾਲ ਸਾਡੇ ਕੋਲ ਸਕੂਲ ਵੀ ਆ ਜਿੱਥੇ 1900 ਸਟੂਡੈਂਟ ਆ ਰਿਹਾ। ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ
ਵਿਦਿਆ ਦੇਈਏ, ਸਿਹਤ ਦੀਆਂ ਸਹੂਲਤਾਂ ਦੇਈਏ। ਬਾਕੀ ਬਹੁਤ ਸਾਰੇ ਜਿਹੜੇ ਕਈ ਮਸ਼ਹੂਰ ਸੈਂਟਰ ਆ ਕੈਨੇਡਾ ਦੇ ਵਿੱਚ ਵਿਦਿਆ ਦੇ ਆਲੇ ਦੁਆਲੇ, ਸਿਹਤ ਦੇ ਰਿਸਰਚ ਦੇ ਆਲੇ ਦੁਆਲੇ, ਉਹਨਾਂ ਦੇ ਵਿੱਚ ਉਹਨਾਂ ਨੂੰ ਐਸਟੈਬਲਿਸ਼ ਕਰਨੇ ਦੇ, ਫੰਡਿੰਗ ਰੇਜ਼ ਕਰਨ ਲਈ ਉਹਨਾਂ ਦਾ ਰੋਲ ਮੇਰਾ ਹੈਗਾ। ਸੋ ਮੇਰਾ ਆਪਣਾ ਪਰਸਨਲ ਵੀ ਇੰਟਰਸਟ ਇਹ ਆ ਕਿ ਵਿਦਿਆ, ਸਿਹਤ ਜਿਹੜੀ ਤੰਦਰੁਸਤੀ ਆਪਾਂ ਕਹੀਏ, ਤਾਂ ਉਧਰੋਂ ਗਾਹਾਂ ਲੋਕਾਂ ਨੂੰ ਕੰਮ ਮਿਲਣਾ ਬੜੀ ਜ਼ਰੂਰੀ ਗੱਲ ਆ। ਜੇ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ, ਜੇ ਅਸੀਂ ਸਮਾਜ ਦਾ ਵਾਧਾ ਦੇਖਦੇ ਹਾਂ, ਜੇ ਅਸੀਂ ਇਕੱਲੇ ਇਨਸਾਨ ਦਾ ਵਾਧਾ ਸੋਚਦੇ ਹਾਂ, ਸਾਨੂੰ ਵਿਦਿਆ ਤੇ ਸਿਹਤ ਤਾਂ ਵਰਕ ਦੇ ਆਲੇ ਦੁਆਲੇ, ਕੰਮ ਦੇ ਆਲੇ ਦੁਆਲੇ ਇਨੀਸ਼ੀਏਟਿਵ ਲੈਣੇ ਚਾਹੀਦੇ ਆ। ਇਹਦੇ ਵਿੱਚ ਜਿਹੜੀ ਫੰਡਾਮੈਂਟਲ ਗੱਲ ਇਹ ਆ ਕਿ ਜ਼ਬਾਨ ਬੜੀ ਜ਼ਰੂਰੀ ਗੱਲ ਆ। ਜ਼ਬਾਨ ਦੇ ਰਾਹੀਂ ਅਸੀਂ ਆਪਣੀ ਬੋਲੀ ਦੇ ਰਾਹੀਂ, ਜਿੱਦਾਂ ਅਸੀਂ ਆਪਣੇ ਆਪ ਬੋਲਦੇ ਹਾਂ, ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਕਿਸੇ ਨਾਲ ਸਾਂਝ ਪੈਦਾ ਕਰਦੇ ਹਾਂ, ਉਹ ਬੜੀ ਜ਼ਰੂਰੀ ਸਕਿੱਲ ਵਾ। ਇਸ ਕਰਕੇ ਸਾਹਿਤ ਉਹਦੇ ਵਿੱਚ ਰੋਲ ਬਹੁਤ ਪਲੇ ਕਰਦੀ ਆ। ਜੇ ਤੁਸੀਂ ਸਾਈਕੋਲੋਜੀ ਪੜ੍ਹਨੀ ਆ, ਤੁਸੀਂ ਉਹਦੇ ਵਿੱਚ ਮਾਹਰ ਹੋਣਾ, ਇਹ ਨਾ ਕਰੋ ਕੋਲ ਸਾਈਕੋਲੋਜੀ ਦੀਆਂ ਬੁੱਕਾਂ ਪੜ੍ਹੋ, ਤੁਸੀਂ ਦੁਨੀਆ ਦੀ ਜਿਹੜੀਆਂ ਮਸ਼ਹੂਰ ਨਾਵਲ ਆ, ਕਹਾਣੀਆਂ ਆ, ਉਹ ਪੜ੍ਹੋ, ਕਿਉਂਕਿ ਬਹੁਤ ਸਾਰੇ ਲਿਖਾਰੀਆਂ ਦੀ ਉਹ ਸਾਈਕੋਲੋਜੀਕਲ ਇਨਸਾਈਟ ਆ ਕੈਰੈਕਟਰਸ ਦੇ ਵਿੱਚ, ਥੀਮਸ ਦੇ ਵਿੱਚ। ਸੋ ਇਹ ਥੋੜਾ ਜਿਹਾ ਸਾਡੀ ਬੈਕਗ੍ਰਾਉਂਡ ਆ। ਜੀ ਸਰ। ਸਰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਬਲਿਸ਼ਰਸ ਦੀ, ਅਤੇ ਜਿਹੜੇ ਪਬਲਿਸ਼ਰ ਇੱਥੇ ਚੰਗਾ ਕੰਮ ਵੀ ਕਰਦੇ ਨੇ, ਕਈ ਉਹਨਾਂ ਨੂੰ ਕਿਤਾਬਾਂ ਨੂੰ ਛਾਪਦੇ ਨੇ, ਉਹਨਾਂ ਦੀ ਵੀ ਇੱਕ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਵੀ ਉਹ ਵੀ ਥੋੜਾ ਅੱਗੇ ਵਧਣ, ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾਏ। ਤੇ ਸਰ, ਮੈਂ ਦੂਜੀ ਇਹ ਗੱਲ ਕਰਾਂਗਾ ਕਿ ਅਸੀਂ ਜਿਸ ਤਰ੍ਹਾਂ ਤੁਸੀਂ ਬਿਜ਼ਨਸ ਦੀ ਕਮਿਊਨਿਟੀ ਤੋਂ ਬਿਲਕੁਲ ਆਏ ਔਰ ਇਸ ਸਾਰੇ ਚੀਜ਼ ਨੂੰ ਵੇਖਿਆ, ਅਸੀਂ ਅਗਰ ਆਪਣੀ ਸਾਈਡ ਦੀ ਗੱਲ ਕਰੀਏ, ਪਾਕਿਸਤਾਨੀ ਪੰਜਾਬ ਦੀ, ਤੇ ਇੱਧਰ ਬਿਜ਼ਨਸ ਕਮਿਊਨਿਟੀ ਦਾ ਬਿਲਕੁਲ ਵੀ ਕੋਈ ਤਲਕ ਕਿਤਾਬਾਂ ਦੇ ਨਾਲ ਨਹੀਂ ਹੈ। ਜਿਹੜੀਆਂ ਕਿਤਾਬਾਂ, ਖਾਸ ਕਰਕੇ ਜਿਹੜੀਆਂ ਕਿਤਾਬਾਂ ਪੰਜਾਬੀ ਵਿੱਚ ਲਿਖੀਆਂ ਜਾਂਦੀਆਂ ਨੇ, ਉਹਨਾਂ ਨੂੰ ਤੇ ਬਿਲਕੁਲ ਉਹਨਾਂ ਨੇ ਜਿਹੜਾ ਹੈ ਨਾ ਉਹ ਬੰਨੇ ਕਰ ਦਿੱਤਾ ਹੋਇਆ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪੰਜਾਬੀ ਜਿੰਦਾ ਹੈ, ਜਿੰਨੇ ਚਿਰ ਲੋਕੀ ਜਿਉਂਦੇ ਨੇ, ਤੇ ਇੱਥੇ ਤੇ ਬਿਲਕੁਲ ਪੜ੍ਹਾਈ ਵੀ ਨਹੀਂ ਜਾਂਦੀ। ਔਰ ਇੱਥੇ ਇੱਕ ਪੂਰੀ ਜਿਹੜੇ ਲੋਕ ਇੱਥੇ ਲਿਖ ਰਹੇ ਨੇ, ਜਿਸ ਤਰ੍ਹਾਂ ਪੰਜਾਬੀ ਨੂੰ ਲੈ ਕੇ ਚੱਲਦੇ ਪਏ ਨੇ ਔਰ ਕਿਤਾਬਾਂ ਛਾਪ ਰਹੇ ਨੇ, ਮੈਂ ਸਮਝਦਾ ਕਿ ਉਹਨਾਂ ਦਾ ਵੀ ਇੱਕ ਹੌਸਲਾ ਹੈ ਕਿ ਜਿਹੜਾ ਉਹ ਆਪਣੀ ਕਿਤਾਬ ਛਾਪਦੇ ਵੀ ਨੇ, ਔਰ ਫਿਰ ਉਹਨਾਂ ਦੇ ਨਾਲ ਕੁਝ ਪਬਲਿਸ਼ਰ ਵੀ ਐਸੇ ਨੇ ਜਿਹੜੇ ਆਪਣੇ ਉਸ ਹੌਸਲੇ ਦੀ ਹੌਸਲਾ ਅਫਜ਼ਾਈ ਵੀ ਕਰਦੇ ਨੇ ਕਿ ਉਹਨਾਂ ਦੀ ਕਿਤਾਬ ਛਾਪਣ ਲਈ ਤਿਆਰ ਵੀ ਹੋ ਜਾਂਦੇ, ਕਿਉਂਕਿ ਕਿਤਾਬ ਵੇਚਣਾ, ਮੈਂ ਸਮਝਦਾ ਕਿ ਇੱਥੇ ਵੀ ਇੱਕ ਬਹੁਤ ਵੱਡਾ ਮਸਲਾ ਹੈ। ਔਰ ਕਿਤੇ ਮੈਨੂੰ ਇਹ ਵੀ ਲੱਗਦਾ, ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ, ਕਿ ਸਾਨੂੰ ਕੁਝ ਚੀਜ਼ਾਂ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹਦੇ ਮੁਤਾਬਕ ਵੀ ਕਰਨੀਆਂ ਚਾਹੀਦੀਆਂ ਨੇ। ਮੋਸਟਲੀ ਅਸੀਂ ਜਦੋਂ ਜਾਂਦੇ ਸੀ ਲੈਫਟ ਵਾਲੀ ਸਾਈਡ ਤੇ ਲੋਕਾਂ ਨੂੰ ਮਿਲਣ ਵਾਸਤੇ, ਤੇ ਉਹ ਸਾਨੂੰ ਆਪਣੇ ਵਰਗਾ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਕਦੀ ਉਹਨਾਂ ਨੇ ਉਸ ਲੈਵਲ ਤੇ ਆ ਕੇ ਨਹੀਂ ਸੋਚਿਆ ਸੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਉਹ ਹੋਣੀਆਂ ਚਾਹੀਦੀਆਂ ਨੇ। ਮੈਂ ਤੁਹਾਡੇ ਇਸ ਤੇ ਵਿਚਾਰ ਸੁਣਨਾ ਚਾਹੁੰਦਾ। ਦੇਖੋ ਜੀ, ਮੈਂ ਜਿਹਦਾ ਨੁਕਤਾਚੀਨੀ ਨਹੀਂ ਕਰਦਾ, ਮੈਂ ਕ੍ਰਿਟਿਸਾਈਜ਼ ਨਹੀਂ ਕਰਦਾ ਜਿੱਥੇ ਲਿਖਾਰੀ ਆਪ ਸੈਲਫ ਪਬਲਿਸ਼ ਕਰਦੇ ਆ। ਅੰਗਰੇਜ਼ੀ ਦੇ ਵਿੱਚ ਵੀ ਸੈਲਫ ਪਬਲਿਸ਼ ਹੋ ਰਹੀਆਂ। ਇੱਕ ਐਕਚੁਅਲੀ ਗਿਲਰ ਪ੍ਰਾਈਜ਼ ਵੀ ਮਿਲੀ ਆ ਜਿੱਥੇ ਲਿਖਾਰੀ ਨੇ ਸੈਲਫ ਪਬਲਿਸ਼ ਕੀਤਾ ਸੀਗਾ। ਸੋ ਆਈ ਥਿੰਕ ਇਹ ਸਾਂਝ ਆ ਇੱਕ ਤਰ੍ਹਾਂ ਦੀ, ਜਿੱਦਾਂ ਕੋਆਪਰੇਟਿਵ ਕੋਲੈਬੋਰੇਟਿਵ ਅਪਰੋਚ ਸਾਨੂੰ ਕਰਨ ਦੀ ਲੋੜ ਆ। ਸੋ ਜਦੋਂ ਟਾਹਾ ਪ੍ਰਾਈਜ਼ ਦੀਆਂ ਜਿਹੜੀਆਂ ਜੇਤੂ ਕਿਤਾਬਾਂ ਆ, ਹੁਣ ਅਸੀਂ ਕੋਸ਼ਿਸ਼ ਕਰਨੀ ਆ ਸਾਲ ਤੋਂ ਹੋਰ ਜ਼ਿਆਦਾ ਕਿ ਅਸੀਂ ਜਿਹੜੇ ਉਹ ਪਬਲਿਸ਼ਰ ਕਰਦੇ ਆ ਉਹਨਾਂ ਨੂੰ ਵੀ, ਉਹਨਾਂ ਦਾ ਨਾਂ ਵੀ ਮੈਂਸ਼ਨ ਕੀਤਾ ਜਾਵੇ, ਉਹਨਾਂ ਦਾ ਵੀ ਰੈਕਗਨੀਸ਼ਨ ਕਿਸੇ ਤਰ੍ਹਾਂ ਹੋਣਾ ਚਾਹੀਦਾ, ਉਹਨਾਂ ਦੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਹਰੇਕ ਪਾਸਿਓਂ ਇਨਵੈਸਟਮੈਂਟ ਆ। ਸੋ ਆਈ ਥਿੰਕ ਜਿੱਥੇ ਆਪਣੇ ਯੰਗ ਨੌਜਵਾਨ ਪੀੜ੍ਹੀ ਆ, ਉਹ ਜਿਵੇਂ ਦੁਨੀਆ ਨੂੰ ਦੇਖਦੇ ਆ, ਆਪਣੀ ਜ਼ਿੰਦਗੀ ਨੂੰ ਦੇਖਦੇ ਆ, ਮੇਰੇ ਪਰਸਪੈਕਟਿਵ ਤੋਂ ਉਹਨਾਂ ਦਾ ਡਿਫਰੈਂਟ ਪਰਸਪੈਕਟਿਵ ਆ, ਉਹਨਾਂ ਨੂੰ ਕੀ ਲੋੜ ਆ, ਉਹਨਾਂ ਨੂੰ ਕੀ ਆ। ਤਾਂ ਜਦੋਂ ਅਸੀਂ ਫਰਵਰੀ ਦੇ ਵਿੱਚ ਇੰਡੀਆ ਦਾ ਪਾਕਿਸਤਾਨ ਦੇ ਵਿੱਚ ਕਈ ਯੂਨੀਵਰਸਿਟੀਆਂ ਵਿੱਚ ਗਏ, ਬਹੁਤ ਸਾਰੇ ਸਟੂਡੈਂਟਸ ਨੇ ਸਾਡੇ ਨਾਲ ਗੱਲਬਾਤ ਕੀਤੀ। ਚਲੋ ਅਸੀਂ ਪੰਜਾਬੀ ਸਟੱਡੀ ਦਾ ਕਰਦੇ ਆ, ਅਸੀਂ ਐਮਫਿਲ ਦੇ ਵਿੱਚ ਵੀ ਆ, ਪਰ ਗਾਹਾਂ ਰੁਜ਼ਗਾਰ ਨਹੀਂ ਮਿਲਣਾ ਉਹਦੇ ਨਾਲ। ਇਹ ਬੜੀ ਦੁੱਖ ਵਾਲੀ ਗੱਲ ਆ, ਰੁਜ਼ਗਾਰ ਨਹੀਂ ਮਿਲਣਾ। ਸੋ ਇਹਦੇ ਵਿੱਚ ਮੇਰੇ ਕੋਲ ਕੋਈ ਸਿੰਗਲ ਸੋਲੂਸ਼ਨ ਤਾਂ ਹੈ ਨਹੀਂ, ਪਰ ਜਿਵੇਂ ਹੁਣ ਅਸੀਂ ਕੈਨੇਡਾ ਦੇ ਵਿੱਚ ਪ੍ਰਮੋਟ ਹੀ ਕਰਨ ਲੱਗੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ
2 3 4 ਬੋਲੀਆਂ ਆਉਂਦੀਆਂ, ਉਹਨਾਂ ਦੀ ਮਾਰਕਟੇਬਿਲਿਟੀ ਵੱਧਦੀ ਆ, ਕਿਉਂਕਿ ਕੈਨੇਡਾ ਕਾਫੀ ਮਲਟੀਕਲਚਰਲ ਆ। ਆਪਣੇ ਦੇਸ਼ ਜਿੱਥੇ ਜਦੋਂ ਇੰਡੀਆ ਹੋਇਆ, ਪਾਕਿਸਤਾਨ ਹੋਇਆ, ਇੱਥੇ ਵੀ ਡਿਵਰਸਿਟੀ ਬਹੁਤ ਆ। ਸੋ ਇਹ ਵੀ ਕਿਸੇ ਤਰ੍ਹਾਂ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ, ਪੰਜਾਬੀ ਕੰਮ ਦੇ ਥਾਂ ਤੇ ਆਫਿਸਾਂ ਦੇ ਵਿੱਚ ਬੋਲਣ ਦੀ ਲੋੜ ਆ। ਆਈ ਥਿੰਕ ਇਹ ਕਾਫੀ ਬਿਗ ਚੈਲੰਜ ਹੈ। ਮੇਰੇ ਕੋਲ ਕੋਈ ਸਿੰਗਲ ਸੋਲੂਸ਼ਨ ਨਹੀਂ, ਪਰ ਜੇ ਅਸੀਂ ਲਿਖਾਰੀ, ਪਬਲਿਸ਼ਰ, ਪ੍ਰਾਈਜ਼ ਪ੍ਰਮੋਟਰ ਵਾਲੇ ਇੱਦਾਂ ਸਾਰੇ ਇਕੱਠੇ ਹੋ ਕੇ ਕੰਮ ਕਰੀਏ, ਯੂਨੀਵਰਸਿਟੀਆਂ ਦੇ ਪ੍ਰੈਸ਼ਰ ਪਾਇਆ ਜਾਵੇ, ਤਾਂ ਇਹਦੇ ਰਾਹੀਂ ਆਈ ਥਿੰਕ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਹੋ ਸਕਦੀਆਂ। ਜੀ ਸਰ, ਔਰ ਸਰ ਮੈਂ ਤੁਹਾਡਾ ਜਿਹੜੀ ਵੀ ਸਾਡੀ ਇੱਥੋਂ ਕਿਤਾਬ ਨੂੰ ਪ੍ਰਾਈਜ਼ ਮਿਲਦਾ, ਉਹਨਾਂ ਨੂੰ ਤੁਸੀਂ ਫਿਰ ਟਰਾਂਸਲੇਟ ਵੀ ਕਰਵਾ ਦਿੰਦੇ ਹੋ ਅੰਗਰੇਜ਼ੀ 'ਚ, ਪੰਜਾਬੀ ਦੀਆਂ ਕਿਤਾਬਾਂ ਨੂੰ ਫਿਰ ਅੰਗਰੇਜ਼ੀ ਵਿੱਚ ਟਰਾਂਸਲੇਟ ਵੀ ਉਹ ਹੁੰਦੀਆਂ ਨੇ। ਸੋ ਇਹ ਵੀ ਇੱਕ ਰਾਬਤੇ ਦਾ ਇੱਕ ਤਰੀਕਾ ਹੈ ਵੇ, ਕਿਉਂਕਿ ਇੱਥੇ ਸੁਖਮਨੀ ਬੱਲ ਹੋਰਾਂ ਨੇ ਕਿਹਾ ਕਿ ਤੁਸੀਂ ਅੰਗਰੇਜ਼ੀ ਦੀਆਂ ਕਿਤਾਬਾਂ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰਵਾਓ। ਪ੍ਰੋਫੈਸਰ ਸੁਖਮਨੀ ਬੱਲ ਪੰਜਾਬ ਯੂਨੀਵਰਸਿਟੀ ਤੋਂ ਸਾਡੇ ਨਾਲ ਨੇ, ਤੇ ਮੈਂ ਦੱਸਾਂ ਕਿ ਇਹਨਾਂ ਨੇ ਪੰਜਾਬੀ ਦੀਆਂ ਵੀ ਪਿਛਲੇ ਦਿਨਾਂ ਜ਼ੁਬੈਰ ਸਾਹਿਬ ਦੀ ਕਿਤਾਬ ਨੂੰ ਜਿਹੜਾ ਅਵਾਰਡ ਮਿਲਿਆ ਸੀ ਉਹ ਡਾਕਟਰ ਐਨ ਮਰਫੀ ਹੋਰਾਂ ਨੇ ਟਰਾਂਸਲੇਟ ਵੀ ਕੀਤੀ। ਤੇ ਸਰ ਤੁਹਾਡਾ ਬਹੁਤ ਸ਼ੁਕਰੀਆ। ਆਖਰ ਤੇ ਅਸੀਂ ਗੱਲਬਾਤ ਕਰਦੇ ਜਾਈਏ ਕਿ ਅਸੀਂ ਜਿਸ ਤਰ੍ਹਾਂ ਇਹ ਲੈਲਪੁਰ ਯੰਗ ਹਿਸਟੋਰੀਅਨ ਵੱਲੋਂ ਇੱਕ ਆਰ ਕੀਤਾ ਸੀ, ਤੇ ਅਸੀਂ ਇਸ ਚੀਜ਼ ਨੂੰ ਸਾਹਮਣੇ ਰੱਖਿਆ ਸੀ ਕਿ ਵੀ ਅਸੀਂ ਆਪਣੇ ਯੰਗਸਟਰ ਨੂੰ ਵੀ ਜਿਹੜਾ ਹੈ ਨਾ ਉਹ ਨਾਲ ਰਲਾਈਏ, ਕਿਉਂਕਿ ਪੰਜਾਬੀ ਜਿਹੜਾ ਪੰਜਾਬ ਸਟੱਡੀਜ਼ ਹੈ, ਪੰਜਾਬੀ ਡਿਪਾਰਟਮੈਂਟਸ ਨੇ, ਮੈਂ ਹਿਸਟਰੀ ਵੱਲੋਂ ਕਿਉਂਕਿ ਹੈ ਵਾ, ਤੇ ਮੈਂ ਹਿਸਟਰੀ ਦੀ ਗੱਲ ਕਰਾਂਗਾ ਕਿ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਪੰਜਾਬ ਸਟੱਡੀ ਸੈਂਟਰਸ ਜਿਹੜੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ, ਸਾਡੇ ਵਾਲੀ ਸਾਈਡ ਤੇ ਬਹੁਤ ਘੱਟ ਹੈ ਅਗਰ ਅਸੀਂ ਲਹਿੰਦੇ ਪੰਜਾਬ ਦੀ ਗੱਲ ਕਰੀਏ। ਕਿਉਂਕਿ ਮੈਂ ਪਿੱਛੇ ਜਦੋਂ ਇੰਟਰੋਡਕਸ਼ਨ ਵਿੱਚ ਗੱਲ ਕੀਤੀ ਕਿ ਡਾਕਟਰ ਮੁਹੰਮਦ ਅਲੀ ਸ਼ਾਹ ਸਾਹਿਬ ਵਾਈਸ ਚਾਂਸਲਰ ਨੇ ਕਾਇਦ ਆਜ਼ਮ ਯੂਨੀਵਰਸਿਟੀ ਦੇ, ਤੇ ਉਹ ਜਦੋਂ ਆਏ ਸਾਡੇ ਪ੍ਰੋਗਰਾਮ 'ਚ, ਤੇ ਉਹਨਾਂ ਦੇ ਸਾਹਮਣੇ ਅਸੀਂ ਇਹ ਸਵਾਲ ਰੱਖਿਆ ਕਿ ਉੱਥੇ ਜਿਹੜਾ ਪਾਕਿਸਤਾਨ ਸਟੱਡੀ ਇੰਸਟੀਚਿਊਟ ਹੈ ਉਹਦੇ ਵਿੱਚ ਪੰਜਾਬੀ ਦੀ ਪੋਸਟ ਹੈ ਵੇ, ਪਰ ਉੱਥੇ ਪੰਜਾਬੀ ਦਾ ਪ੍ਰੋਫੈਸਰ ਨਹੀਂ ਹੈ ਕਈ ਦੇਰ ਤੋਂ। ਔਰ ਬੱਚੇ ਉੱਥੇ ਜਿਹੜੀਆਂ ਬਾਕੀ ਬੋਲੀਆਂ ਪੜ੍ਹਦੇ ਨੇ, ਲੇਕਿਨ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਔਰ ਪੰਜਾਬੀ ਦਾ ਜਿਹੜਾ ਆਪਸ਼ਨਲ ਕੋਰਸ ਹੈ ਉਹ ਵੀ ਨਹੀਂ ਪੜ੍ਹਾਇਆ ਜਾਂਦਾ ਸੀ। ਸੋ ਉਹਨਾਂ ਨੇ ਇੱਥੇ ਗੱਲ ਕੀਤੀ ਕਿ ਜੀ ਬਿਲਕੁਲ ਅਸੀਂ ਇਹ ਕਰਾਂਗੇ ਕਿ ਵੀ ਅਸੀਂ ਉੱਥੇ ਕੁਝ ਦਿਨਾਂ ਤੱਕ ਪ੍ਰੋਫੈਸਰ ਨੂੰ ਅਸੀਂ ਲੈ ਆਈਏ ਔਰ ਉੱਥੇ ਕੰਮ ਸ਼ੁਰੂ ਹੋ ਸਕੇ। ਸੋ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਇੱਥੇ ਗੱਲ ਕੀਤੀ, ਤੇ ਮੈਂ ਸਮਝਦਾ ਕਿ ਜਿਹੜੇ ਯੰਗ ਹਿਸਟੋਰੀਅਨ ਕਲੱਬ ਨੇ ਅਸੀਂ ਕੀਤਾ ਕਿ ਵੀ ਅਸੀਂ ਜਿਹੜੇ ਪੰਜਾਬ ਨਾਲ ਜੁੜੇ ਹੋਏ ਬੱਚੇ ਨੇ, ਅਗਰ ਸੀਨੀਅਰ ਸਕੋਲਰਸ਼ਿਪ ਇੱਥੇ ਆਏ, ਜਿਸ ਤਰ੍ਹਾਂ ਬਹੁਤ ਸਾਰੇ ਲੋਕ ਆਏ ਵੀ, ਤੇ ਉਹ ਬੱਚੇ ਜਿਹੜੇ ਨੇ ਅੱਗੋਂ ਪ੍ਰਮੋਟ ਹੋਣ, ਪੰਜਾਬ ਦੇ ਉੱਪਰ ਕੰਮ ਕਰਨ ਔਰ ਪੰਜਾਬ ਦੀ ਰਿਸਰਚ ਦੇ ਨਵੇਂ ਐਵੀਨਿਊਜ਼ ਖੋਲ੍ਹਣ। ਸੋ ਅਸੀਂ ਤੁਹਾਡੇ ਵੀ ਬਹੁਤ ਮਸ਼ਕੂਰ ਆ ਕਿ ਤੁਹਾਡੀ ਇੱਕ ਬਹੁਤ ਵੱਡੀ ਇੰਸਪੀਰੇਸ਼ਨ ਲੋਕਾਂ ਦੇ ਵਿੱਚ ਕਿ ਵੀ ਇੱਕ ਬੰਦੇ ਬਾਹਰ ਬਹਿ ਕੇ ਪੰਜਾਬੀ ਨਾਲ ਇੰਨੇ ਕੰਸਰਨ ਨੇ, ਉਹਨਾਂ ਨੇ ਇੰਨਾ ਸਾਰਾ ਕੰਮ ਕੀਤਾ, ਤੇ ਤੁਹਾਡਾ ਆਉਣਾ ਵੀ ਸਾਡੇ ਲਈ ਬਹੁਤ ਵੱਡੀ ਗੱਲ ਸੀ ਕਿ ਅਸੀਂ ਜਿਹੜੇ ਪੰਜਾਬੀ ਦੇ ਨਾਲ ਜੋੜ ਕੇ ਗੱਲ ਕਰ ਰਹੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਖਜ਼ਾਨੇ ਦੀ ਕੁੰਜੀ ਜਿਹੜੀ ਉਹ ਮਾਂ ਬੋਲੀ ਹੈ, ਤੇ ਉਸ ਮਾਂ ਬੋਲੀ ਰਾਹੀਂ ਅਗਰ ਬਾਕੀ ਰਿਸਰਚਰਸ ਦੀ ਅਗਰ ਰਿਸਰਚ ਜਿਹੜੀ ਸੀਨੀਅਰ ਸਕੋਲਰਸ਼ਿਪ ਦੀ ਅਗਰ ਰਿਸਰਚ ਸਾਂਝੀ ਕੀਤੀ ਜਾਏਗੀ, ਤੇ ਮੇਰਾ ਖਿਆਲ ਹੈ ਕਿ ਜਿਹੜੇ ਨਵੇਂ ਆਉਣ ਵਾਲੇ ਲੋਕੀ ਨੇ ਉਹਦੇ ਚ ਮਜ਼ੀਦ ਕੰਮਕਾਰ ਕਰ ਸਕਣਗੇ, ਤੇ ਅਸੀਂ ਇਸੇ ਤੋਂ ਹੀ ਇੱਕ ਕੰਮ ਸ਼ੁਰੂ ਕੀਤਾ। ਸੋ ਅਸੀਂ ਤੁਹਾਡੇ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਅੱਜ ਆਏ ਔਰ ਸਾਨੂੰ ਜਿਹੜਾ ਹੈ ਉਹ ਟਾਈਮ ਦਿੱਤਾ। ਮੈਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਦਿਲੋਂ। ਮੈਂ ਅਖੀਰ ਦੇ ਵਿੱਚ ਬਾਬੇ ਨਾਨਕ ਨੇ ਇੱਕ ਵਾਰੀ ਕਿਹਾ ਸੀ, ਤੌਲ ਧਰਮ ਦਇਆ ਕਾ ਪੂਤ। ਅੰਗਰੇਜ਼ੀ ਦੇ ਵਿੱਚ ਉਹਨੂੰ ਟ੍ਰਾਂਸਲੇਟ ਕਰਦੇ ਹਾਂ, ਕਿਹੜੀ ਰਿਸਪੌਂਸਿਬਿਲਿਟੀ ਆ ਉਹ ਕੰਪੈਸ਼ਨ ਦੇ ਵਿੱਚੋਂ ਉੱਠਦੀ ਆ। ਦੌਲ ਧਰਮ ਦਇਆ ਕਾ ਪੂਤ। ਹਰੇਕ ਇਨਸਾਨ ਦੇ ਵਿੱਚ ਇਹ ਕੰਪੈਸ਼ਨ ਨਹੀਂ ਹੈਗਾ ਇੱਕ ਦੂਜੇ ਲਈ, ਤਾਂ ਆਪਣੀ ਮਾਂ ਬੋਲੀ ਲਈ ਫਿਰ ਜਿਹੜੀ ਰਿਸਪੌਂਸਿਬਿਲਿਟੀ ਉਹਦੇ ਨਾਲ ਜਾਂਦੀ ਆ ਉਹ ਨਹੀਂ ਹੁੰਦੀ। ਤਾਂ ਜਿਹੜੀ ਕਮਿਟਮੈਂਟਸ ਆ, ਮੈਨੂੰ ਜਿਹੜੀ ਕੋਈ ਅਫਸੋਸ ਦੀ ਗੱਲ ਆ, ਮੈਂ ਕਈ ਪ੍ਰੋਗਰਾਮ ਦੇਖਿਆ ਜਿੱਥੇ ਪੰਜਾਬੀਆਂ ਨੇ ਸ਼ੁਰੂ ਕੀਤੇ ਆ ਪੰਜਾਬੀ ਲਈ, ਸਰਕਾਰਾਂ ਵੀ ਕਰਦੀਆਂ, ਯੂਨੀਵਰਸਿਟੀਆਂ ਨੇ ਵੀ ਕੀਤੀਆਂ, ਪਰ ਉਹਨਾਂ ਦੀ ਫੰਡਾਮੈਂਟਲ ਕਮਿਟਮੈਂਟ ਹੈ ਨਹੀਂ। ਉਹ ਥੋੜਾ ਜਿਹਾ ਸ਼ੁਰੂ ਕਰਕੇ ਸਾਲ 2 ਸਾਲ ਚਲਾ ਕੇ ਬੰਦੇ ਛੱਡ ਦਿੰਦੇ ਆ, ਕਹਿੰਦੇ ਵੀ ਬਹੁਤ ਹਾਰਡ ਕੰਮ, ਸਾਤੇ ਹੁੰਦਾ ਨਹੀਂ। ਜਦ ਤੱਕ ਅਸੀਂ ਫੰਡਾਮੈਂਟਲ ਕਮਿਟਮੈਂਟ ਨਹੀਂ ਕਰਦੇ ਕਿ ਵੀ ਇਹਨੂੰ ਸਿਰੇ ਚਾੜਨਾ, ਇਹਨੂੰ ਕਰਨਾ, ਉੱਤੇ ਇੱਦਾਂ ਦੇ ਕੰਮ ਨਹੀਂ ਹੋਣੇ। ਤਾਂ ਅਖੀਰਲੀ ਗੱਲ ਇਹ ਆ ਕਿ ਅਸੀਂ ਗੱਲਬਾਤ ਕਰ ਰਹੇ ਹਾਂ, ਉਦੋਂ ਜਦੋਂ ਅਸੀਂ ਲਾਇਰ ਤੁਹਾਡੇ ਕੋਲ ਵੀ ਆਏ,
ਅਸੀਂ ਲਾਹੌਰ ਵੀ ਗਏ ਯੂਨੀਵਰਸਿਟੀਆਂ ਦੇ ਵਿੱਚ। ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਮਿਲੀ, ਉਹ ਆ ਕਿ ਨੌਜਵਾਨ ਲੜਕੀਆਂ ਨੂੰ ਤੇ ਲੜਕਿਆਂ ਨੂੰ ਦੇਖ ਕੇ, ਸਪੈਸ਼ਲੀ ਲੜਕੀਆਂ ਨੂੰ ਦੇਖ ਕੇ ਜਿਹੜੀਆਂ ਪੰਜਾਬੀ ਲੈ ਰਹੀਆਂ ਸੀ ਕਿ ਕੁਛ ਨਾ ਕੁਛ ਆਪਾਂ ਕੀਤਾ ਜਾਵੇ। ਸੋ ਅਸੀਂ ਸੋਚ ਰਹੇ ਹਾਂ ਕਿ ਫਿਊਚਰ ਦੇ ਵਿੱਚ ਅਸੀਂ ਗਲੋਬਲ ਨੌਜਵਾਨਾਂ ਦਾ ਲਿਟਰੇਚਰ ਜਾਂ ਹਿਸਟਰੀ ਦੇ ਵਿੱਚ ਜਾਂ ਕੋਈ ਐਸੇ ਦੇ ਵਿੱਚ ਗਲੋਬਲ ਪੰਜਾਬੀ ਦੇ ਆਲੇ ਦੁਆਲੇ ਕੰਟੈਸਟ ਰੱਖੀਏ, ਜਿੱਥੇ ਉਹਦੇ ਨਾਲ ਰਕਮ ਵੀ ਹੋਊਗੀ ਪਰ ਅਵਾਰਡ ਵੀ ਦਿੱਤਾ ਜਾਊਗਾ, ਤਾਂ ਗਾਹਾਂ ਫਿਰ ਉਹਨਾਂ ਨੂੰ ਹਰੇਕ ਸਾਲ ਇਕੱਠੇ ਕੀਤਾ ਜਾਵੇਗਾ, ਜਿੱਥੇ ਆਪਣੀਆਂ ਲਿਖਤਾਂ ਆਪਣੀ ਰਿਸਰਚ ਸਾਂਝੀਆਂ ਕਰਨ। ਤੇ ਅਸੀਂ ਸੋਚ ਰਹੇ ਹਾਂ। ਸੋ ਇਹਦੇ ਵਿੱਚ ਸਾਨੂੰ ਤੁਹਾਡੀ ਇਨਪੁਟ ਵੀ ਚਾਹੀਦੀ ਆ, ਤੁਹਾਡੇ ਖਿਆਲ ਵੀ ਚਾਹੀਦੇ ਆ, ਉਹ ਆਪਾਂ ਗੱਲ ਫੇਰ ਕਰਾਂਗੇ। ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਸ਼ੁਕਰੀਆ ਸਰ ਤੁਹਾਡਾ, ਔਰ ਸਾਡੇ ਸੁਣਨ ਵਾਲਿਆਂ ਦਾ ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਅਸੀਂ ਜਿਹੜਾ ਹੈ ਉਹ ਪ੍ਰੋਗਰਾਮ ਅੱਜ ਦਾ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਪ੍ਰੋਗਰਾਮ ਸੀ, ਕਿਉਂਕਿ ਅਸੀਂ ਪੰਜਾਬੀ ਦੇ ਹਵਾਲੇ ਨਾਲ ਜਦੋਂ ਦੇ ਅਸੀਂ ਕੰਮ ਕਰ ਰਹੇ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਇਨਰਿਚ ਕਰਨ ਵਾਸਤੇ ਜਿੰਨਾ ਵੀ ਹਿਸਟਰੀ ਦੇ ਵਿੱਚ ਜੋ ਹਿਸਟੋਰੀਕਲੀ ਜੋ ਲਿਖਿਆ ਗਿਆ, ਲੋਕਾਂ ਦੀ ਜਿਹੜੀਆਂ ਰਿਸਰਚਰਸ ਨੇ, ਅਸੀਂ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਜਿਹੜੇ ਉਹਦੇ ਬਿਹਤਰੀਨ ਆਰਕਾਈਵ ਜਿਹੜੇ ਨੇ ਨਾ ਉਹ ਬਣਾ ਸਕੀਏ, ਜਿਹੜੀ ਸਾਇੰਟੀਫਿਕ ਔਰ ਰੈਫਰੈਂਸ ਬੇਸ ਤੇ ਹੋਣ, ਔਰ ਉਹਦੇ ਨਾਲ ਜਿਹੜੀਆਂ ਇੱਥੇ ਮੁਖਤਲਿਫ ਟਰਮਸ ਜਿਹੜੀਆਂ ਇੰਟਰੋਡਿਊਸ ਕਰਵਾਈਆਂ, ਜਿਹੜੀਆਂ ਕਲੋਨੀਅਲ ਪੀਰੀਅਡ 'ਚ ਹੋਈਆਂ, ਜਿਨ੍ਹਾਂ ਨਾਲ ਅਸੀਂ ਜਿਹੜਾ ਹੈ ਉਹ ਮੁਖਤਲਿਫ ਪੀਰੀਅਡਸ ਨੂੰ ਵੰਡਿਆ ਗਿਆ, ਔਰ ਬਾਅਦ ਵਿੱਚੋਂ ਉਹਦੇ ਨਾਲ ਜੋ ਵੀ ਉਸ ਤਾਰੀਖ ਨਾਲ ਜੋ ਹੋਇਆ ਉਹਦੇ ਤੋਂ ਵੀ ਅਸੀਂ ਕੱਢ ਕੇ ਇੱਕ ਬਿਲਕੁਲ ਆਬਜੈਕਟਿਵ ਅਪਰੋਚ ਦੇ ਨਾਲ ਅੱਗੇ ਵਧੀਏ, ਔਰ ਇੱਕ ਬਿਹਤਰ ਜਿਹੜੀ ਰਿਸਰਚ ਉਹਨੂੰ ਸਾਹਮਣੇ ਲੈ ਕੇ ਆਈਏ। ਸੋ ਇਹਦਾ ਵੀ ਅਸੀਂ ਕਾਰ ਕਰਨੇ। ਸੋ ਸਾਡੇ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਸਾਡੇ ਵਾਸਤੇ ਵੀ ਬਹੁਤ ਅਹਿਮ ਸੀ। ਕਿ ਸਾਡੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਵਾਸਤੇ ਵੀ ਇੱਕ ਬੜੀ ਵੱਡੀ ਸਮਝ ਲਓ ਕਿ ਇੱਕ ਇਨਕਰੇਜਮੈਂਟ ਸੀ ਕਿ ਸਾਡੇ ਬਹੁਤ ਸਾਰੇ ਲੋਕੀ ਸਾਡੇ ਜਿਹੜੇ ਸੀਨੀਅਰ ਨੇ ਉਹ ਵੀ ਸਾਡੇ ਕੰਮ ਕਰ ਰਹੇ ਨੇ, ਔਰ ਉਹ ਸਾਡੇ ਵਾਸਤੇ ਇੱਕ ਐਸਾ ਨਿਸ਼ਾਨ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਅਸੀਂ ਟੁਰਦੇ ਰਹੀਏ। ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਅਸੀਂ ਇਸੇ ਤਰ੍ਹਾਂ ਹੀ ਆਪਣੇ ਪ੍ਰੋਗਰਾਮ ਕਰਦੇ ਰਹਾਂਗੇ। ਅਗਲਾ ਪ੍ਰੋਗਰਾਮ ਸਾਡਾ ਜਿਹੜਾ ਹੈ ਕੱਲ ਮੰਗਲ ਵਾਲੇ ਦਿਨ ਆਏਗਾ, ਔਰ ਉਹ 28 ਤਰੀਕ ਨੂੰ। ਜਿੱਦਾਂ ਹਰ ਮੰਗਲ ਨੂੰ ਅਸੀਂ ਸਿਟੀ ਐਜ਼ ਇਟ ਵਾਜ਼ ਕਰਨੇ ਆ ਕਿ ਸ਼ਹਿਰਾਂ ਦੀ ਤਾਰੀਖ ਦੇ ਉੱਪਰ ਗੱਲਬਾਤ ਕਰਨੇ ਆ, ਤੇ ਸਿਟੀ ਐਜ਼ ਇਟ ਵਾਜ਼ ਵਿੱਚ ਇੱਕ ਈਸਟ ਪੰਜਾਬ ਦਾ ਔਰ ਇੱਕ ਵੈਸਟ ਪੰਜਾਬ ਦਾ। ਇਸ ਵਾਰੀ ਅਸੀਂ ਜਿਹੜਾ ਹੈ ਅੱਗੇ ਵੀ ਅਨਾਉਂਸ ਕੀਤਾ ਸੀ ਕਿ ਅਸੀਂ ਹੁਣ ਜਿਹੜਾ ਡਾਇਸਪੋਰਾ ਜਿਹੜਾ ਸਾਡਾ ਬਾਹਰ ਬੈਠਾ ਹੈ, ਜਿੱਦਾਂ ਅੱਜ ਪੰਜਾਬ ਦੀ ਬੜੀ ਗੱਲ ਹੋਈ, ਸੋ ਪੰਜਾਬ ਦੇ ਉੱਪਰ ਜਿਹੜੇ ਬਾਹਰ ਬੈਠੇ ਜਿਹੜਾ ਸਾਡੇ ਲੋਕੀ ਆ, ਜਿਨ੍ਹਾਂ ਨੇ ਪੰਜਾਬੀਆਂ ਜਾ ਕੇ ਬਾਹਰ ਕੰਮ ਕੀਤਾ, ਪੂਰੀ ਤਾਰੀਖ ਹੈ ਉਹਨਾਂ ਨੇ ਉੱਥੇ ਜਾ ਕੇ ਕੀ ਫੇਸ ਕੀਤਾ, ਕਿਸ ਤਰ੍ਹਾਂ ਉਹਨਾਂ ਦੀ ਤਰੱਕੀ, ਉਸ ਮੁਲਕ ਦੀ ਤਰੱਕੀ 'ਚ ਹਿੱਸਾ ਪਾਇਆ, ਔਰ ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਵੀ ਬਚਾ ਕੇ ਰੱਖਿਆ, ਉਹਨਾਂ ਦੀ ਕੀ ਤਰੀਕ ਹੈ, ਕੀ ਉਹਨਾਂ ਦੇ ਨਾਲ ਹੋਇਆ। ਸੋ ਉਹਦੇ ਉੱਤੇ ਕੱਲ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕੱਲ ਸਾਡੇ ਕੋਲ ਅਸੀਂ ਗੱਲਬਾਤ ਕਰਾਂਗੇ ਓਮਾਨ ਤੇ। ਓਮਾਨ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵਸਦੇ ਨੇ ਉਹਨਾਂ ਦਾ ਕੀ ਉੱਥੇ ਕਿਸ ਤਰ੍ਹਾਂ ਹੋਇਆ, ਕਿੱਦਾਂ ਉਹਨਾਂ ਨੇ ਕੰਮਕਾਰ ਕੀਤਾ ਉੱਥੇ, ਉਹਦੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਕੱਲ ਇੱਕ ਯੰਗ ਹਿਸਟੋਰੀਅਨ, ਯੰਗ ਸਕਾਲਰ ਚੜ੍ਹਤ ਸਿੰਘ ਹੋਏਗਾ। ਉਹ ਉਹਨਾਂ ਦਾ ਐਮਫਿਲ ਦਾ ਥੀਸਿਸ ਵੀ ਹੈ। ਸੋ ਉਹ ਸਾਡੇ ਨਾਲ ਆਪਣੀ ਕੱਲ ਗੱਲਬਾਤ ਸਾਂਝੀ ਕਰਨਗੇ। ਸੋ ਸਾਰੇ ਦੋਸਤਾਂ ਨੂੰ ਦਰਖਾਸਤ ਹੈ ਕਿ ਕੱਲ 9 ਵਜੇ ਉਹਦੀ ਟਾਕ ਵਿੱਚ ਜ਼ਰੂਰ ਆਉਣ। ਮਿਲਨੇ ਆ ਜੀ ਕੱਲ ਇੱਕ ਨਵੇਂ ਪ੍ਰੋਗਰਾਮ ਨਾਲ। ਰੱਬ ਰੱਖ।